ਰਾਤ ਦੇ ਟਾਈਮ ਭਾਜੀ ਚੌਕੀਦਾਰ ਨੇ ਕਿਤੇ ਸੀਟੀ ਮਾਰੀ ਹੈ ਤੇ ਸੁੱਤਾ ਪਏ ਗਈ ਗੋਲ ਹੋ ਗਿਆ। ਤੂੰ ਉੱਠ ਕੇ ਬੈ ਯਾਰ ਚੋਂ ਇੱਕ ਭਾਈ ਨਿਕਲ ਰਿਹਾ ਤੇ ਇਦਾਂ ਦਾ ਮਸਤ ਕਹਿੰਦੇ ਨੇ ਲੱਗ ਜਾ ਚਿਰਾਗ ਡਗੜਿਆ ਕਿਤੇ ਏਦਾਂ ਦਾ ਮਸਤ ਆਪਣੇ ਮਾਮੇ ਨੂੰ ਕਹਿਣ ਡਿਆ ਹੁੰਦਾ ਵਾ ਆਪਣੀ ਭੈਣ ਨੂੰ ਹਟਾਓ। ਏਦਾਂ ਦਾ ਮਸਤ ਓਏ ਬੱਚੇ ਇੰਜ ਕਰਕੇ ਬੈਂਟੇ ਖੇਡਦੇ ਹੁਣ ਤਾਂ ਇੰਜ ਖੋਲਤਾ ਕੋਲ ਪਿੱਛੇ ਡੇਗਦਾ ਪੁੱਛੋ ਕੀ ਹੋਇਆ? ਮੈਂ ਬੈਂਟਾ ਲਗਾ ਗਿਆ ਉੱਪਰ। अस्सलाम वालेकुम नाज़रीन, टी टाइम में खुश आमदीद। ਓਲੇ ਓ ਓਏ ਓ ਨਹੀਂ ਚਾਹੀਦੀਆਂ ਮੈਨੂੰ ਕੋਠੀਆਂ ਬੰਗਲੇ, ਨਹੀਂ ਚਾਹੀਦੀਆਂ ਮੈਨੂੰ ਕੋਠੀਆਂ ਬੰਗਲੇ, ਮੈਨੂੰ ਬਸ ਤੇਰਾ ਪਿਆਰ ਚਾਹੀਦਾ ਯਾਰ ਚਾਹੀਦਾ ਓ ਬਸ ਨਾ ਪਿਆਰ ਚਾਹੀਦਾ ਓ ਯਾਰ ਚਾਹੀਦਾ ਬਸ ਨਾ ਪਿਆਰ ਚਾਹੀਦਾ। लो नाज़रीन देख लिया तुसी, मैं सिर्फ इन्ना ही किया, अगों भाई उन्होंने समेट लिया ना, ठीक है ना। मैं सिर्फ इन्ना ही किया अस्सलाम वालेकुम नाज़रीन, मैनू पता सी कि इन्हें कहना ही कहना। मैनू इन्हां दी आदतां दा, मैनू इन्हां दी नेचरां दा पता है। ਤੁਹਾਡੇ ਨਾਲ ਮੁਹੱਬਤ ਕਰਦੇ ਆ। मैनू पता किन्नी कुछ मुहब्बत करदा तू मैनू। ਮੈਂ ਤੁਹਾਡੇ ਨਾਲ ਇੰਨੀ ਮੁਹੱਬਤ ਕਰਦਾ ਵਾਂ ਕਿ ਇੰਨੇ ਤੁਹਾਡੇ ਬੱਚੇ ਨਹੀਂ ਕਰਦੇ ਹੋਣੇ, ਤੁਹਾਡੇ ਰਿਸ਼ਤੇਦਾਰ, ਤੁਹਾਡੇ ਭਰਾ ਨਹੀਂ ਕਰਦੇ ਹੋਣੇ ਜਿੰਨੀ ਮੁਹੱਬਤ ਮੈਂ ਕਰਦਾ ਤੁਹਾਡੇ ਨਾਲ। ਤੇ ਤੈਨੂੰ ਇੰਨਾ ਨਹੀਂ ਪਤਾ ਕਿ ਮੈਂ ਇਹ ਚੀਜ਼ਾਂ ਰੱਖਣੀਆਂ ਹੁੰਦੀਆਂ ਨਾਲ ਹੈ। ਇਹ ਮੈਨੂੰ ਚਾਹੀਦਾ, ਮੈਂ ਕੰਫਰਟੇਬਲ ਫੀਲ ਕਰਦਾ ਮੈਂ ਰੱਖ ਕੇ, ਇਹ ਮੈਂ ਅੱਗੇ ਰੱਖਣਾ ਹੁੰਦਾ ਵਾ। ਇਹ ਮੁਹੱਬਤ ਹੈ ਇਹਨਾਂ ਦੀ, ਇਹ ਮੁਹੱਬਤ ਭਾਲੂ ਨੂੰ ਫਾਰਜ ਪਾਤਾ, ਭਾਲੂ ਫੋਲਡ ਕਰ ਲਿਆ ਉਸਤਾਦ ਜੀ। ਉਹ ਥੱਲੇ ਰੱਖਣਾ ਭਾਜੀ, ਇਹ ਝੋਲੀ 'ਚ ਰੱਖਣਾ ਭਾਲੂ। ਮੁਹੱਬਤ ਉਹ ਹੁੰਦੀ ਜਿਹੜੀ ਨਜ਼ਰ ਨਾ ਆਵੇ, ਪਤਾ ਲੱਗੇ, ਮੇਰੇ ਦਿਲ ਨੂੰ ਪਤਾ ਲੱਗੇ ਤੂੰ ਕਾਹਦੀ ਮੁਹੱਬਤ ਕਰਦਾ। ਭਾਲ ਫਿਰਿਆ ਤੁਰਿਆ ਕਰੋ, ਵਾਕ ਕਰਿਆ ਕਰੋ, ਤੁਹਾਡਾ ਦਿਲ ਕਿੱਥੇ ਆ ਗਿਆ? ਠੀਕ ਹੈ ਨਾ, ਮੇਰਾ ਦਿਲ ਕਿੱਥੇ ਆ ਗਿਆ ਜੀ। ਇਹ ਮਿੱਠਾਪੁਰੀ ਹੈ ਜੀ, ਇਹੀ ਗੱਲਾਂ ਇਹਨਾਂ ਕੋਲ। ਲੱਖਾਂ ਰੁਪਈਆ ਕਮਾਂਡ ਹੈ, ਇਧਰੋਂ ਰੋਡ ਸਟੂਡੀਓ ਤੇ ਜਾਂਦਾ, ਉਧਰੋਂ ਸਲਮਾਨ ਅਰਸ਼ਦ ਦੇ ਨਾਲ, ਉਧਰੋਂ ਸ਼ਰਾਜ਼ ਦੇ ਕੋਲੋਂ ਲਹਿਦਾ ਪੈਸੇ ਲੈਂਦਾ, ਮੇਰੇ ਕੋਲ ਇਥੋਂ ਲਹਿਦਾ, ਟਿਕਟੌਕ ਤੋਂ ਲਹਿਦਾ। ਤੇ ਸ਼ਰਟ ਵੇਖ ਲਓ ਇਹਦੀ ਭਾਈ, ਸਿਰਫ ਇਹਦੀ ਸ਼ਰਟ ਵੇਖਣੀ ਨਾਜ਼ਰੀਨ, ਸਿਰਫ ਸ਼ਰਟ ਵੇਖਣੀ ਆ। ਬਿਲਕੁਲ ਸਹੀ। ਇਨਸਾਨ ਅੰਦਰ ਦਾ ਸ਼ੋਦਾ ਨਾ ਹੋਵੇ ਕਦੇ, ਕਿਉਂਕਿ ਜਿਹੜੀ ਖਾਸ ਚੀਜ਼ ਹੁੰਦੀ ਉਹ ਅੰਦਰ ਹੁੰਦੀ ਹੈ। ਵਾਹ ਵਾਹ ਵਾਹ। ਜੋ ਫਿਰ ਅੰਦਰ ਚੱਲਦੇ ਆ ਭਾਈ, ਖਾਸ ਚੀਜ਼ ਅੰਦਰ ਹੁੰਦੀ, ਖੂਬਸੂਰਤੀ ਸਾਹਮਣੇ ਨਜ਼ਰ ਆਉਂਦੀ ਹੈ ਨਾ, ਨਹੀਂ ਉਹਦਾ ਕੋਈ ਨਹੀਂ। ਇਨਸਾਨ ਨੂੰ ਖੂਬਸੂਰਤ ਹੋਣਾ ਚਾਹੀਦਾ, ਕਿਉਂਕਿ ਕੀਮਤੀ। ਇਹ ਵੇਖ ਲਓ ਭਾਜੀ ਮੈਂ ਮੇਰੀ ਗੱਲ ਸੁਣ, ਕਮ ਦਾ ਕਮ ਯਕੀਨ ਕਰ ਲਾ, ਮਾਫੀ ਦਾ ਮਿੱਠਾਪੁਰੀ ਜਦੋਂ ਆਇਆ ਸੀ ਨਾ ਮੇਰੇ ਕੋਲ, ਇਹ ਉਦੋਂ ਦੀ ਘੜੀ ਆ। ਲਓ ਜੀ ਆ ਵੇਖ ਲਓ, ਆ ਕੜੀ ਸਮੋਸੀਆਂ ਵੇਚਦਾ ਹੁੰਦਾ ਸੀ ਮਿੱਠੇ ਤੂੰ। ਇਹ ਕੜੀ ਉਹ ਬੱਸ ਕਰ ਯਾਰ, ਬੱਸ ਕਰ। ਉਸਤਾਦ ਜੀ ਆ ਕੜੀ, ਉਹ ਬੱਸ ਕਰ ਘੜੀ। ਉਸਤਾਦ ਜੀ ਆ ਕੜੀ ਦੀ ਗੱਲ ਕਰ। ਉਹ ਬਸ ਛੱਡ ਦੇ, ਛੱਡ ਦੇ, ਤੈਨੂੰ ਮੈਂ ਕਹਿ ਰਿਹਾ ਨਾ ਛੱਡ ਦੇ ਬਸ। ਯਾਰ ਤੂੰ ਉਸਤਾਦ ਜੀ ਮਾਫੀ ਦੇ ਦਿਓ। ਓਏ ਮਾਫੀ ਛੱਡ ਦੇ, ਤੁਸੀਂ ਮਾਫੀ ਦੇ ਦਿਓ ਭਾਈ, ਮੈਂ ਤੇ ਆਪਣਾ ਆਪ ਸਾਰਾ ਕੁਝ ਸਮੇਟ ਕੇ ਦੁਬਈ ਚੱਲਾਂ। ਮੈਂ ਆ ਗਿਆ ਤੁਹਾਡੇ ਕੋਲ ਭਾਈ, ਮੇਰੇ ਕੋਲ ਨਹੀਂ ਗੱਪ ਗੁਪਈਆ ਹੁੰਦਾ। ਉਸਤਾਦ ਜੀ ਤੁਸੀਂ ਸਾਨੂੰ ਗੱਲਾਂ ਕਰਨ ਦੇ ਲਾ ਮਾਫੀ ਦੇਵੇ। ਤੁਸੀਂ ਬੱਟ ਪੱਟੀ ਕਰਨ ਤੋਂ ਪਹਿਲੇ ਦੇਖਿਆ ਸੀ ਨੈਨਕਸ਼ ਕਿਦਾਂ ਸੀਗੇ? ਖੁੱਲੀ ਜੁੱਤੀ ਵਰਗਾ ਨੈਨਕਸ਼ ਉਸਤਾਦ ਤੁਹਾਡੇ। ਨਾਲੇ ਬੱਟ ਪੱਟੀ ਕਰਕੇ ਕਿਹੜਾ ਅੰਗਰੇਜ਼ ਇੱਧਰ ਸ਼ਿਫਟ ਕਰਤੇ ਤੁਸੀਂ? ਨਾਲੇ ਉਸਤਾਦ ਜੀ ਇਹਨਾਂ ਦੇ ਨਹੀਂ ਜਾਣਾ, ਇਹ ਖਰਚਦਾ ਹੀ ਬਹੁਤ ਘੱਟ। ਅੱਲਾ ਰੱਖੇ ਘਰ ਚ ਹੱਥਾ, ਉੱਥੇ ਹੀ ਆ, ਬਰਕਰਾਰ ਆ, ਆਲ ਨਾ ਖਰਾਬ ਹੋਇਆ, ਮਿੱਟੀ ਹੋਈ। ਓਏ ਨੋਨੀ ਅੱਜ ਯਾਰ ਉਹ ਗਾਣਾ ਸੁਣਾ ਜਿਹੜਾ ਤੂੰ ਕਦੇ ਨਾ ਸੁਣਾਇਆ ਹੋਵੇ, ਕਿਉਂਕਿ ਆ ਜਾ ਕੇ ਤੇਰੇ ਕੋਲ 3-4 ਦਿਖਾੜੇ ਆ। ਚੱਲ ਸੁਣਾ ਦੇ ਯਾਰ। ਲਾਣਾ ਬਾਬਾ। ਨਹੀਂ ਚਾਹੀਦੀਆਂ ਮੈਨੂੰ ਕੋਠੀਆਂ। ਇੱਕ ਮਿੰਟ ਨਹੀਂ ਚਾਹੀਦਾ ਨਾ ਮੈਨੂੰ, ਤੂੰ ਨਹੀਂ ਚਾਹੀਦਾ। ਤੈਨੂੰ ਕੋੜੀਆਂ ਕਰਾਂ ਨਹੀਂ ਚਾਹੀਦਾ, ਮੈਨੂੰ ਤੂੰ ਨਹੀਂ ਚਾਹੀਦਾ। ਇਹ ਜਿਹੜਾ ਪਹਿਲੇ ਸੁਣਾਇਆ ਸੀ, ਇਹ ਕੁੜੀ ਦੀ ਆਵਾਜ਼ ਸੀਗਾ? ਇਹ ਪਹਿਲੇ ਵੀ ਇਹੀ ਸੀਗਾ? ਇਹੀ ਸੀ। ਸਾਨੂੰ ਉਸਤਾਦ ਜੀ ਮੈਂ ਸੁਣਾ ਦਵਾਂ ਗਾਣਾ, ਉਸਤਾਦ ਜੀ ਫਿਰ ਮਿਹਰਬਾਨੀ ਦਾ। ਯਾਰ ਨਾ ਯਾਰ, ਪਹਿਲੇ ਉਹਨੂੰ ਸੁਣਾਣ ਦੇ ਯਾਰ। ਨਹੀਂ ਚਾਹੀਦੇ ਮੈਨੂੰ ਕੋਠੀਆਂ ਬੰਗਲੇ, ਨਹੀਂ ਚਾਹੀਦੇ ਮੈਨੂੰ ਕੋਠੀਆਂ ਬੰਗਲੇ, ਮੈਨੂੰ ਬਸ ਤੇਰਾ ਪਿਆਰ ਚਾਹੀਦਾ ਯਾਰ। ਉਸਤਾਦ ਜੀ ਬਸ ਨਾ ਪਿਆਰ ਚਾਹੀਦਾ ਉਸਤਾਦ ਜੀ ਹੁਣ ਯਕੀਨ ਹੀ ਨਹੀਂ ਆਉਂਦੀ। ਯਾਰ ਸਾਡੇ ਉਸਤਾਦ ਜੀ ਦੇਖ ਲਓ, ਭਾਲੜਾ ਖੋਲ ਕੇ ਬੈਠਾ ਉਹਦੇ। ਵੇਖ ਲਓ ਯਾਰ, ਇਹ ਇਹਨਾਂ ਦੇ ਘਰ ਟੀਵੀ ਹੈ, ਉਹਦੇ ਤੋਂ ਪਰਦਾ ਨਹੀਂ ਚੱਕਿਆ, ਐਨੀਮੇ ਹੋ ਕੇ ਦੇਖ। ਲੋਈ ਨਾਜ਼ਰੀਨ ਇਹਨਾਂ ਦੇ ਚਿੱਟੇ ਆ ਗਏ। ਇਹੀ ਗੱਲਾਂ। VCR ਲਿਆਂਦਾ ਉਸਤਾਦ ਜੀ ਨੇ, ਓਏ ਵਿੱਚ ਝਰੀ ਆਉਂਦੀ ਸੀਗੀ, ਓਏ ਹੋਏ। ਉਹ ਹੈਡ ਤੇ ਨੋਟ ਨਹੀਂ ਮਾਰੀ, ਤਾਂ ਪੂਰੀ ਕਾਪੀ ਮਾਰਨ ਡਿਆ। ਉਹ ਸਤਾਰ ਹੀ ਸਨ, ਵਿੱਚੋਂ ਹੀ ਖਿੱਚ ਲਈ ਸਾਰੀ। ਮੈਂ ਤੈਨੂੰ ਦੱਸ, ਤੂੰ VCR ਦੀ ਗੱਲ ਕਰ ਰਿਹਾ ਨਾ, ਮੈਂ ਇੱਕ ਦਿਨ ਨਾ ਸਪੀਕਰ ਮੰਗਾਏ JBL ਦੇ।
ਉਸਤਾਦ ਜੀ ਉਹ ਕੀ ਉਹ ਹੋਰ ਹੈ ਨਹੀਂ ਕਿ ਦੁਨੀਆ ਤੇ ਕੱਲੇ ਤੁਹਾਡੇ ਕੋਲ ਹੀ ਹੈ। ਲੇਕਿਨ ਉਹਨਾਂ ਦਾ ਰਿਜ਼ਲਟ ਬੋਲੀ ਓਏ ਉਧਰ ਲਿਆ ਇਧਰ ਪੜਾਈ ਅੰਦਰ ਮੈਂ ਯਾਰ ਪੁੱਠੀ ਕੇਸੜ ਤੁੰਨ ਕੇ ਤੇ ਟੀਵੀ ਐ ਵੇਖਣ ਦੇ ਸਾਰੇ ਇਹ ਇੰਜ ਹੁੰਦਾ ਭਲਾ ਇੰਜ ਹੁੰਦਾ ਭਲਾ ਸਾਰੀਆਂ ਕਹਿੰਦਾ ਕਿ ਇਸ ਟਾਈਮ ਮੈਂ ਸ਼ੁਰੂ ਚ ਰਿਵਰਸ ਕਰ ਲੈਣੀਆਂ ਹਾਂ ਪਰ ਰਿਵਰਸ ਕਰਦੇ ਰਹੇ ਸਵੇਰ ਹੋ ਗਈ ਦੇਣ ਚਲ ਗਏ ਆ ਬੜੀ ਯਾਰ ਫੜਾਈ ਜਰਾ ਯਾਰ ਫੜਾਈ ਜਰਾ ਉਸਤਾਦ ਜੀ ਕਿੰਨੇ ਦਾ ਲਿਆ ਇਹ ਓਏ ਆ ਉਸਤਾਦ ਜੀ ਇਹਦੇ ਚ ਗਾਣੇ ਹੈ ਕਿੰਨੇ ਆ ਸਾਨੂੰ ਇਹ ਨਹੀਂ ਸਮਝ ਆਉਂਦੀ ਜਾਨੀ ਕਿ ਦਾ ਤੁਸੀਂ ਉਹ ਵੇਖੇ ਮਸ਼ਹੂਰੀ ਚੱਲਦੀ ਏ ਉਸਤਾਦ ਜੀ ਵਰਗੇ ਬਜ਼ੁਰਗ ਨਾ ਨੌ ਕੋ ਚੰਡਾ ਚੁੰਡਾ ਖਾ ਕੇ ਤੇ ਹਮਾਵਣ ਗਣ ਕੇ ਉਹ ਤੇਰੇ ਕੋਲ ਭੋਰਾ ਸਾਲ ਬਲੌਗ ਨਹੀਂ ਪਈ ਅੱਛਾ ਆ ਚੀਜ਼ ਆਈ ਏ ਜੀ ਉਸਤਾਦ ਜੀ ਵਰਗੇ ਬਜ਼ੁਰਗ ਕਿੰਨੀ ਘਰੋਂ ਘੁੱਟ ਖਾ ਕੇ ਨਾ ਆਪਣੇ ਮੁੰਡਿਆਂ ਕੋ ਤੇ ਡਾਕਟਰ ਦੇ ਬੈਠੇ ਅਖਬਾਰ ਪੜ੍ਹਨ ਦੇ ਹੁੰਦੇ ਤੁਸੀਂ ਅਕਸਰ ਮਸ਼ਹੂਰੀ ਸੁਣੀ ਹੋਣੀ ਸਾਰੇ ਗਾਮਾ ਕਾਰਵਾ ਸਾਰੇ ਗਾਮਾ ਕਾਰਵਾ ਸਾਰੇ ਗਾਮਾ ਕਾਰਵਾ ਇਹਦਾ ਕੀ ਮਤਲਬ ਆ ਇਹਦੇ ਚ 5000 ਗਾਣਾ ਹੀਟ ਹੁੰਦਾ ਸੀ ਬਸ ਯਾਰ ਤੁਸੀਂ ਲਾਇਆ ਉਸਤਾਦ ਜੀ, ਚੱਲਦਾ ਪਿਆ ਜੇ ਚੱਲੀ ਇਹ ਮੈਨੂੰ ਦੁਬਈੋਂ ਲਿਆ ਦਿਓ ਕਿਨੂੰ ਬਗੈਰ ਕੁੰਡੀ ਵਾਲੇ ਵਾਸ਼ਰੂਮ ਚ ਇਹੋ ਜਿਹੇ ਮੂੰਹ ਵਾਲੇ ਬੰਦੇ ਬੈਠੇ ਹੁੰਦੇ ਐ ਲੱਤ ਲਾ ਕੇ। ਇਸ ਤਰ੍ਹਾਂ ਯਾਰ ਇਦਾਂ ਤੇਰੇ ਮੂੰਹ ਰਗੇ ਨਾ ਖੰਭੇ ਤੇ ਸਟੈਚੂ ਜਿਹੇ ਟੰਗੇ ਹੁੰਦੇ ਇੰਜ ਕਰਕੇ ਖਤਰਾ 440 ਕੋ ਇੱਕ ਬਾਈਆ ਆਇਆ ਮੈਂ ਕਹਿ ਦੂੰ ਇੱਕ ਮਿੰਟ ਸੱਚੀ ਮੁੱਚੀ ਯਾਰ ਮਿੱਠਾਪੁਰੀ ਓਏ ਤੇਰਾ ਕੋਈ ਲੂਮਾ ਦੇ ਰਾਬਤਾ ਰੂਬਤਾ ਹੈਗਾ ਵਾ ਵਾਪਸੀ ਕਿ ਨਹੀਂ ਸਾਜੀ ਹੈਗਾ ਸਾਜੀ ਬਸ ਉਹਨਾਂ ਨੇ ਸਲਾਮ ਦੁਆ ਰੱਖੀ ਮੈਂ ਤੈਨੂੰ ਕਹਿਣ ਦੇ ਬਾਅਦ ਚ ਮੇਰੇ ਤੇ ਗਿਲਾ ਨਾ ਕਰਨਾ ਸਿੱਧੀ ਸਾਫ਼ ਗੱਲ ਚ ਮਿੱਠਾਪੁਰੀ ਯਾਰ ਇਦਾਂ ਦੇ ਬਜ਼ੁਰਗ ਓਏ ਏਦਾਂ ਦੇ ਮੁੰਡੇ ਇਦਾਂ ਦੇ ਬਜ਼ੁਰਗ ਕੂਣੀ ਨੇ ਬਰਫ਼ ਤੋੜਨ ਲਈ ਆਈਟਮ ਕਰਕੇ ਦਿਖਾਉਂਦੇ ਨੇ ਹਾਂ ਹੋ ਗਿਆ 2 ਪੀਸ ਹੱਦੀਆਂ ਉਸਤਾਦ ਜੀ ਇੱਕ ਮੈਂ ਸੱਚੀ ਮੁੱਚੀ ਯਾਰ ਮੇਰੀ ਗੱਲ ਸੁਣ ਲੈ ਪਹਿਲੇ ਇਹ ਤਾਂ ਵੇਖਣਾ ਯਾਰ ਓ ਯਾਰ ਸੁੱਤੇ ਤੈਨੂੰ ਠੱਡ ਮਾਰ ਕੇ ਕਹਿੰਦਾ ਉੱਠ ਯਾਰ ਮੈਨੂੰ ਵੀ ਸੁਸਤੀ ਪੈਂਦੀ ਸੌਰੀ ਭਾਜੀ ਇੱਕ ਕੁੱਤਾ ਉੱਠ ਕੇ ਐ ਕਰਨ ਦੇ ਤੇ ਮਗਰੋਂ ਆਪ ਹੀ ਐ ਕਰਨ ਤਕੜਾਈ ਗਿਆ ਇੱਕ ਖੁਸਰੇ ਨੇ ਗੱਲ ਨਹੀਂ ਮੰਨੀ ਤੇ ਹੋ ਗਿਆ ਬਰੇ ਕਹਿੰਦਾ ਵਕਤ ਯਾਰ ਤਾਨਿਸ਼ ਕਲੀਸ਼ੇ ਕੁੱਤੇ ਦਾ ਮੂੰਹ ਖੋਲ ਕੇ ਇੰਜ ਵੇਖਣ ਡਿਆ ਮੈਂ ਕਿਹਾ ਕੀ ਕਹਿੰਦਾ ਮੇਰੀ ਟਾਫੀ ਡਿੱਗੀ ਮੈਂ ਸਮਝਿਆ ਇਹਨੇ ਖਾਧੀ ਉਹ ਯਾਰ ਉਹਨੇ ਖਾ ਲਈ ਤੇ ਖਾ ਲਈ ਇੱਕ ਕੁੱਤੇ ਨੂੰ ਕਹੀ ਜਾਵੇ ਵੇਲਾ ਭਰਾਵਾ ਫੇਰ ਤੇਰੇ ਉਹੀ ਕੰਮ ਨਾ ਆ ਵੇਖ ਨਾ ਇਹਨੇ ਮਾਦਰਤ ਨਾ ਯਾਰ ਮੈਂ ਸੁਣ ਕੇ ਕਰਿਆ ਕਰੋ ਯਾਰ ਇੱਥੇ ਹੀ ਆ ਯਾਰ 60 ਮਿੰਟ ਕੱਢਣੇ ਹੁੰਦੇ ਆ ਯਾਰ ਭਾਜੀ ਇੱਥੇ ਚੁੱਪ ਕਰ ਗਿਆ ਉਹ ਯਾਰ ਬੱਸ ਕਰਿਆ ਕਰੋ ਯਾਰ ਮੈਂ ਤੇ ਭਾਈ ਇੰਨਾ ਹੀ ਕਹਿਣ ਦਾ ਰਵਾਦਾਰ ਹੁੰਨਾ ਵਾ ਕਿ ਅਸਲਾਮ ਵਾਲੇਕੁਮ ਨਾਜ਼ਰੀਨ ਅੱਗੋਂ ਕਦੇ ਸ਼ੋ ਇੱਧਰ ਚਲੇ ਜਾਂਦਾ ਕਦੇ ਉੱਧਰ ਚਲੇ ਜਾਂਦਾ ਕਦੇ ਉੱਧਰ ਚਲੇ ਜਾਂਦਾ ਠੰਡ ਦੀ ਵਜ੍ਹਾ ਤੋਂ ਨਾ ਇੱਕ ਕੁੱਤਾ ਕੁੰਗੜ ਕੇ ਧੁੱਪ ਚ ਪਿਆ ਤੇ ਉਹਨੂੰ ਲੱਤ ਤੋਂ ਧਰੂ ਕੇ ਫੇਰ ਚਾਂਜ ਕਰਦਾ ਲੋ ਨਾਜ਼ਰੀਨ ਇਹ ਕਿੰਨੇ ਦਿਨ ਆਏ ਨੇ ਜੋ ਵੀ ਇਹ ਸਾਰਾ ਡਿਟੇਲ ਮੈਂ ਲਿਖੀ ਹੋਈ ਹੈ ਠੀਕ ਹੈ ਲੇਕਿਨ ਇਹ ਮਿੱਠਾਪੁਰੀਆ ਵੇਖ ਯਾਰ ਨਾਜ਼ਰੀਨ ਸੱਚੀ ਮੁੱਚੀ ਗੱਲ ਕਰਾਂ ਸ਼ੂਧ ਪੁਣਾ ਜਿਹੜਾ ਇਨਸਾਨ ਨੀਅਤਾਂ ਨਹੀਂ ਨਾ ਰਜਿਆ ਉਹ ਕਦੇ ਨਹੀਂ ਰਜ ਸਕਦਾ ਓਏ ਜਾ ਇੰਨੇ ਪੈਸੇ ਜੋੜ ਰਿਹਾ ਹੈ ਅੱਲਾ ਮਾਫ ਕਰੇ ਅੱਬੂ ਬਿਮਾਰ ਹੈ ਦਵਾਈ ਨਹੀਂ ਲਿਆ ਰਹੇ ਤੇ ਪੈਸੇ ਜੋੜੀ ਜਾਣ ਡਿਆ ਲਓ ਜੀ ਤੁਹਾਡੀ ਕੀ ਗੱਲ ਫਾਇਦਾ ਉਸਤਾਦ ਜੀ ਇੱਥੇ ਝੂਠੀ ਕਰਨਾ ਅੱਬੂ ਨੂੰ ਫੌਤ ਹੋਏ 6 ਸਾਲ ਹੋ ਗਏ ਮੈਂ ਉਹ ਉਹਦੀ ਗੱਲ ਕੀਤੀ ਮੈਂ ਉਹਦੀ ਗੱਲ ਤਾਇਆ ਆਪੂ ਦੀ ਗੱਲ ਕੀਤੀ ਉਹਨਾਂ ਨੇ ਮੈਂ ਉਦੋਂ ਹੀ ਗੱਲ ਕਰਨ ਡਿਆ ਤਾਇਆ ਅੱਬੂ ਪਹਿਲੇ ਤੇ ਫੌਤ ਹੋਏ ਆ ਉਦੋਂ ਦੀ ਗੱਲ ਠੀਕ ਹੈ ਨਾ ਮੈਂ ਉਹਦੀ ਗੱਲ ਤੁਹਾਨੂੰ ਕੀ ਪਤਾ ਅੱਬੂ ਮੇਰੇ ਫੌਤ ਹੀ ਦਵਾਈ ਨਾ ਹੋਇਆ ਮੈਂ ਤਾਂ- ਰਾਤ ਦੇ ਟਾਈਮ ਭਾਜੀ ਚੌਕੀਦਾਰ ਨੇ ਕਿਤੇ ਸੀਟੀ ਮਾਰੀ ਹੈ ਤੇ ਸੁੱਤਾ ਪਿਆ ਗਈ ਗੋਲ ਹੋ ਗਿਆ ਉਹ ਤੂੰ ਉੱਠ ਕੇ ਮੈਂ ਅੱਛੀ ਗੱਲ ਸੀ ਯਾਰ ਚੌਕੀਦਾਰ ਨੇ ਸੀਟੀ ਮਾਰੀ ਤੇ ਆਪਣੇ ਘਰ ਦੇ ਜੀਵਨ ਨੂੰ ਵੇਖਣ ਡਿਆ ਚੌਕੀਦਾਰ ਨੇ ਸੀਟੀ ਮਾਰੀ ਹੈ ਫੈਸਲ ਭਾਈ ਚੌਕੀਦਾਰ ਨੇ ਸੀਟੀ ਮਾਰੀ ਤੇ ਜਾ ਕੇ ਲੋਕਾਂ ਨੂੰ ਦੱਸ ਦਿਓ ਉਹਨੇ ਸੀਟੀ ਚੌਕੀਦਾਰ ਨੇ ਸੀਟੀ ਮਾਰੀ ਹੈ ਤੇ ਗੱਡੀ ਨੂੰ ਖੜੀ ਨੂੰ ਕਿੱਕ ਮਾਰਤੀ ਯਾਰ ਇਦਾਂ ਦੇ ਪਹਿਲਵਾਨ ਅੱਲਾ ਮਾਫੀ ਦੇਵੇ ਆ ਸੁੱਤੇ ਹੋਣਾ ਤੇ ਆਪਣਾ ਖਰਾਟਾ ਮਾਰ ਕੇ ਨਾਲ ਤਾਂ ਵੀ ਇਹਨੇ ਐਦਾਂ ਦੇ ਮਸਤ ਬੱਚੇ ਹਰ ਬੰਦੇ ਨੂੰ ਐਦਾਂ ਦੇ ਮਸਤ ਹਰ ਬੰਦੇ ਨੂੰ ਕਹਿੰਦੇ ਨੇ ਤੈਨੂੰ ਅੱਬੂ ਕਹਿ ਜਾਵਾਂ ਅੱਬੂ ਕਹਿ ਜਾਂ ਤੈਨੂੰ ਇਸ ਤੋਂ ਪਹਿਲੇ ਇਹਨੇ ਪਹਿਲਵਾਨ ਕਹਿਣਾ ਇਹਨੇ ਚਿੜੀਆ ਘਰ ਜੀ ਤੂੰ ਸਿਰਫ ਨੂੰ ਭੇਜ ਕੇ ਗਿਆ ਖਾਬ ਡਰ ਕੇ ਜਗਦੀ ਭਾਈ ਮਿੱਠੇ ਵਰਗਾ ਮਸਤ ਗੋਲੇ ਵਾਲੀ ਰੇੜੀ ਤੇ ਗਲੋਤਾ ਕਹਿ ਦੋ ਨਾ ਖੜ ਗਿਆ ਯਾਰ ਮੈਂ ਏਦਾਂ ਦਾ ਐਦਾਂ ਦਾ ਸੱਚੀ ਐਦਾਂ ਦਾ ਮਸਤ ਮਜ਼ਾਕ ਚ ਬਣ ਮੈਂ ਅੱਬੂ ਤੇ ਦੇਖਿਆ ਤੁਸੀਂ ਮੈਂ ਅੱਬੂ ਤੇ ਗਈ ਮੈਂ ਅੱਬੂ ਤੇ ਗਈ ਨਹੀਂ ਮੈਂ ਅੱਬੂ ਤੇ ਗਈ ਯਾਰ ਇਦਾਂ ਦਾ ਮਸਤ ਬਰਾਤ ਚ ਹੁੰਦਾ ਹੈ ਕੋਈ ਮੈਂ ਮਿੱਠੇ ਚੋਂ ਨਹੀਂ ਖਾਂਦਾ ਜਿਹੜੇ ਲਵਾਉਂਦੇ ਐਦਾਂ ਦਾ ਮਸਤ ਬਰਾਤ ਤੇ ਕਹਿੰਦਾ ਹੁੰਦਾ ਰੋਟੀ ਖੁੱਲ ਗਈ ਆ ਉਹ ਨਹੀਂ ਮਸਤ ਹੋ ਸਕਦਾ ਅੱਛਾ ਮਸਤ ਕਹਿੰਦੇ ਯਾਰ ਇਦਾਂ ਦਾ ਭਾਜੀ ਇਦਾਂ ਦਾ ਬਸ ਲਾੜ ਦੇ ਬਿਲਕੁਲ ਸਾਹਮਣੇ ਖੁਦ ਹੋਣੇ ਵੀ ਭੱਜ ਜਾ ਟਾਈਮ ਹਾਂਜੀ
ਇਦਾਂ ਦਾ ਮਸਤ ਬਰਾਤ ਹੋਟਲ ਦੇ ਅੰਦਰ ਵੜਨ ਤੋਂ ਬਾਅਦ ਪੁੱਛਣਾ ਪੈਲ ਲਟਾਏ ਯਾਰ ਇਦਾਂ ਦੇ ਮਸਤ ਨੇ ਸੋਹਣੀ ਵੱਡੀ ਘੜੀ ਲਈ ਹੋਣੇ, ਕੋਈ ਕਹੇ ਮਸਤਾ ਘੜੀ ਦੇਖੋ ਅੰਮੀ ਦੀ ਮੈਂ ਦਿਖਾਣੀ ਇਹ ਅੰਮੀ ਦੀ ਨਹੀਂ ਹੁੰਦੀ ਘੜੀ। ਯਾਰ ਐਡਾ ਸਾਫ ਸੁਥਰਾ ਮੰਗਣ ਵਾਲਾ ਸੀਗਾ ਤੇ ਮਸਤ ਸੀਗਾ, ਆ ਕੇ ਸਾਰਿਆਂ ਨੂੰ ਇਹੀ ਕਹਿਣਾ 10 ਰੁਪਏ ਆਈ। ਯਾਰ ਇਦਾਂ ਦਾ ਬੱਚਾ ਗੇਮਾਂ ਤੇ ਖਲੋਤਾ ਹੋਵੇ ਨਾ, ਤੇ ਗੇਮਾਂ ਦਾ ਮਾਲਕ ਹੋਊਗਾ, ਓਏ ਆ ਗੇਮ ਤੈਨੂੰ ਹੋਈ ਆ ਜਨਾਨਿਆਂ ਨੇ ਆ। ਏਦਾਂ ਨਾ ਮਸਤ ਕਿਸੇ ਦੇ ਪਰੋਣੇ ਆਏ ਹੋਣ ਨਾ ਤਾਂ ਉਹਨਾਂ ਨੇ ਉਹਨੇ ਘਟ ਆਣਾ ਲਗਾ ਓਏ ਯਾਰ ਪੁਰਾਣੇ ਆਏ ਹੁਣ ਤੇ ਏਦਾਂ ਦਾ ਮਸਤ ਕਹਿੰਦਾ ਹੁੰਦਾ ਸਾਡੀ ਹਲਾਈ ਸਾਡੀ ਹਲਾਈ। ਇਦਾਂ ਦਾ ਮਸਤ ਸਾਡੀ ਵੀ ਸੁਣਨੀ ਪਾ ਸੁਣ ਕੇ ਕੋਈ ਮਗਰ ਨਹੀਂ ਲੱਗਾ ਸੁਣ ਕੇ। ਮਿੱਠੇ ਅੱਜ ਇੱਥੇ 4 ਹੀ ਵਜਣਗੇ। ਚੱਲ ਆ ਯਾਰ ਫਿਰ ਮਿੱਠੇ ਆ ਲੈ ਹੁਣ ਕੱਲੀ ਕੱਲੀ ਗੱਲ ਹੀ ਆ। ਇਦਾਂ ਦਾ ਮਸਤ ਇੱਥੇ ਪੀਲਾ ਨਿਸ਼ਾਨ ਲੱਗਦਾ, ਪੁੱਛੋਗੇ ਅੰਗ ਪਾਟ ਗਿਆ ਸੀ। ਤੁਹਾਡੀ ਵਾਰੀ ਹੁਣ ਉਹਨਾਂ ਦੀ ਵਾਰੀ। ਅੱਛਾ ਜਿਹੜਾ ਹੁੰਦਾ ਏਦਾਂ ਦਾ ਮਸਤ ਸਕੂਲ ਦੀ ਛੁੱਟੀ ਤੋਂ ਬਾਅਦ ਕਹਿਣ ਲੱਗਾ ਡੂਗਣ ਵਿੱਚ ਪੜਦਾ ਡੂਗਣੀ ਪੰਗੂ ਇੱਕ ਹਾਂ ਹੋ ਗਿਆ ਆ ਗਿਆ ਓਕੇ ਹੋ ਗਿਆ। ਇਦਾਂ ਦਾ ਮਸਤ ਪੰਗੂੜੇ 'ਚ ਬੈਠਾ ਹੁੰਦਾ, ਉੱਪਰ ਵਾਲੇ ਪੰਗੂੜੇ ਜਾ ਕੋਲ ਉੱਥੇ ਕੋ ਮੈਨੂੰ ਪੀਆ ਹੀ ਸ਼ੁਭਾਤ ਲੈ ਏਦਾਂ ਦਾ ਮਸਤ ਪੰਘੂੜੇ 'ਚ ਬੈਠਾ ਹੋਵੇ ਨਾ, ਉਹ ਗੋਲ ਜਿਹਾ ਉੱਤੇ ਜਾਵੇ ਤੇ ਰੋਲਾ ਪਾ ਇਹ ਭਾਈ ਮਿੱਠੇ ਵਰਗਾ ਮਸਤ ਉਹ ਕਸ਼ਤੀ ਵਾਲਾ ਝੂਲਾ ਨਹੀਂ ਉਹਦੇ ਬਾਹਰ ਖਲੋ ਕੇ ਆਈ ਕਰਦਾ ਉਹ ਕਸ਼ਤੀ ਵਾਲਾ ਝੂਲਾ ਨਹੀਂ ਹੁੰਦਾ, ਉਹ 'ਚ ਬਹਿ ਕੇ ਖੱਪ ਪਾਤੀ ਇਹ ਕੀ ਚੱਪੂ ਹੀ ਨਹੀਂ ਹੈਗਾ। ਏਦਾਂ ਦਾ ਮਸਤ ਮਈਅਤ ਦੇ ਸਾਹਮਣੇ ਖਲੋ ਕੇ ਨਾ ਘੰਟਾ ਪਹਿਲੇ ਸਹੀ ਸੀਗਾ। ਯਾਰ ਵਾਲਦਾ ਦੀ ਫਲੈਸ਼ ਹੋਵੇ ਬੇਟੀ ਹੋਵੇ। ਓਏ ਸੁਣ ਕੇ ਸੁਣਦਾ ਨਹੀਂ ਪਿਆ ਤੂੰ। ਤੁਸੀਂ ਇਕੱਲੇ ਸੁਣ ਰਹੇ ਹੋ, ਉਹਨਾਂ ਨੂੰ ਦੱਸੋ ਨਾ। ਇਹੋ ਜਿਹਾ ਤੇ ਕਾਲੂ ਵਰਗਾ ਮਸਤ, ਹਾਂ ਕਾਲੂ ਵਰਗਾ ਮਸਤ ਕਿਸੇ ਦਾ ਹੱਥ ਫੜ ਕੇ ਕਹਿੰਦਾ ਆ ਮੁੰਡੇ ਨੇ ਮਾਰਿਆ। ਯਾਰ ਜਦੋਂ ਵਾਲਦਾ ਦੀ ਖੁਆਇਸ਼ ਹੋਵੇ ਨਾ ਬੇਟੀ ਹੋਵੇ, ਤੇ ਵਾਲਦ ਦੀ ਖੁਆਇਸ਼ ਹੋਵੇ ਬੇਟਾ, ਤੇ ਅੱਲਾ ਦੋਵੇਂ ਸੁਣ ਲੈ ਤੇ ਇਦਾਂ ਦਾ ਪੁੱਤਰ ਪੈਦਾ ਹੁੰਦੇ। ਯਾਰ ਭਾਈ ਮਿੱਠੇ ਵਰਗਾ ਮਸਤ ਹੱਸ ਰਹੇ ਤਵੇ ਯਾਦ ਭਾਈ ਮਿੱਠੇ ਵਰਗਾ ਮਸਤ ਪਕੌੜੇ ਵਾਲੀ ਦੁਕਾਨ ਤੇ ਖਲੋ ਕੇ ਸਿਰਫ ਇਹੀ ਕਹਿਣ ਦਾ ਓਏ ਸੜ ਚਲੇ ਆਹ ਯਾਰ ਇਦਾਂ ਦੇ ਬੰਦੇ ਨੂੰ ਨਾ ਮੱਲੇ ਦੇ ਸਿਆਣੇ ਕਹਿੰਦੇ ਤੈਨੂੰ ਬਹੁਤ ਸ਼ੌਕ ਆ ਕੁੜੀਏ ਮੁੰਡਾ ਬਣਨ ਦਾ। ਕੁੜੀਏ ਭਾਈ ਮਿੱਠੇ ਵਰਗਾ ਮਸਤ ਬਰਾਤ ਵਾਲੇ ਦਿਨ ਸਭ ਤੋਂ ਪਹਿਲੇ ਬੱਸ 'ਚ ਬਹਿ ਕੇ ਕਹਿਣਾ ਸੂਰ ਤੋੜ ਆ ਜਾਣਗੇ ਆਪੇ। ਇਦਾਂ ਦਾ ਮਸਤ ਕਵਾਲ ਲੱਗੇ ਬੈਠਾ, ਕਵਾਲੀ ਕਰਕੇ ਘਰ ਚਲ ਜਾਣਾ, ਫਿਰ ਵੀ ਉਹ ਘਰ ਚਲਾ ਗਿਆ ਵਿਚਾਰਾ ਯਾਰ। ਏਦਾਂ ਦਾ ਮਸਤ ਵੀ ਤਰਲੇ ਕਰਕੇ ਕੋਆਲਾਂ ਨਾਲ ਰਲ ਕੇ ਕਹਿੰਦਾ ਮੈਂ ਤਾੜੀ ਤੇ ਇੱਧਰ ਮਾਰਦੇ ਯਾਰ ਇਹ ਮੀਟਰ ਰੀਡਿੰਗ ਕਰਨ ਵਾਲਾ ਆਵੇ ਨਾ ਤੇ ਇਦਾਂ ਦਾ ਮਸਤ ਕਹੂਗਾ ਭੁੰਡੀ ਕਰਾਣੀ ਕਹਿੰਦਾ ਸਭ ਤੋਂ ਪਹਿਲੇ ਘਰ ਨਿਕਲ ਕੇ ਓਏ ਸੁਣ ਕੇ ਕਹਿਣੇ ਪਾਗਲ ਹੋ ਹਾਂਜੀ ਉਹ ਵੀ ਨਹੀਂ ਸੁਣਨੇ ਨਹੀਂ ਸੁਣ ਸੁਣ ਕੇ ਯਾਰ ਸੁਣ ਕੇ ਏਦਾਂ ਦਾ ਮਸਤ ਘਰੋਂ ਨਿਕਲਦਾ ਸਾਰੀ ਸਵੇਰੇ ਕਹੂਗਾ ਗੈਸ ਨਹੀਂ ਹੋਣ ਇਦਾਂ ਦਾ ਮਸਤ ਨਾ ਹਲਕਾ ਹਲਕਾ ਫੁੱਫੋ ਕੋ ਜਾ ਕੇ ਫੁੱਫੋ ਮੁੱਛੋ ਰੋਕ ਲੋ। ਇਹ ਤਾਂ ਇਹਦੇ ਵਾਲਾ ਮਸਤ ਜਿਹੜਾ ਨਾ ਜੁਗਤ ਬਾਜ਼ ਵੀ ਉਹਦਾ ਸਨੇਹ ਵਾਲਾ ਵਾ ਯਾਰ ਐਡਾ ਮੋਟਾ ਮਸਤ ਓਏ ਸਕੇ ਪਿਓ ਦਾ ਪਰਸ ਨਾ ਵਟਾਂ ਲਕੋ ਕੋਈ ਲੱਭ ਲੋ ਕਿੱਥੇ ਆ ਢੇਡ ਦੇ ਵਟ ਨਹੀਂ ਹੁੰਦਾ। ਮਿੱਠਾ ਹੀ ਹੈ ਯਾਰ। ਉਹ ਨਹੀਂ ਭਾਈ ਨਹੀਂ ਲੈ ਮਿੱਠਾ ਵੱਡਾ ਫਰੇਮ ਮਹਾਨ ਕਸਮ ਵਾਲੀ ਗੱਲ ਮਿੱਠਾ ਮਾਸ਼ਾਅੱਲਾ। ਵੈਸੇ ਛੇੜਦੇ ਆ ਬਾਕੀ ਉਸਤਾਦ ਜੀ ਮੈਂ ਤੁਹਾਡਾ ਹਿਸਾਬ ਲਾਇਆ ਵਾ। ਸਾਇੰਸਦਾਨ ਬਣ ਗਿਆ ਮਿੱਠਾ। ਉਹ ਤਜਰਬੇ ਵਾਲੀਆਂ ਸ਼ੀਸ਼ੀਆਂ ਨਹੀਂ ਰੱਖੀਆਂ ਹੁੰਦੀਆਂ ਕਿ ਚਾਹ ਪਾਓ ਕੈਮੀਕਲ ਚ, ਨਾਲ ਇੱਕ ਚ ਚਾਹ ਵੀ ਪਾ ਕੇ ਰੱਖੀ। ਬਾਕੀ ਮਿੱਠੇ ਵਰਗਾ ਮਸਤ ਨਾ ਯਾਰ ਮੈਂ ਤੁਹਾਨੂੰ ਸਾਇੰਸਦਾਨਾਂ ਤੇ ਲੈ ਕੇ ਜਾਂਦੇ ਹਾਂ, ਤੁਸੀਂ ਆਖਰੀ ਇੱਕ ਰਾਈ ਸੀ ਮੈਨੂੰ ਪਤਾ ਕੀ ਗੱਲ ਨਾਜ਼ਰੀਨ, ਸਭ ਤੋਂ ਪਹਿਲੇ ਨੰਬਰ ਤੇ ਇੱਕ ਚੀਜ਼ ਮੈਂ ਗੱਲ ਕਰਾਂਗਾ, ਸਭ ਤੋਂ ਪਹਿਲੇ ਆਪਣੀ ਗ੍ਰਿਫਤ ਮਜ਼ਬੂਤ ਰੱਖੋ। ਦੂਸਰੇ ਨੰਬਰ ਤੇ ਆਈ ਮਿਸ ਯੂ ਉਸਤਾਦ ਜੀ ਨੂੰ ਮੈਂ ਬਹੁਤ ਜ਼ਿਆਦਾ ਮਿਸ ਕਰ ਰਿਹਾ। ਉਹ ਤੇ ਜਾਨ ਤੀਸਰੇ ਮਾਫੀ ਦੇ ਨੰਬਰ ਦਿਓ ਤੇ- ਭਾਨ ਫੈਸਲ ਕਸਮ ਵਾਲੀ ਗੱਲ ਹੈ। ਮਾਨਨਾ ਇੱਕ ਦਿਨ ਉਸਤਾਦ ਜੀ ਦੀ ਟਿਕਟ ਕੈਂਸਲ ਹੋਈ ਸੀਗੀ ਤੇ ਸਭ ਤੋਂ ਬਹੁਤਾ ਤੁਸੀਂ ਰੋਏ ਵੀ ਹੋ ਕਿੱਧਰ ਕੈਂਸਲ ਹੋ ਗਈ ਆ ਕੋ ਗਾਡਾ ਜਾਣਾ ਚਾਹੀਦਾ ਸੀ, ਅਸੀਂ ਕੋਲੋਂ ਲੱਖ ਪਾ ਦਨੇ ਹੁਣ ਬਾਹਰ ਪਤਾ ਹੀ ਨਹੀਂ ਹੈਗਾ ਟਿਕਟ ਕਿੱਦਾਂ ਆਇਆ, ਤਾਂ ਜਹਾਜ਼ ਬੂਏ ਗਲਵਾਤੀ ਹੁਣ ਕਿੱਦਾਂ ਜਾਣਾ। ਇਹ ਗੱਲਾਂ ਤੁਸੀਂ ਕੀਤੀਆਂ ਸੀਗੀਆਂ। ਬਾਹਰ ਬੈਠੇ ਕਹਿੰਦੇ ਯਾਰ ਸ਼ੋਅ ਪੂਰੇ ਕਰਕੇ ਜਾਇਆ ਕਰਨਾ, ਕਿਹੜੀ ਗੱਲ ਹੈ ਯਾਰ ਘਰ ਕੰਮ ਹੁੰਦਾ ਸਾਡੇ। ਮਿਸ ਯੂ ਜਿਹੜਾ ਚਲਾਇਆ ਉਸਤਾਦ ਜੀ ਹੁਣ ਭਾਈ ਫੈਸਲਾ ਹਾਂ ਜਿੱਦਨ ਫਲੈਟ ਮਿਸ ਹੋਈ
ਉਸ ਤੋਂ ਅਗਲਾ ਦਿਨ ਸਾਰੀ ਰਾਤ ਸਾਰਾ ਦਿਨ ਉਸਤਾਦ ਜੀ ਇੱਥੇ ਰਹੇ, ਆਏ ਹੀ ਨਹੀਂ। ਬੜੇ ਨਹੀਂ ਨਹੀਂ ਮੈਨੂੰ ਖੁਦਾ ਦੀ ਕਸਮ ਹੈ, ਮੈਨੂੰ ਨਹੀਂ ਪਤਾ, ਮੈਨੂੰ ਅਗਲੇ ਦਿਨ ਪਤਾ ਲੱਗਾ ਯਾਰ ਉਸਤਾਦ- ਤੇ ਦੂਜੇ ਨੰਬਰ ਤੇ ਇੱਕ ਹੋਰ ਗੱਲ ਮਿੱਠੇ, ਮੇਰੀ ਗੱਲ ਕੰਪਲੀਟ ਹੋ ਲੈਣ ਦੇ। ਇਹ ਸੀਟ ਤੇ ਨਾ ਸਿਰਫ ਉਸਤਾਦ ਜੀ ਜੱਚਦੇ ਨੇ, ਅਸੀਂ ਤੇ ਸਿਰਫ ਫਾਰਮੈਲਿਟੀ ਪੂਰੀ ਕਰਨੇ। ਚਲੋ ਇੱਧਰ ਆਇਓ ਤੁਸੀਂ। ਮੈਂ ਤਰਲੇ ਕੀਤੇ, ਮੇਰਾ ਅੱਲਾ ਜਾਣਦਾ, ਮੈਂ ਕਾਲੂ ਦੇ ਤਰਲੇ ਕੀਤੇ। ਮੈਂ ਕਿਹਾ ਯਾਰ ਕਾਲੂ ਭਾਈ ਤੁਸੀਂ ਇੱਥੇ ਬੈਠੋ, ਮਿੱਠੇ ਭਾਈ ਨੂੰ ਕਿਹਾ ਮੈਂ ਕਿਹਾ ਯਾਰ ਤੁਸੀਂ ਇੱਥੇ ਬੈਠੋ, ਕਿਉਂਕਿ ਅਸੀਂ ਨਾਲ ਲੈ ਕੇ ਟੁਰਦੇ ਨਹੀਂ, ਰਹਿੰਦੇ ਨਹੀਂ, ਦੂਸਰੇ- ਨਹੀਂ, ਤੋਬਾ 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 ਨਾਜ਼ਰੀਨ, ਸ਼ੋਅ 'ਚ ਕਿੱਦਾਂ ਬਦਲ ਜਾਂਦੇ ਆ। ਆਹੋ, ਮੈਨੂੰ ਕਾਲਜ ਤੋਂ ਫੜ ਕੇ ਲੈ ਆਇਆ ਇਹਨਾਂ ਨੇ। ਹੁਣ ਹੀ ਲੜਨ ਦੇ ਸੀ ਇੱਧਰੋਂ, ਤੂੰ ਬਹੁਤਾ ਚੌਧਰੀਆਂ ਮੈਂ ਪੈਣਾ ਵਿੱਚ। ਤੁਸੀਂ ਆਪੇ ਸਾਰਿਆਂ ਨੂੰ ਪਤਾ, ਸਾਰਿਆਂ ਨੂੰ ਪਤਾ। ਉਸਤਾਦ ਜੀ ਤੋਂ ਬਾਅਦ ਮੇਰਾ ਹੱਕ ਆ ਇੱਥੇ, ਤੁਸੀਂ ਨਹੀਂ, ਨਹੀਂ ਨਹੀਂ ਕਿਹਾ। ਨਹੀਂ ਭਾਈ ਇਸ ਅੱਗੇ ਕਿਹਾ ਵਾ ਕਦੇ ਵੀ ਨਹੀਂ। ਉਸਤਾਦ ਜੀ ਤੋਂ ਬਾਅਦ ਮਿੱਠਾ ਇੱਥੇ ਪੈ ਗਏ ਲੈ। ਹਾਂਜੀ ਭਾਜੀ ਬੁਰਸ਼ ਕਰਦੇ ਕਰਦੇ ਨੇ ਇੰਨੀ ਝੱਗ ਮੂੰਹ ਤੇ ਲਾ ਲਈ, ਕਮਾਈ ਕਹਿੰਦੀ ਪੁੱਤ ਹੁਣ ਛੇਪ ਵੀ ਕਰ ਲਾ। ਯਾਰ ਇੰਨਾ ਬੁਰਸ਼ ਕੀਤਾ, ਇੰਨੀ ਝੱਗ ਬਣ ਗਈ, ਉਤੋਂ ਲੋਕ ਆਪਣੇ ਭਾਂਡੇ ਵੀ ਧੋਣ ਲੱਗੇ ਲਾ ਕੇ। ਸੁੱਤੀ ਵੀ ਬਾਂਦਰੀ ਦੇ ਸਿਰ ਤੇ ਤੋਲੀਆ ਰੱਖ ਕੇ ਆਪਣਾ ਸਿਰ ਦੇ ਕੇ ਗਾਣਾ ਗਾਉਂਦਾ, ਤੁਮ ਹੀ ਹੋ। ਆਓ ਜੀ, ਜਾਗਦੇ ਨੂੰ ਥੱਪੜ ਮਾਰਨ ਦੀ। ਯਾਰ ਗਲੀ ਚ ਨੰਗਾ ਤੇ ਕੁੱਤਾ ਨੂੰ ਐਵੇਂ ਖੰਡਿਆ, ਕਹਿੰਦਾ ਲੱਗਦਾ ਨੇ ਪਛਾਣ ਲਿਆ ਮੈਨੂੰ। ਇੱਕ ਨਿੱਕੀ ਜਿਹੀ ਬਾਂਦਰੀ ਦੇ ਇੱਥੇ ਹੱਥ ਰੱਖ ਕੇ ਕਰੇ ਯਾਰ ਬਾਂਦਰੀਅਲ ਵੇਖ ਕੇ ਕਹਿੰਦਾ ਪਰਦਾ ਕਰੀ ਜਾ, ਬਦਮਾਨਸ ਨੇ ਲੰਘਣਾ ਵਾ। ਭਾਈ ਫੈਸਲ ਨੇ ਮੋਢੇ ਤੇ ਬਾਂਦਰੀ ਭਾਈ ਤਾਂ ਕਿੰਨੀ ਬੜੀ ਜਗ੍ਹਾ ਬਚ ਗਈ, ਤੇ ਬਾਂਦਰੀ ਕਹਿੰਦੇ ਇੱਧਰ ਕੀ ਰੱਖਣਾ। ਜਗ੍ਹਾ ਬੜੀ ਸੀ ਨਾ। ਕੀ ਬਾਤ। ਯਾਰ ਇੱਥੇ ਭਾਈ ਮਿੱਠੇ ਵਰਗਾ ਮਸਤ ਆਪਣੇ ਘਰਦਿਆਂ ਨੂੰ ਵੀ ਨਾਲ ਹੀ ਬਿਸਤਬਾ ਕਿੱਦਾਂ ਚੰਗੇ ਭਲੇ ਪਰੋਣੇ ਆਏ ਤੇ ਉਹਨੂੰ ਕਹਿੰਦਾ ਇਹਨਾਂ ਕੋ ਪੈਸੇ ਹੀ ਨਹੀਂ। ਏਦਾਂ ਦਾ ਨੰਨਾ ਮੁੰਨਾ ਜਿਹਾ ਮਸਤ ਨਾ, ਅੱਬਾ ਆ ਕੇ ਰਿਮੋਟ ਫੜਨ ਤੇ ਰਿਮੋਟ ਕਵੇ, ਅੱਬਾ ਵੇਖ ਕੇ ਕਵੇ ਓਏ ਤੇ ਬਟਨ ਕਿਵੇਂ ਮੇਕ ਹੋ ਗਿਆ। ਏਦਾਂ ਦਾ ਮਸਤ ਓਏ ਬੱਚੇ ਇੰਜ ਕਰਕੇ ਬੈਂਟੇ ਖੇਡਦੇ ਹੁਣ ਤਾਂ ਇੰਜ ਖੋਤਾ ਖੋਤਾ ਪਿੱਛੇ ਡੇਗਦਾ, ਪੁੱਛੋ ਕੀ ਹੋਇਆ? ਮੈਂ ਬੈਂਟਾ ਲਗਾ ਹੋ ਗਿਆ ਉੱਪਰ। ਏਦਾਂ ਦਾ ਮਸਤ ਆਪਣੇ ਮਾਮੇ ਨੂੰ ਕਹਿਣ ਡਿਆ ਹੁੰਦਾ ਵਾ, ਆਪਣੀ ਭੈਣ ਨੂੰ ਹਟਾ। ਉਹ ਪਾਗਲਾ ਮਾਂ ਵੀ ਤੇ ਹੈ ਹੀ ਆ। ਏਦਾਂ ਦਾ ਮਸਤ ਫੁੱਲ ਬਾਰਿਸ਼ ਹੋਵੇ ਨਾ ਤੇ ਪਰਨਾਲਿਆਂ ਕੋ ਪਾਣੀ ਪੀ ਕੋ ਮਿੱਠਾ ਘੱਟ ਸੀ। ਐਦਾਂ ਦਾ ਸੋਹਣਾ ਮਸਤ ਪੰਚਾਇਤ ਚ ਉੱਠ ਕੇ ਕਹਿੰਦਾ ਮੈਂ ਖੁਦ ਮੁਖਤਾਰ ਹਾਂ, ਜੋ ਮਰਜ਼ੀ ਕਰਾਂ। ਏਦਾਂ ਦੇ ਮਸਤ ਦੇ ਨਾਮ ਪ੍ਰਾਪਤੀ ਹੁੰਦੀ ਹੈ ਤੇ ਮੂੰਹ ਨਹੀਂ ਲਾਉਣ ਦਿੰਦੇ, ਮੈਂ ਕਿਉਂ ਸਾਈਨ ਕਰਾਂ। ਏਦਾਂ ਦਾ ਮਸਤ ਜਿੱਧਰੋਂ ਮਸਵਾਕ ਦੀ ਬੁਰਸ਼ੀ ਬਣੀ ਹੁੰਦੀ ਨਾ, ਉਹ ਪਿੱਛੇ ਰੱਖ ਕੇ ਤਾਂ ਦੂਜੀ ਸਾਈਡ ਕਰਕੇ ਕਿਉਂਕਿ ਮਸਤ ਤਾਂ ਖਰਾਬ ਹੋ ਜਾਣੀ ਭਾਜੀ। ਉਹ ਤਾਂ ਜ਼ਰੂਰ ਕਰਨਾ ਯਾਰ। ਗੜਰ ਚੋਂ ਇੱਕ ਭਾਈ ਨਿਕਲ ਰਿਹਾ ਤੇ ਐਦਾਂ ਦਾ ਮਸਤ ਕਹਿੰਦਾ ਨੇ ਲੱਗ ਜਾ ਚਿਰਾਗ ਡਗੜਿਆ ਕਿਤੇ। ਯਾਰ ਫਿਲਮਾਂ ਵੇਖ ਵੇਖ ਭਾਈ ਮਿੱਠਾ ਪਾਗਲ ਹੋ ਗਿਆ। ਇੱਕ ਕੁੱਤੇ ਨੂੰ ਜੱਫਾ ਪਾ ਕੇ ਭਾਗ ਅਰਜੁਨ ਭਾਗ। ਅੱਛਾ ਮਸਤ ਵੀ ਨਾ ਇੱਕ ਮਸਤ ਇੱਕ ਕੁੱਤੇ ਨੂੰ ਜੱਫੀ ਪਾ ਕੇ ਕਹਿੰਦੇ ਆ ਤੈਨੂੰ ਮੌਜ ਕਰਾਵਾਂ, ਆ ਗਾਣਾ ਗਾਉਂਦੇ। ਯਾਰ ਏਦਾਂ ਦੇ ਮਸਤ ਦੇ ਅੱਗੇ ਬਾਂਦਰ ਆਵੇ ਨਾ, ਸਿਰ ਤੇ ਡੱਬਾ, ਉਹ ਸਿਰ ਤੇ ਡੱਬਾ ਰੱਖ ਕੇ ਇੰਜ ਕਰਕੇ ਗੁੰਨਗਣ ਸਵੇਰੇ ਨਹੀਂ ਅੱਜ ਹੈ ਨਹੀਂ ਵੀ ਉਹਦਾ ਵੀ ਦਾਰ ਕਰਨੇ ਦੱਸ। ਫਿਲਮ ਲੱਗੀ ਹੋਵੇ ਨਾ, ਫਿਲਮ ਲੱਗੀ ਹੋਵੇ ਤੇ ਮਿੱਠੇ ਵਰਗਾ ਮਸਤ ਵੀ ਗਾਣਾ ਯਾਰ ਆਪਣੇ ਸਕੇ ਭਰਾ ਦੇ ਵਿਆਹ ਤੇ ਨੋਨੀ ਵਰਗੇ ਮਸਤ ਨੇ ਜਿੱਦ ਕੀਤੀ ਹੁੰਦੀ, ਉਹ ਮਾਲਾ ਮੈਂ ਪੜੀ, ਉਹ ਮਾਲਾ ਮੈਂ ਪੜੀ, ਉਹ ਮਾਲਾ। ਏਦਾਂ ਦਾ ਮਸਤ ਆਪਣੇ ਸਕੇ ਭਰਾ ਦੇ ਵਿਆਹ ਤੇ ਚੂਚਾ ਨਹੀਂ ਮਾਰੀਦਾ, ਉਹ ਆਪਣੀ ਮੈਨੂੰ ਮੈਂ ਨਾ ਇਹ ਚੂਚਾ ਮੈਂ ਨਾ ਉਹ ਸਦਕੇ ਦਾ ਦੇਖਦਾ। ਐਦਾਂ ਦਾ ਮਸਤ ਆਪਣੇ ਬੂਨਾ ਲੜ ਪਿਆ, ਮੈਨੂੰ ਆਪਣੇ ਵਿਆਹ ਤੇ ਨਹੀਂ ਸੱਜਿਆ ਪਿਆ। ਯਾਰ ਏਦਾਂ ਦਾ ਮਸਤ ਨਾ ਸਟਾਰਟ ਜਾਂ ਮੈਨੂੰ ਰੇਸ ਦੇ ਕੇ ਨਾ ਉਹ ਕਹਿੰਦਾ ਚੱਲ ਪਿਓ। ਯਾਰ ਏਦਾਂ ਦਾ ਮਸਤ ਬੰਦਾ ਨੇਤਾ ਦੇ ਇੰਡੀਆ ਗੱਡੀ ਨੂੰ ਭਾਈ ਮਿੱਠੇ ਵਰਗਾ ਮਸਤ ਕਹੂਗਾ ਇਹਦੀ ਵਾਈ ਘੜ ਏਦਾਂ ਦੇ ਮਸਤ ਦੇ ਕੋਲ ਪੈਸੇ ਨਾ ਹੋਣ ਤੇ ਕਮੀਜ਼ ਤੇ ਹਲਕਾ ਜਿਹਾ ਖੋਇਆ ਪਾ ਕੇ ਤੋਹੀ ਚੂਸੀ ਨਹੀਂ ਮਜ਼ਾ ਹੋ ਗਿਆ। ਉਹੀ ਚੂਸੀ ਜਾਂਦੇ। ਤੇਰਾ ਮਸਤ ਨਾ ਵਿੱਚੋਂ ਵਿੱਚੋਂ ਸਹੀ ਵੀ ਹੋ ਜਾਂਦਾ ਵਾ, ਅੱਧਾ ਸਹੀ ਹੋ ਜਾਂਦਾ, ਅੱਧਾ ਠੀਕ ਰਹਿੰਦਾ ਉਹ ਫਿਰ ਹੁਣ ਐਕਟਰ ਭਾਈ ਮਿੱਠੇ ਵਰਗਾ ਏਦਾਂ ਦਾ ਕਿਸੇ ਕਿਉਂ ਨਾ ਹੋਵੇ, ਉਹ ਇੰਨਾ ਸਾਈ ਨਾਲ ਫਿਰਿਆ ਹੀ ਨਹੀਂ ਜਿੱਦਾਂ ਮਿੱਠਾ ਫਿਰਿਆ ਸਾਈ ਸਫਿਆਨ ਤੇ ਤਾਂ ਭਾਈ ਮਿੱਠੇ ਵਰਗਾ ਮਸਤ ਉੱਕਰ ਤੋਂ ਗੋਲਿਆਂ ਨਾਲ ਕਰ ਲਿਓਗਾ ਘੜੋ ਮੈਂ ਮਿਲਨੇ ਆਏ। ਉਹ ਮਗਰ ਆ ਯਾਰ। ਬਾਜੀ ਨੇ ਸਾਰਾ ਗੋਲਾ ਕੀਤਾ। ਯਾਰ ਏਦਾਂ ਦਾ ਮਸਤ ਨਾ ਸਬਜ਼ੀ ਵਾਲਾ ਕੋਈ ਜਾ ਕੇ ਕਹੂਗਾ ਨਾ,
ਉਹ ਸਬਜ਼ੀ ਦੇ ਘਰ ਸਬਜ਼ੀ ਦੀ ਇੰਜ ਕਰਕੇ ਮੁੜ ਲੱਗਣ ਖੀਰਾ ਖਾ ਲਵਾਂ ਤਾਂ ਖੀਰਾ ਯਾਰ ਭਾਈ ਮਿੱਠੇ ਵਰਗੇ ਮਸਤ ਨੂੰ ਸਬਜ਼ੀ ਲੈਣ ਭੇਜ ਦੇ, ਮੈਂ ਕਹਿੰਦਾ ਯਾਰ ਪਤਾ ਵਿੰਗੇ ਦੇ ਦੇ ਵਿੰਗੇ ਕੀ ਟਿੰਡੇ ਆ ਗਈ ਨਹੀਂ ਆ ਗਈ ਟਿੰਡੇ ਨਹੀਂ ਆ ਗਈ ਮਸਤ ਦੀ ਸਮਝ ਵੀ ਤੇ ਨਹੀਂ ਮੈਂ ਤੇ ਮਸਤ ਉਧਰ ਹੀ ਯਾਰ ਇਦਾਂ ਦਾ ਰੱਜਿਆ ਜਾਂ ਮਸਤ ਨਾ ਕਿਸੇ ਦੁਕਾਨ ਦੀ ਥੜੀ ਕੋ ਸੁੱਤਾ ਹੋਗਾ ਸਵੇਰੇ ਮਸਤਾ ਉੱਠੋ ਦੁਕਾਨ ਖੋਲ ਨਾਲ ਦੀ ਖੋਲ ਲੋ ਦੁਕਾਨ ਹੁੰਦੀ ਆਵਾ ਨਾਲ ਦੀ ਕਿੱਦਾਂ ਖੋਲ ਭਾਈ ਲੇਗਾ ਮਿੱਠੇ ਵਰਗਾ ਮਸਤ ਮੇਨ ਸੜਕ ਤੇ 5 ਕਿਲੋ ਵਾਲੇ ਛਾਪਰ 'ਚ ਇੱਕ ਸੇਬ ਪਾ ਕੇ ਫਿਰ ਜਾਂਦਾ। ਕੀ ਪਾ ਕੇ 5 ਕਿਲੋ ਵਾਲੇ ਛਾਪਰ 'ਚ ਸਿਰਫ ਇੱਕੋ ਹੀ ਸੇਬ ਪਾਇਆ ਹੁੰਦਾ। ਇਸ ਵਾਰੀ ਬੋਲਿਆ ਜੀ ਤੇਰਾ ਮਸਤ ਯਾਰ ਕੀ ਆ ਰਿਹਾ ਨਾਲ ਐਂਕਰ ਜੀ ਤੁਸੀਂ ਐਂਕਰ ਮੈਂ ਕੱਖ ਵੀ ਨਹੀਂ ਹੈਗਾ ਭਰਾਵਾ, ਉਹ ਸੂਈ ਨਹੀਂ ਲੇਕਿਨ ਦੇਖੋ ਨਾ, ਹਾਂਜੀ ਉਹ ਸੂਈ ਨਹੀਂ ਘੁਮਾਉਂਦੇ ਜਿਹਦਾ ਨਾਮ ਨਿਕਲਦਾ ਤੇ ਸਾਰੀ ਦਿਹਾੜੀ ਉਸੇ ਇਸੇ ਚੱਕਰ ਵਿੱਚ ਓਏ ਤੇਰਾ ਖਲੋਣਾ ਨਿਕਲੇ। ਦੱਸਣ ਦੇ ਆਲੂ ਏਦਾਂ ਦਾ ਮਸਤ ਗੇਮਾਂ ਚੋਂ ਨਿਕਲਦਾ ਹੁੰਦਾ ਪੁੱਛਣਾ ਕੀ ਹੋਇਆ ਮਸਤਾ ਰੋਂਦਾ ਨਿਕਲੋ ਐਂਡਰ ਹਾਜੀ ਚੰਡਾ ਮਾਰ ਗਿਆ ਕਿਦਾਂ ਹੈ ਇੱਕ ਦੂਸਰੇ ਨੂੰ ਨਾ ਨਾਜ਼ਰੀਨ ਘਟਾਣ ਡੇ ਨੇ। ਨਹੀਂ ਇਹ ਗੱਲ ਮੈਂ ਉਹੀ ਕਰਾਂਗਾ, ਨਾਲੇ ਦੱਸ ਦੇਣਾ ਸੀ ਮਸਤ ਦੀ ਕੋਈ ਤਜ਼ਲੀਲ ਨਹੀਂ ਕੀਤੀ ਐਵੇਂ ਕਿ ਸਾਨੂੰ ਕਹਿ ਸ਼ੁਗਰ ਯਾਰ ਮਜ਼ਾਕ ਕੀਤਾ ਮਜ਼ਾਕ ਕੀਤਾ ਭਾਈ ਭਾਜੀ ਮੈਂ ਉਹ ਵੀ ਤਾਂ ਆਪਸ ਤੇ ਆਪ ਨਹੀਂ ਕੀਤਾ ਕਿਉਂਕਿ ਯਾਰ ਇੱਕ ਦੂਸਰੇ ਨੂੰ ਨਾ ਵੱਧ ਚੜ ਕੇ ਨਹੀਂ ਆਈਦਾ। ਮਿੱਠਾ ਮੈਂ ਕਹਿੰਦਾ ਵਾ ਅੱਛੀ ਗੱਲ ਕਰਦਾ ਇਹ ਉਹ ਅਸੀਂ ਮੰਨਦੇ ਮੰਨਦੇ ਆ, ਤੂੰ ਵੀ ਅੱਛੀ ਗੱਲ ਕਰਦਾ, ਤੂੰ ਵੀ ਅੱਛੀ ਗੱਲ ਕਰਦਾ, ਤੂੰ ਵੀ ਅੱਛੀ ਗੱਲ ਕਰਦਾ, ਸਾਰੇ ਹੀ ਅੱਛੀ ਗੱਲ ਕਰਦੇ। ਤੇ ਖੂਬਸੂਰਤੀ ਇਹੀ ਹੈ ਕਿ ਇੱਕ ਦੂਸਰੇ ਨੂੰ ਨਾਲ ਲੈ ਕੇ ਟੁਰੀਦਾ ਤੇ ਇਹੀ ਅੱਛੀ ਗੱਲ ਹੈ। ਪੂਰੇ ਮੈਂ ਏਦਾਂ ਦੇ ਮਸਤ ਨੇ ਵਿਆਹ ਤੇ ਦੁਲਹਨ ਜਿੱਦ ਲਈ ਤੇਰੇ ਕੱਪੜੇ ਮੈਂ ਪਾਉਣੇ ਆ ਵੀ ਤੇਰੇ ਕੱਪੜੇ ਪਾਉਣੇ ਆ ਕਿਉਂਕਿ ਮੈਂ ਇਹ ਮਸਤਾ ਜਾਲ ਲਾ ਲੋਕਾ ਖੈਰ ਹੋਵੇ ਤੇਰੀ ਯਾਰ ਭਾਈ ਮਿੱਠਾ ਭਾਈ ਮਿੱਠੇ ਵਰਗਾ ਮਸਤ ਦੂਲੇ ਕੋ ਚੰਡਾ ਖਾ ਰਿਹਾ ਹੁੰਦਾ ਵਾ। ਹੁਣ ਉਹਨੂੰ ਜੇ ਬਰਾਤ ਜਾ ਰਹੀ ਤੇ ਕਹਿ ਰਿਹਾ ਵਾ ਓਏ ਵੇਖਣ ਤੇ ਕੋਈ ਹੋਰ ਗਿਆ ਸੀ। ਏਦਾਂ ਦੇ ਮਸਤ ਇੰਜ ਕਰਕੇ ਫੁੱਫੋ ਬੜੇ ਨਾ ਤੇ ਆਪਣੇ ਅੱਬੇ ਤੇ ਲੜਾਈ ਕਰਾ ਦਿੰਦੇ ਐਵੇਂ ਕਹਿਣਾ ਫੁੱਫੋ ਅੱਬੂ ਨੇ ਤੇਰਾ ਹੱਕ ਖਾ ਲਿਆ ਤੇ ਉਹ ਤਾਂ ਭਾਈ ਮਿੱਠੇ ਵਰਗਾ ਮਸਤ ਆਪਣੇ ਅੱਬੇ ਦਾ ਨਾਂ ਲੈ ਕੇ ਬੁਲਾਣ ਠੀਕ ਯਾਰ ਗਲੀ ਦੇ ਵਿੱਚੋਂ ਅੱਬਾ ਪਰੇਸ਼ਾਨ ਹੋਵੇ ਨਾ ਅੱਬਾ ਇੰਜ ਕਰਕੇ ਫਿਰ ਓਏ ਮੇਰਾ ਯਾਮੇ ਚੋਂ ਤੇਲ ਕਿਨੇ ਕੱਢਿਆ ਏਦਾਂ ਦਾ ਮਸਤ ਗੇਟ ਥੋੜਾ ਖੋਲ ਕੇ ਅੱਬੂ ਮੈਂ ਕੱਢਿਆ ਸੀ ਥੋੜਾ ਗੇਟ ਖੋਲ ਕੇ ਕਹੂਗਾ ਕੱਲ ਵਰਗੇ ਮਸਤ ਹਲੇ ਮਗਰਬ ਹੋ ਕੇ ਹਟਦੀ ਤੇ ਬਾਹਰ ਕਰ ਮਾਹੌਲ ਲੱਗਾ ਭਾਈ ਮਿੱਠੇ ਮੈਂ ਸੌਣ ਲੱਗਾ, ਭਾਈ ਮਿੱਠੇ ਵਰਗਾ ਮਸਤ ਪੂਰੇ ਘਰ ਦੀ ਬਿਜਲੀ ਬੰਦ ਕਰਕੇ ਮਦਦ ਲੈਣੇ ਮੇਨ ਸੋਚਦੇ ਲੱਗ ਗਏ ਬੰਦ ਹੋ ਗਈ ਓਏ ਬੰਦ ਹੋ ਗਈ ਉਹ ਚੱਲ ਮੇਨ ਸੋਚ ਏਦਾਂ ਦਾ ਮਸਤ ਨਾ ਕਾਨੂੰਨ ਦਾ ਮਸਤ ਇੰਜ ਕਰਕੇ ਵਾਸ਼ਰੂਮ ਤੋਂ ਨਿਕਲੂਗਾ ਪੁੱਛੋ ਕੀ ਕਿਸੇ ਨੇ ਮੋਟੇ ਦੀ ਦਿੱਤੀ ਨਹੀਂ ਇਹ ਜਿਹੜਾ ਨਾ ਨਾਜ਼ਰੀਨ ਕਿਸੇ ਦੀ ਅਸੀਂ ਤਜ਼ਲੀਲ ਨਹੀਂ ਕਰਦੇ ਬਲਕਿ ਸਾਡੇ ਕੋਲ ਸੱਚੀ ਮੁੱਚੀ ਸਾਡੇ ਵਾਕਫ ਹੈਗੇ ਨੇ। ਕੋਈ ਇੱਕ ਮੁੰਡਾ ਸਾਡਾ ਹੈਗਾ ਉਹ ਇੰਜ ਕਰਦਾ ਹੁੰਦਾ ਤੇ ਇੱਕ ਹੋਰ ਉਹ ਇੰਜ ਦੀਆਂ ਜੂਤਾਂ ਕਰਦਾ, ਉਹਦੀਆਂ ਗੱਲਾਂ ਅਸੀਂ ਕਰਦੇ ਹੈਗੇ ਯਾਰ ਆ। ਅਸੀਂ ਕਿਸੇ ਤਜ਼ਲੀਲ ਨਹੀਂ ਕਰਨੀ ਯਾਰ ਦਿਲਦਾਰੀ ਨਹੀਂ ਹੋਣੀ। ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਗ੍ਰਿਫਤ ਮਜ਼ਬੂਤ ਰੱਖੋ ਤੇ ਆਪਣੇ ਆਪ ਨੂੰ ਤਰੋ-ਤਾਜ਼ਾ ਰੱਖੋ। ਤਰੋ-ਤਾਜ਼ਾ ਕਿੱਦਾਂ ਰੱਖੀਦਾ ਵਾ मैं भी कह रहे ना कि अपने आप तरोताजा रखो, हाय हाय क्योंकि मुरझाए हुए फूलों का कोई खरीदार नहीं। यार इदा दा बंदा ना सीरियस ही गल करके पान वालों को कैप्टन भेजो ਉਹ ਵੀ ਚਲਾ ਹੋਇਆ ਕੋਈ ਸੀਰੀਅਸ ਗੱਲ ਛੱਡ ਛੁੱਟ ਸਿਗਰਟ ਸੁਗੜ ਛੱਡਦੇ ਸ਼ਾਮਰ ਰੱਖ ਕੇ ਬੜੇ ਕੋ ਬੈਠਾ ਮੈਂ ਕੀ ਕਹਿੰਦਾ ਇਹਨੂੰ ਤਰੋ ਤਾਜ਼ਾ ਰੱਖਣਾ ਬਸ ਇੱਕ ਗੱਲ ਕਰਨ ਦੇ ਆ ਬੁੜਾ ਹਲੇ ਇੱਕ ਲਫ਼ਜ਼ ਬੋਲਣ ਦੇ ਨਾਲ ਹੀ ਉਹਨੂੰ ਜੂਸ ਪਿਆਉਂਦੇ ਕਹਿੰਦਾ ਤਰੂ ਤਾਜ਼ਾ ਰਹਿਣਾ। ਅੱਬਾ ਜੀ ਨੂੰ ਰਾਤ ਪੱਠਿਆਂ ਤੇ ਸੁੱਤਾ ਪਾਇਆ ਲੰਮੇ ਪਾਇਆ ਇੱਕ ਨਾ ਤਰੋ ਤਾਜ਼ਾ ਰਹਿਣਗੇ ਯਾਰ ਘਰ ਦੇ ਸਾਰੇ ਲੈਂਸਰ ਸੁੱਤੇ ਤੇ ਉਹਨਾਂ ਤੇ ਉਹ ਮਸ਼ੀਨ ਚਲਾਤੀ ਕਹਿੰਦਾ ਇਹ ਤਰੋ ਤਾਜ਼ਾ ਸੁੱਤੇ ਪਏ ਘਰ ਦੇ ਤਾਂ ਸਬਜ਼ੀ ਵਾਲਿਆਂ ਤਰ੍ਹਾਂ ਛੱਟੋ ਲਾਉਂਦੇ। ਭਾਈ ਨੇ ਆਪਣੇ ਪਿੱਤੇ ਗਿੱਲੀ ਬੋਰੀ ਪਾਈ ਹੋਈ ਮੈਂ ਤਾਂ ਗੱਲ ਉਹ ਨਾ ਮੈਂ ਤਾਂ ਗੱਲ ਸਿਰਫ ਕਰਨੀ ਹੈ ਉਹ ਬਲ ਲੜੀ ਯਾਰ ਸਰਾਣੇ ਬਾਜਿਆ ਹੋ ਕੇ ਫ੍ਰਿਜ 'ਚ ਵੜਦੇ ਆ। ਯਾਰ ਇਹਨੂੰ ਕਿਧਰ ਗਿਆ ਕਿ ਬੱਚੇ ਤਰੋ ਤਾਜ਼ਾ ਰੱਖ ਤੇ ਸਾਰੇ ਫ੍ਰੀਜ਼ਰ 'ਚ ਰੱਖ ਪਾਣੀ ਦੀ ਡਰਮੀ ਤਾਏ ਨੂੰ ਭਾਇਆ ਮੈਂ ਕਿਹਾ ਤਰੋ ਤਾਜ਼ਾ ਰਹੂਗਾ ਜੀ ਬੇਟਾ ਡਰਮੀ ਆਏ ਦੇ ਬਾਅਦ ਵੱਧ ਕੇ ਕਿੰਨੇ ਸਾਰੇ ਕਹਿੰਦਾ ਦੇਖਿਆ ਜਿਹੜਾ ਨਿਕਲ ਆਈਆਂ ਵਾਹ 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 ਆਪਣੇ ਆਪ ਨੂੰ ਨਹਿਰ 'ਚ ਸਿੱਟਦਾ ਕਹਿੰਦਾ ਤਰੋਤਾਜ਼ਾ ਰਹੋ। ਐਦਾਂ ਤਾਂ ਫਿਰ ਕੱਢੀ ਜਾਓ ਜਿੱਦਾਂ ਮਰਜ਼ੀ ਕਰੀ ਜਾਓ। ਯਾਰ ਧੋਨੀ ਨੇ ਆਪਣੇ ਅੱਬੂ ਨੂੰ ਲੰਮੇ ਪਾਉਣਾ ਸੀ ਕਿ ਬਿਸਤਰੇ ਦੇ ਉੱਪਰ ਫੇਰ ਅਖਬਾਰ ਰੱਖੀ ਹੋਈ ਕਹਿੰਦਾ ਤਰੋ ਤਾਜ਼ਾ ਰਹਿਣਗੇ ਇਦਾਂ ਨਹੀਂ ਹੁੰਦਾ ਇਹਨੇ ਆਪਣੇ ਆਪ ਨੂੰ ਲੈਮੀਨੇਸ਼ਨ ਕਰਤਾ ਤਰੋਤਾਜ਼ਾ ਰਹੋ। ਕਹਿੰਦਾ ਸਾਡਾ ਸਾਰਾ ਘਰ ਤਰੋ ਤਾਜ਼ਾ ਸੋਵੇ ਤੇ ਸਰਾਣਿਆਂ 'ਚ ਬਰਫ਼ ਸਿੱਟਣ ਡਿਆ ਬੜੇ ਨੂੰ ਲੈਮੀਨੇਸ਼ਨ ਕਰਾਤੀ ਮੈਂ ਕਿਹਾ ਇਹ ਕਹਿੰਦਾ ਝਰੀਟਾਂ ਨਹੀਂ ਪੈਣਗੀਆਂ ਅਚਾਰ ਨੂੰ ਨਹੀਂ ਲੱਗੀ ਤਾਂ ਉਹ ਵੀ ਖਾ ਗਿਆ ਕਹਿੰਦਾ ਤਰੋ ਤਾਜ਼ਾ ਉਹ ਹਰਾ ਵੈਸੀ ਹੋਇਆ ਵਾ ਨਹੀਂ ਹਰੀ ਸ਼ਾਰੀ ਘਾਈ ਦੀ ਹੁੰਦੀ ਸਹੀ ਹੋ ਯਾਰ ਗਿਆ। ਕਹਿੰਦਾ ਸਾਡਾ ਸਾਰਾ ਘਰ ਤਰੋ ਤਾਜ਼ਾ ਵਾ ਤੇ ਮੈਂ ਦੇਖਿਆ ਹਰ ਬੰਦੇ ਦੀਆਂ ਲੱਤਾਂ ਗਮਲੇ 'ਚ ਫਸਾਈਆਂ ਤੇ
ਸੱਚੀ ਮੁੱਚੀ ਯਾਰ ਇੱਕ ਦੂਸਰੇ ਨੂੰ ਨਾ ਢਾਓ ਨਾ, ਸਹੀ ਗੱਲ। ਅੱਲਾ ਠੀਕ ਹੈ ਨਾ, ਜਿਹੜਾ ਜਿੱਥੇ ਲੱਗਾ ਉਹਨੂੰ ਢਾਓ ਹੀ ਨਾ ਭਾਈ। ਨਹੀਂ ਹਟਾਓ ਨਹੀਂ ਢਾਓ। ਗਿਰਾਣਾ। ਅੱਛਾ ਮੇਰੀ ਹਰ ਗੱਲ, ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਆਪਣਾ ਇੱਕ ਛੋਟਾ ਜਿਹਾ ਰਾਜ਼ ਤੁਹਾਡੇ ਨਾਲ ਸ਼ੇਅਰ ਕਰਾਂਗਾ। ਓਏ ਬੜੇ ਹਰ ਤੁਸੀਂ ਬੰਦੇ ਨੂੰ ਪਤਾ ਸਾਨੂੰ ਪਤਾ ਹੀ ਆ ਰਾਜ਼ ਉਹਦੇ ਤੁਸੀਂ ਘੰਟੇ ਕੱਢਦੇ ਰਹੇ ਅੱਜ ਪੈਰ ਪਾ ਕੇ। ਨਹੀਂ ਤੁਸੀਂ ਦੱਸ ਲਓ, ਆਪ ਹੀ ਕਹਿੰਦੇ ਹੋਣਾ। ਨਹੀਂ ਮੈਂ ਦੇਖਿਆ ਉਹ ਰਾਜ ਪਤਾ ਹੀ ਹੈ। ਦੱਸਣ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਉਹ ਵੱਡੇ ਸੀਨੀਅਰ ਨੇ। ਇਹਨਾਂ ਨੇ ਇੱਕ ਵਾਰੀ ਬਾਹ ਪਾ ਕੇ ਨਾ ਗੱਟਰ ਚੋਂ ਇੱਕ ਗੇਂਦ ਕੱਢੀ ਸੀ, ਮੈਂ ਦੇਖਿਆ ਸੀ। ਉਹ ਬੜਾ ਵੱਡਾ ਉਹ ਵੱਡਾ ਰਾਤ ਤੁਸੀਂ ਇਹੀ ਕਹਿਣਾ ਮੈਂ ਨਾਲ ਸ਼ਰਾਦਾ ਪਾਇਆ। ਨਾਜ਼ਰੀਨ, ਮੈਂ ਇੱਕ ਹੋਰ ਡਿਸਕਸ ਕਰਨੀ ਸੀਗੀ। ਸਾਡਾ ਜਿਹੜਾ ਅਦਾਰਾ ਹੈ ਨਾ, ਕਮੈਂਟਸ ਅਸੀਂ ਸਾਰੇ ਹੀ ਪੜ੍ਹਦੇ ਹਾਂ, ਸਾਰੇ A to Z, ਤੇ ਕਈਆਂ ਦੇ ਨਾ ਨਾਮ ਹੀ ਨਹੀਂ ਹੁੰਦੀ ਕਿ ਹੁੰਦੇ ਸਹੀ ਲਿਖੇ, ਕੋਈ ਨੇ A ਵਿੰਗਾ ਲਿਖਿਆ, B ਵਿੰਗਾ ਲਿਖਿਆ, ਕੋਈ ਇਸ ਤਰ੍ਹਾਂ ਦਾ। Stylish ਕਰ। ਇੱਕ ਹੁਣ ਨਾ ਇੱਕ ਕਮੈਂਟ ਮੈਂ ਪੜਿਆ, ਮੈਨੂੰ ਬੜਾ ਹੀ ਮਜ਼ਾ ਆਇਆ। ਮੈਂ ਕਿਹਾ ਬੜਾ ਇੰਟਰਸਟਡ ਹੋਣਾ, ਤੇ ਉਹ ਮੈਨੂੰ ਮਜ਼ਾ ਆਇਆ, ਤੁਹਾਨੂੰ ਵੀ ਉਮੀਦ ਹੈ ਮਜ਼ਾ ਆਇਆ। ਇਹ ਕਮੈਂਟ ਕੀਤਾ ਹੈ ਸਾਇਲੈਂਟ BID। ਹੁਣ ਸਾਇਲੈਂਸ ਉਹਨੇ S ਉਹਨੇ ਡਾਲਰ ਵਾਲਾ ਬਣਾਇਆ, ਅੱਗੇ ਉਹਨੇ ਵੀ E ਵੀ ਪਤਾ ਨਹੀਂ ਕਿਸ ਤਰ੍ਹਾਂ ਦਾ, ਲੇਕਿਨ ਉਹਦਾ ਕਮੈਂਟ ਅੱਛਾ ਸੀਗਾ। ਸਾਇਲੈਂਟ ਬਲਾਈਂਡ। कहना मैं एक बार अपने दादा दादी से मिलने गांव गया। उस वक्त मैं शायद कोई 10 साल का था। मेरी दादी ने कहा बेटा एक दिन जरूर आएगा जब सजाद जानी ऑफिशियल पे तेरा कमेंट पढ़ा जाएगा। और आज फिर आखिर वो आ गया। ਯਾਰ ਆ ਕੀ ਸੀਗਾ? ਮੈਂ 10 ਸਾਲ ਦਾ ਸੀਗਾ। ਦਿਖਾਈਓ यार तू दिखाइए पढ़ आपे ही। कहना मैं 10 साल ਦਾ ਸੀਗਾ ਜਦੋਂ ਮੈਂ ਆਪਣੇ ਦਾਦਾ ਦਾਦੀ ਨੂੰ ਮਿਲਣ ਗਿਆ, ਤੇ ਮੇਰੀ ਦਾਦੀ ਨੇ ਉਦੋਂ ਕਿਹਾ ਸੀ ਕਿ ਇੱਕ ਵਕਤ ਜ਼ਰੂਰ ਆਏਗਾ ਜਦੋਂ ਤੇਰਾ ਕਮੈਂਟ ਪੜਿਆ ਜਾਏਗਾ, ਲਿਹਾਜ਼ਾ ਅੱਜ ਵਕਤ ਆ ਗਿਆ। ਪਤਾ ਨਹੀਂ ਕੌਣ ਹੈ ਸਾਇਲੈਂਟ, ਕਹਾਂ ਸੇ ਆਤੇ ਹੈ ਇਹ ਲੋਕ? ਠੀਕ ਹੈ। ਅਰੇ ਮੁਹੱਬਤ ਹੀ ਦੇਖੋ ਕਿੰਨੀ ਤੇ ਦਾ ਇਹ ਮੁਹੱਬਤ ਤੇ ਹੈ। ਤੇ ਕਿੰਨੀ ਬਰੀ ਗੱਲ ਤੇ ਖੂਬਸੂਰਤ ਗੱਲ। ਤੂੰ ਗੱਲ ਨੂੰ ਛੱਡ, ਇਹਨਾਂ ਨੇ ਵੀ ਸ਼ੋਅ 3 ਸਾਲ ਪੁਰਾਣਾ ਕੱਢਿਆ ਹੋਇਆ ਵਾ। ਉਹ 3 ਸਾਲ ਪੁਰਾਣਾ ਨਹੀਂ ਯਾਰ, ਕਮੈਂਟ ਮੈਨੂੰ ਅੱਛਾ ਲੱਗਦਾ। ਨਵਾਈਆਂ ਸ਼ੋ ਯਾਰ ਤੂੰ ਇਹਨਾਂ ਪੁਰਾਣਾ ਸ਼ੋਅ ਯਾਰ। ਓ ਯਾਰ ਅੱਛਾ ਯਾਰ ਚੱਲਦੇ ਯਾਰ। ਯਾਰ ਜਦੋਂ ਦਾ ਵੀ ਹੈ, ਲੇਕਿਨ ਉਹਦੀ ਮੁਹੱਬਤ ਦੀ ਦਾਤ ਦੇਖੋਗੇ ਉਹ ਕਿਦਾਂ ਕਹਿ ਰਿਹਾ ਮੇਰਾ ਕਮੈਂਟ। ਓਏ ਯਾਰ ਵੱਡੀ ਗੱਲ ਇਹ ਸਵੇਰ ਸਟੇਸ਼ਨ ਤੇ ਚਲ ਗਿਆ, ਉਹਨਾਂ ਨੇ ਇੰਜਣ ਤੇ ਟਾਕੀ ਮਰਵਾ ਲਈ ਇਹਦੇ ਕੋਲ। ਯਾਰ 4-5 ਦੋਸਤ ਬੈਠੇ ਚੌਕ 'ਚ ਗੱਲ ਕਰਦੇ ਹੋ ਨਾ, ਇਦਾਂ ਦਾ ਮੋਟਾ ਕਾਬਲ ਸਾਕੀ ਤੇ ਹੁੰਦਾ। बात सुनो, 20 साल दुबई में रहा हूं, तामीर बैंक में जॉब करता था। ये देखो रोटी है, कोई टिक्की ले देगा मेरे को? ਅੱਛਾ ਇੱਕ ਕਮੈਂਟ ਹੈ ਨਾ ਬੜਾ ਖੂਬਸੂਰਤ ਹੈ, ਇਹ ਬੜਾ ਖੂਬਸੂਰਤ ਮੈਸੇਜ ਵੀ ਹੈ। ਅਸੀਂ ਕਾਮੇਡੀ ਤੇ ਕਰਦੇ ਰਹਿੰਦੇ ਹਾਂ ਉਸਤਾਦ ਜੀ ਹੋਣ ਤੇ ਉਹ ਕਾਮੇਡੀ, ਲੇਕਿਨ ਮੇਰਾ ਕੋਸ਼ਿਸ਼ ਹੁੰਦੀ ਹੈ ਕਿ ਸ਼ੋ ਕੁਛ ਹੋਰ ਟੈਪ ਦਾ ਹੋ ਜਾਏ। सब तो पहले गिरफ्त मजबूत रखनी है। ओके। महीने में कम से कम एक बार कोई मुश्किल काम करे। ਕਮੈਂਟ ਭਾਜੀ कमेंट ਅਸੀਂ ਰੋਜ਼ ਕਰਨੇ ਆ ਭਾਜੀ, ਰੋਜ਼ ਭਾਈ ਮਿੱਠੇ ਨਾ ਹੁੰਦਾ। कोई मुश्किल काम मिठे केड़ा कीता पूरे महीने च केड़ा काम है जेड़ा मुश्किल? ਭਾਜੀ ਨੋਨੀ ਦੇ ਪਿੱਛੇ ਬਹਿ ਕੇ ਕਸ਼ਮੀਰ ਪੁਲ ਤੱਕ ਆਉਣਾ ਇਹ ਜ਼ਿੰਦਗੀ ਦਾ ਮੁਸ਼ਕਲ ਕੰਮ ਆ। नाने साहब तुसी कोई मुश्किल काम ਮੇਰੀ ਗੱਲ ਦਾ ਜਵਾਬ ਦਿੱਤਾ ਵਾ। अच्छा ਰੋਜ਼ ਕਰਦਾ ਵਾ तू की ਰੋਜ਼ गल ਭਾਈ ਮਿੱਠੇ ਨਾ ਹੁੰਦਾ। ਤੇ ਮੇਰਾ ਵੀ ਉਹੀ ਹੈ ਨਾ, ਮੈਂ ਰੋਜ਼ ਦੇ ਪਿੱਛੇ ਬਹਿ ਕੇ ਆਉਣਾ ਇਸ ਤੋਂ ਮੁਸ਼ਕਲ ਅੱਛਾ ਕੰਮ। ਤੂੰ ਜਿਹੜਾ- ਇੱਕ ਦੂਜੇ ਨੂੰ ਇਲਜ਼ਾਮ ਦੇਈ ਜਾਂਦੇ ਆ ਯਾਰ ਤੁਸੀਂ ਲੈ ਆ ਜਾ ਕਰੋ ਤੁਹਾਡੀ ਯਾਰ- ਮਿਹਰਬਾਨੀ ਯਾਰ ਮਿੱਠੇ ਅੱਛਾ। ਦੁਕਾਨ ਕਿਉਂ ਨਹੀਂ ਛਡਾਉਂਦਾ ਤੂੰ ਯਾਰ ਕਾਲੂ ਜੀ ਦਾਨਿਸ਼ ਜੀ ਮਾਸ਼ਾਅੱਲਾ ਹੁਣ ਕਿੰਨਾ ਰੁਪਇਆ ਕਮਾਉਣ ਡਿਆ। ਬਹੁਤ। ਸਾਨੂੰ ਤਾਂ ਨਜ਼ਰਾਂ ਖਾ ਗਈਆਂ ਹੁਣ ਉਧਰੋਂ ਅਸੀਂ ਘੱਟ ਬਈਦਾ ਵਾ। ਸਲਮਾਨ ਸਾਹਿਬ ਦਾ ਜਦੋਂ ਹਲਕਾ ਸਫਾ ਹਸਤੀ ਬੰਦ ਹੋਇਆ, ਮਿਹਨਤ ਦਾ ਕਰਕੇ ਮੈਂ ਕੰਮ ਘਟਾਇਆ, ਕਿੰਨੇ ਰੁਪਏ ਕਮਾਉਣ ਡਿਆ। ਬਹੁਤ ਯਾਰ ਲਾਣਤ ਇਦਾਂ ਦੇ ਰੁਪਏ ਦੇ ਯਾਰ ਤੁਸੀਂ ਮੋਬਾਈਲ 'ਚ ਸਿਮ ਨਹੀਂ ਪਵਾ ਸਕਦੇ। ਓਏ ਤੈਨੂੰ ਪਤਾ ਇੱਥੇ ਕਿਉਂ ਰਹਿਣ ਡਿਆ? ਇੱਥੇ ਅੱਜ ਉਸਤਾਦ ਜੀ ਵਾਈਫਾਈ ਕੱਢ ਦੇਣ, ਕਿਹੜਾ ਉਸਤਾਦ ਤੇ ਕਿਹੜਾ ਧੋਨੀ। ਇਹ ਵਾਈਫਾਈ ਯਾਰ ਇਹਦੇ ਲਾਈਵ ਆਉਣ ਦੀ ਵਜ੍ਹਾ ਤੋਂ ਯਾਰ ਦੋਸਤ ਅਜ਼ੀਅਤ ਚ ਆ ਵੀ ਰਾਤ ਨੂੰ 2:30 ਵਜੇ ਮਦਰਸਾ ਉਠਾ ਲਿਆ, ਮੈਂ ਤਾਂ ਲਾਈਵ ਆਉਣਾ ਵਾ, ਮੇਰਾ ਮੈਚ ਆ ਬੈਡ ਖੋਲ, ਉਹਦੇ ਵਾਈਫਾਈ ਲੱਗਾ ਵਾ। ਮੁੰਡਾ ਦਿਲਾਵਰ ਆ, ਉਹਦੇ ਘਰ ਵਾਈਫਾਈ ਲੱਗਾ, ਕਹਿੰਦਾ 4:45 ਵਜੇ ਆ ਗਿਆ। ਅਸੀਂ ਹਲੇ ਸੁੱਤੇ ਹੀ ਆ, ਠਕ ਠਕ ਦਿਲਾਵਰ ਬੂਆ ਖੋਲੀ, ਮੇਰਾ ਮੈਚ ਆ, ਮੇਰਾ ਲਾਈਵ ਆਉਣਾ। ਵਾਈਫਾਈ ਜਿੱਥੇ ਵੀ ਵਾਈਫਾਈ ਕਨੈਕਟ ਹੁੰਦਾ ਉੱਥੇ ਲਾਈਵ ਆ ਜਾਂਦਾ। ਤੇ ਵੱਡੀ ਗੱਲ ਦੇਖ ਤੂੰ ਮਾਸ਼ਾਅੱਲਾ ਅਕਾਊਂਟ 'ਚ ਅੱਲਾ ਸਾਡੇ ਵੀ ਨਜ਼ਰਾਂ ਰੱਖੀਆਂ ਤੁਸੀਂ, 40-50 ਲੱਖ ਆ ਗਿਆ ਵਾ ਬਕੌਲ ਮਾਲਕਾਂ ਦੇ, ਤੇ 70 ਮਾਲਕਾਂ ਦੀ ਫੜੀ ਹੋਈ ਹੈ। 70 ਵੀ ਉਹ ਜਿੱਧਰੋਂ ਜਾਂਦੀ ਹੈ ਕੋਈ ਨਾ ਕੋਈ ਸ਼ਾਇਦ ਸੁੱਟ ਆਉਂਦੀ ਹੈ। ਬੋਰਾ ਰੱਖਿਆ ਪਿੱਛੇ ਨੇ, ਪਿੱਛੋਂ ਲੋਕੀ ਕਹਿਣਗੇ ਉਹ ਕਾਕਾ ਤੇਰਾ ਸ਼ਹਾਰਾ ਡੇਗਿਆ, ਤੇਰਾ ਟਾਪਾ ਡੇਗਿਆ, ਉਹਦਾ ਸਹਿ ਟਾਪੇ ਹੈ ਨਹੀਂ, ਤੇ ਭਲਾ ਕੀ ਕਹਿੰਦਾ ਕਮਜ਼ੋਰ ਹੋ ਗਈ ਕਿਹਨਾਂ ਟਾਪੇ ਨੇ ਸ਼ੁਰੂ ਵੜ ਕੇ ਹਰ ਵਾਰੀ ਸੜਕ ਤੇ ਸੈਂਟਰ 'ਚ ਖਲੋਤਾ, ਉੱਥੇ ਕਿਤੇ ਕਨੈਕਟ ਹੋ ਗਿਆ ਵਾਈਫਾਈ ਕਿਸੇ ਨਾਲ, ਉਹ ਖੁੱਲਾ ਛੱਡਿਆ ਸੀ, ਉੱਥੇ ਆ ਗਿਆ ਲਾਈਵ। ਤੇ ਮੇਨਾ ਹੁੰਦੀ ਇਦਾਂ ਹੁੰਦਾ, ਮੇਰੀ 70 ਇਦਾਂ ਚਲਾਉਂਦਾ ਜਿਵੇਂ ਇਹਦਾ ਨਾਮ ਕਾਪੀ ਲੈਟਰ ਇਹਦਾ ਵਾ ਮਾਲਕ ਪਿੱਛੇ। ਮੈਂ ਯਾਰ ਮੈਂ 2 ਗਿੱਠਾ ਫਰਕ ਰੱਖ ਕੇ ਬਹਿਨਾ ਐ ਪਿੱਛੇ ਵੀ ਮੈਨੂੰ ਪਤਾ ਨਾ ਮੈਂ ਇਹਨੇ ਕਿੱਥੇ ਜੰਪ ਚ ਕੋਣਾ ਮੇਰੀ ਠੋਡੀ ਵੱਜਣੀ ਇਹਦੇ नहीं दे ਫੇਰ ਧੜਕੇ ਚਲਾਈ ਆਉਂਦੇ ਯਾਰ, ਇੰਜ ਲੱਗਦਾ ਕਾਲੂ ਵੀਲਰ ਆ। ਆਹੋ ਯਾਰ नहीं दे 70 ਚੋਂ ਜਾਵੇਂ ਦੀ ਆਵਾਜ਼ ਕਢਾਤੀ ਨੇ, चलो यार ठीक मैं तेन है ਜਾਨ ਤਲੀ ਤੇ ਆ ਜਾਂਦੀ ਯਾਰ। ठीक हो गया ओए तू विच नहीं बोलना, विच नहीं बोलना। अच्छा तेरा यानी कि पूरे महीने च जेड़ा तू मुश्किल काम कीता ਉਹ ਭਰਾਵਾ
जान हथेली पर रख के आने का मिशन है धोनी के पीछे आना। ਕਹੂਗਾ ਮੈਂ ਇੱਕ ਅੰਡਰਪਾਸ ਤੇ ਲਾਜ਼ਮੀ ਮਾਰਨਾ। ਇੱਕ ਅੰਡਰਪਾਸ ਮਾਰਨਾ ਮਤਲਬ ਭਲਾ ਕੀ ਹੈ ਤੈਨੂੰ ਪਤਾ ਨਾ ਕਿ ਖੰਬੇ ਪੁੱਟ ਕੱਢਣਾ ਤੇ ਉਹੀ ਮੇਰੀ ਜਾਨ ਕੱਢਦਾ ਅੱਛਾ ਯਾਰ ਵੀ ਤੈਨੂੰ ਕਿਹੜੀ ਟੈਨਸ਼ਨ ਯਾਰ ਨਾ ਮੈਂ ਪਿੱਛੇ ਦੇਖਦਾ ਨਾ ਮਗਰ ਘੋਟਾਲਾ ਲੱਗਾ ਹੁੰਦਾ ਨਾ ਮਗਰ ਇਹ ਕਹਿਣਾ ਨੂਰ ਫੜੋ ਨੋਨੀ ਨੂੰ ਨੋਨੀ ਜਾਣੇ ਨਾ ਪਾਏ ਕੋਈ ਵੀ ਨਹੀਂ ਕਹਿੰਦਾ ਫਿਰ ਯਾਰ ਪਤਾ ਕੀ ਇਹ ਕੋਈ ਨਹੀਂ ਪਿੱਛੇ ਕਹਿੰਦਾ ਕਾਟ ਡਾਲੋ ਸਾਲੇ ਕੋ ਕੋਈ ਨਹੀਂ ਕਹਿੰਦਾ ਪਿੱਛੇ ਯਾਰ ਇੱਕ ਮਿੰਟ ਮੈਂ ਤੁਹਾਨੂੰ ਦੱਸਦਾ ਭਾਈ ਫੈਸਲ ਸੀਰੀਅਸ ਗੱਲ ਕਰਾਂਗਾ ਤੁਹਾਡੀ ਨਜ਼ਰ 'ਚ ਤੇਜ਼ ਗੱਡੀ ਕਿੰਨੀ ਸਪੀਡ ਤੇ ਨਹੀਂ ਮੈਂ ਤੇਜ਼ ਗੱਡੀ ਚਲਾਵਾਂ ਤੇ ਉਹ ਮੈਂ ਕਿੰਨੀ ਤੇਜ਼ ਹੋਣੀ ਚਾਹੀਦੀ ਯਾਰ ਇਹ ਬਾਤ ਗੱਡੀ ਦੇ 40 ਤੇ ਹੁੰਦੇ ਆ। ਮੈਂ ਉਹੀ ਗੱਲ ਕਰਨ ਡਿਆ ਨਾ ਆਮ ਤੌਰ ਤੇ ਅਗਰ ਰੂਟੀਨ ਦੇ ਨਾਲ 60 70 80 ਇਹ ਤੇਜ਼ ਸਪੀਡ ਤੇਜ਼ ਸਪੀਡ ਆ 40 35 40 ਸਪੀਡ ਨੂੰ ਕਹੀ ਕੋ ਹੌਲੀ ਚਲਾ ਨਹੀਂ ਇਹ ਤਾਂ ਗੱਲ ਬਣਾਉਂਦੇ ਆ 35 40 ਨੂੰ ਨਹੀਂ ਕਹੀ ਨੋਨੀ ਜੀ ਅੱਜ ਇਹਨੇ ਇਸ ਬੰਦੇ ਨੇ 50 ਦੀ ਸਪੀਡ ਤੇ ਤੁਸੀਂ ਖੱਡੇ ਚ ਮਾਰੀ ਤੇ ਮੇਰੇ ਹੈਂਡਲ 'ਚ ਆਵਾਜ਼ ਠੱਕ ਤੇ ਮੈਂ ਕਿਹਾ ਨੋਨੀ ਜੀ ਕਹਿੰਦਾ ਪੁੱਛ ਨੇ ਕਿਹਾ ਨਹੀਂ ਕਸਮ ਦੇਗਾ ਆਤਾ ਮਾਜੀ ਸਟਕ ਲਈ ਮੈਂ ਕਿਹਾ ਜੇ ਪਿਛਲੇ ਦੀ ਸਟਕ ਲਈ ਨਾ ਜੇ ਪਿਛਲੇ ਦੀ ਸਟਕ ਲਈ ਮੈਨੂੰ ਕਹਿੰਦਾ ਆਤਾ ਮਾਜੀ ਸਟਕ ਲਈ ਮੈਂ ਕਿਹਾ ਜੇ ਪਿਛਲੇ ਦੀ ਸਟਕ ਲਈ ਦਾ ਸਫਰ ਬਹੁਤ ਆ ਉਹਨੇ ਸਟicker ਬਣਾਣਾ ਤੇਰਾ ਯਾਰ ਆਹੋ ਨਹੀਂ ਉਹ ਗੱਡੀ ਨਾਲ ਯਾਰ 70 ਮੈਂ ਬੱਚਿਆਂ ਤਰ੍ਹਾਂ ਰੱਖੀ ਆ ਇੱਕ ਦਿਨ ਤੁਸੀਂ ਮੈਨੂੰ ਇਹਦੇ ਨਾਲ ਆਉਂਦਾ ਵੇਖ ਲਓ ਨਾ ਭਾਈ ਮਿੱਠੇ ਨਾਲ ਤੁਸੀਂ ਕਹਿਣਾ ਨੋਨੀ ਤੂੰ ਸਹੀ ਹੈ ਯਾਰ ਇਹ ਗਲਤ ਹੈ ਯਾਰ 15 ਦੀ ਸਪੀਡ ਤੇ ਕਹੂਗਾ ਥੋੜੀ ਤੇਜ਼ ਕਰ 20 ਦੀ ਸਪੀਡ ਤੇ ਕਹੂਗਾ ਸਲੋ ਕਰ ਯਾਰ ਮੇਰੀ ਗੱਲ ਸੁਣ ਇੱਧਰ ਹੁਣ ਮੇਰੀ ਗੱਲ ਸੁਣ ਲਾ ਅੱਛਾ ਤੂੰ ਹੁਣ ਇੱਕ ਮਿਸਾਲ ਆ ਮੈਨੂੰ ਇਦਾਂ ਲੱਗਦਾ ਨਾ ਮੇਰੇ ਕੋਲ ਸੱਟ ਲੱਗੀ ਆ ਜਾਂ ਮੈਨੂੰ ਉਹਨੇ ਫੌਰਨ ਸਜਾ ਜੀ ਨੇ ਆਫੀਸ਼ੀਅਲੀ ਕਿਤੇ ਐਮਰਜੈਂਸੀ ਵਾਰਡ ਦੀ ਸ਼ਕਲ ਤਿਆਰ ਕਰਕੇ ਮਰੀਜ਼ ਪਹੁੰਚਾਉਣਾ ਵਾ ਮੈਂ ਅੱਗੇ ਨੰਬਰ ਪਲੇਟਾਂ ਦੇਖਦਾ ਕਿਤੇ 11 ਵਜੇ ਤੇ ਲਿਖਿਆ ਗਿਆ ਲਾ ਨਹੀਂ ਵੀ ਪਹੁੰਚਾਉਣ ਦੀ ਕਰਦਾ ਵਾ ਵੀ ਮੇਰੇ ਪਤਾ ਨਹੀਂ ਆਕਸੀਜਨ ਟੰਗੀ ਯਾਰ ਵੀ ਮੈਨੂੰ ਕਿਸੇ ਤਰੀਕੇ ਨਾਲ ਮੰਜ਼ਿਲ ਤੇ ਪਹੁੰਚਾਉਣਾ ਯਾਰ ਹੱਲੇ ਗੱਡੀ ਅਸੀਂ ਝੱਲ ਲੰਘੀਆਂ ਨਾ ਇਦਾਂ ਕਰਕੇ ਅੰਡਰਪਾਸ ਤਾਂ ਚੜੇ ਆ ਤੇ ਉਧਰੋਂ ਵੱਡੀਆਂ ਗੱਡੀਆਂ ਰਲ ਜਾਂਦੀਆਂ ਬੱਸਾਂ ਤੇ ਇਦਾਂ ਕਰਕੇ ਤਾਂ ਚੜਿਆ ਹੀ ਆ ਮੈਂ ਤੇ ਪਿੱਛੇ ਨਾ ਹਲੇ ਉਤਰਨ ਦੀ ਗੱਡੀ ਉਹ ਅੱਧੀ ਪੁੱਲ ਤੇ ਆ ਉਹਨੇ ਕਿਤੇ ਹਾਰਨ ਦੇ ਦਿੱਤਾ ਕਹਿੰਦਾ ਇਧਰ ਨੂੰ ਕਰ ਉਹ ਮੈਂ ਕਿਹਾ ਯਾਰ ਉਹ ਕਿੱਥੇ ਯਾਰ ਸਦਕਾ ਨਹੀਂ ਸੁੱਟਣਾ ਤੇ ਤੂੰ ਸੀਗਾ ਆਪ ਕਿਉਂ ਨਹੀਂ ਚਲਾਉਂਦਾ ਸਦਕਾ ਸੁੱਟਣ ਡਿਆ ਭਾਜੀ ਇਹਨੂੰ ਸ਼ੌਕ ਵੀ ਆ ਸ਼ੌਕ ਪਿੱਛੇ ਹੋ ਜਾ ਭਾਜੀ ਪਿੱਛੇ ਹੋ ਜਾ ਮੈਂ ਕਈ ਜਗ੍ਹਾ ਮੈਂ ਚਲਾਉਣੀ ਮੈਨੂੰ ਪਤਾ ਔਰ ਮੈਂ ਵੀ ਡੇਲੀ ਚਵਲੋਂ ਮੈਂ ਉਹ ਗੱਲ ਐਸਾ ਨਹੀਂ ਤਾਂ 6 ਮਹੀਨੇ ਨਿਕਲ ਗਏ ਅੱਜ ਸਲੋ ਚਲਾਉਂਦਾ ਅੱਜ ਸ਼ਾਇਦ ਗੈਰ ਦਿਖਾ ਜਵੇ ਲੇਕਿਨ ਨਹੀਂ ਸਦਕੇ ਵਾਲੀ ਪਲੇਟ ਮੇਰੇ ਹੱਥ 'ਚ ਆ ਪੰਜ ਹੱਥ ਲਾਈ ਦੇਣਾ ਉਹ ਅੱਧੀ ਹੱਥ 'ਚ ਦਾ ਕਿ ਅੱਧੀ ਉਹਦੇ ਹੱਥ 'ਚ ਆ ਇਹਨੇ ਚਲਾਤੀ ਯਾਰ ਚੀਲਾਂ ਪਿੱਛੇ ਆਉਣ ਡਈਆਂ ਮੈਂ ਕਿਹਾ ਉਹਨੂੰ ਨੋਨੀ ਨੂੰ ਕਹੋ ਮੈਂ ਤੇ ਤੁਹਾਡੇ ਉਹ ਚੀਲਾ ਸਟੂਡੀਓ ਤੱਕ ਇੱਥੋਂ ਬਾਹਰੋਂ ਖਾ ਕੇ ਜਾਵਾਂ ਹੁਣ ਇੰਨੀ ਕਿਤੇ ਮੈਂ ਹੁਣ ਇੰਨੀ ਕਿਤੇ ਮੈਨੇਜਮੈਂਟ ਕਰਦਾ ਚਿੱਲਰ ਨੂੰ ਮੈਂ ਗਿਆ ਨੋਨੀ ਨੂੰ ਕਹੋ ਮੈਂ ਤਾਂ ਪਲੇਟ ਫੜੀ ਇੰਨੀ ਕਿ ਮੈਨੇਜਮੈਂਟ ਹੁੰਦੀ ਆ ਕਿ ਜਦੋਂ ਤੁਹਾਡੀ ਥੋੜੀ ਜਿਹੀ ਸਪੀਡ ਹੋਵੇ ਤਾਂ ਕਿ ਤੁਸੀਂ ਸਲੋ ਵੀ ਨਾ ਕਿਸੇ ਦੀ ਵਾਜੋ ਸਲੋਚ ਕੋਈ ਇਸ ਤਰ੍ਹਾਂ ਹੀ। ਹਾਂ ਯਾਰ ਤੇਜ਼ ਗੱਡੀਆਂ ਆਣੀਆਂ ਨੋਨੀ ਯਾਰ ਫਾਸਟ ਟਰੈਕ ਆ ਤੂੰ ਰਾਤੀ ਪੰਜ ਫੈਸਲ ਨੂੰ ਕੀ ਕਿਹਾ ਉਹ ਫਾਸਟ ਟਰੈਕ ਤੂੰ ਕਹ ਤੁਹਾਡਾ ਨਹੀਂ ਹੈਗਾ ਤੁਸੀਂ ਦਰਮਿਆਨ ਚ ਹੋ ਹਾਂਜੀ ਉਹ ਯਾਰ ਹੁਣ ਤੂੰ 30 ਤੇ ਵੀ ਫਾਸਟ ਜਿਹਾ ਆਂਡਿਆ ਵਾ ਇਹ ਤੇ ਗਲਤ ਜਿਹੜੀ ਕਿਸੇ ਨੂੰ ਲੁਕੀ ਪੋਦੀ ਲਾਗੇ ਨਹਿਰ ਆ, ਉਹ ਅੱਲਾ ਮਾਫੀ ਦੇ ਇੱਥੋਂ ਵੱਜਦੇ ਆ ਨਹਿਰ ਚ ਜਾਂਦੇ ਆ ਖਾਸਾ ਨਹਿਰ ਚ ਤਾਂ ਫਿਰ ਕੋਈ ਤਸਾਦਮ ਹੀ ਆ ਖਾਸਾ ਹਾਂਜੀ, ਹੋਰ ਵੱਜਦੇ ਨਹੀਂ ਨਾ ਸਾਨੂੰ ਤੈਰਨਾ ਆਉਂਦਾ ਨਾ ਸਾਡੇ ਕੋਲ ਉੱਥੇ ਤੇਰੇ ਲਈ ਇਹ ਚੀਜ਼ ਯਾਰ ਮੈਂ ਇੱਕ ਨਾਜ਼ਰੀਨ ਹੋਰ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਮੈਂ ਇੱਕ ਬਹੁਤ ਜਲਦ ਮੁਹਿੰਮ ਚਲਾ ਰਿਹਾ ਵਾਂ ਮੋਟਰਸਾਈਕਲ ਵੇਚਤੀ ਭਾਜੀ ਸੇਫ ਹੋ ਕੇ ਸੇਫ ਹੋ ਕੇ ਪਤਾ ਕੀ ਕਰਨਾ ਬਗੈਰ ਉਹ ਹਮ ਜਿਹੜੀ ਵੀ ਚੱਲਦੇ ਉਹਦੇ ਮੁਖਾਲਫ ਨਿਕਲ ਇਦਾਂ ਤੇ ਬੰਦੇ ਮੋਹਮ ਦਾ ਕਹਿ ਕੇ ਸ਼ੁਰੂ ਕਰਦੇ ਨਹੀਂ ਮੁਹਿੰਮ ਮੁਹਿੰਮ ਹੁੰਦਾ ਵਾ ਨਹੀਂ ਉਹ ਤਾਂ ਨਹੀਂ ਮੋਹਮ ਮੇਰਾ ਮੋਹਮ ਮੇਰੀ ਮਰਜ਼ੀ ਉਹ ਨਹੀਂ ਬੇਸਿਕ ਤੌਰ ਤੇ ਨਾ ਜਿਹੜੇ ਤੇਜ਼ ਡਰਾਈਵਿੰਗ ਕਰਦੇ ਨੇ ਯਾਰ ਦੁਨੀਆ ਦੇ ਵਿੱਚ ਸਾਰੇ ਰਿਸਕ ਲੈਣੇ ਨੇ ਤੁਸੀਂ ਲੇਕਿਨ ਜ਼ਿੰਦਗੀ ਦਾ ਰਿਸਕ ਨਹੀਂ ਕਦੇ ਲੈਣਾ ਓਏ ਜ਼ਿੰਦਗੀ ਦਾ ਰਿਸਕ ਕਿਉਂਕਿ ਚੋਰੀ ਹੋ ਗਿਆ ਵਾਪਸ ਆ ਜਾਏਗਾ ਮੋਬਾਈਲ ਕੋਈ ਖੋ ਕੇ ਲੈ ਗਿਆ ਵਾਪਸ ਆ ਗਿਆ ਗੱਡੀ ਗਈ ਵਾਪਸ ਆ ਜਾਏਗੀ ਸਾਰਾ ਕੁਝ ਵਾਪਸ ਆ ਜਾਏਗਾ ਲੇਕਿਨ ਜ਼ਿੰਦਗੀ ਕੀ ਉਹ ਵਾਪਸ ਨਹੀਂ ਆਣੀ ਤੁਹਾਡੇ ਨਾਲ ਤੇ ਰਾਤੀ ਜੇ ਅਸਾਂ ਸਫ਼ਰ ਕੀਤਾ ਲੌਂਗ ਡਰਾਈਵ ਤੇ ਭਾਨ ਫੈਸਲ ਨਾਲ ਪਹਿਲੀ ਵਾਰੀ ਕਾਰ 'ਚ ਗਏ ਆ ਅੱਧੇ ਘੰਟੇ ਦਾ ਸਫ਼ਰ ਜਿਹੜੀ ਲੋਕੇਸ਼ਨ ਵਾਲੀ ਮਾਈ ਦੀ ਉਹਨੇ ਮੈਨੂੰ ਵਿੱਚ ਕਹਤਾ ਨੂੰ ਕਹਾ ਕਾਕਾ ਪੁੱਤ ਤੋਰ ਕੇ ਰੱਖੇ ਉਹ ਮੈਂ ਨਹੀਂ ਯਾਰ ਮੈਂ ਆਪਣੀ ਮੌਜ ਦੇ ਨਾਲ ਜਾਣਾ ਵਾ ਯਾਰ ਅਗਰ ਮੈਂ ਰੂਟੀਨ ਦੇ ਨਾਲ ਇੱਥੋਂ ਘਰੋਂ ਮੈਂ ਜਾਵਾਂ ਨਾ ਸੌਰੀ 10 ਮਿੰਟ ਦਾ ਭਾਨ ਫੈਸਲ ਮਾਰ ਸਾਂਗਲਾ ਇੱਥੋਂ ਪੌਣੇ ਘੰਟੇ ਦਾ ਵਾ ਯਾਰ ਇਹਨਾਂ ਦੀ ਸਪੀਡ ਤੇ ਹਿਸਾਬ ਨਾਲ ਉਹਨੇ ਕੈਲਕੂਲੇਟਰ ਮਾਰ ਕੇ 3.5 ਘੰਟੇ ਤੋਂ ਉੱਪਰ ਦੱਸਦਾ ਵੀ 3.5 ਘੰਟੇ ਪਹੁੰਚਣਾ ਨਹੀਂ ਲੋਕੇਸ਼ਨ ਵਾਲੀ ਮਾਈ ਮੈਨੂੰ ਕਹਿੰਦੇ ਸੀ ਕਿ ਕਹਿੰਦੀ ਜਿਹੜੀ ਸਪੀਡ ਆ ਨਾ ਫੈਸਲ ਚਲਾਉਣ ਦੇ ਉਹ ਜਿਸ ਸਪੀਡ ਨਾਲ ਗਏ ਉਹ ਸਟ੍ਰੈਟਜੀ ਸੀ ਉਹਨਾਂ ਦੀ Strategy ਸਹੀ ਆ। ਉੱਥੇ ਫੇਰ ਜਾ ਕੇ ਇੰਤਜ਼ਾਰ ਕਰਨਾ ਪਿਆ ਸਟੈਚੂ ਨਹੀਂ ਸੀ ਇੰਨੀ ਕਿ ਅੱਛਾ ਯਾਰ, ਜੋ ਤੂੰ ਇਹ ਵੀ- ਦੇਖ ਤੂੰ ਛੱਡ ਦੇ ਗੱਲਾਂ ਅੱਲਾਹ ਤਾਲਾ ਇਹਦੇ ਚਲਾਉਣੀ ਹਣਾਉਣੀ ਨਸੀਬ ਕਰੇ ਲਓ ਜੀ ਨਵੀਂ ਗੱਡੀ ਆ ਮੈਂ ਹੁਣ ਮਾਦਰ ਨੂੰ ਦੱਸ ਲੈਣ ਦਿਓ ਹਲਕੀ ਜੀ 50 ਦੀ ਸਪੀਡ ਮਾਰੀ ਮੇਰੇ ਭਾਈ ਨੇ ਤੇ ਅਸੀਂ ਦੋਵੇਂ ਤੜਕੇ ਸੀਗਾ ਭਾਈ ਨਾ ਆਵਾਜ਼ ਕਾਦੀ ਆ ਯਾਰ ਸੀਰੀਅਸਲੀ ਹਾਂ ਸੱਚੀ ਮੁੱਚੀ ਹਾਂ ਫੜਨ ਦੀ ਆਵਾਜ਼ ਆਈ
ਜਿਵੇਂ ਪਿੱਛੋਂ ਕਿਸੇ ਨੇ ਤੜਤੜੀ ਸਾਡੇ ਮਗਰ ਕੋਈ ਬੰਦੇ ਚੜੇ ਨਾਲੇ ਬਰਾਬਰ ਤੇ ਗੱਡੀ ਸੀ। ਅਸੀਂ ਹੁਣ ਸਾਨੂੰ ਤਾਂ ਪਤਾ ਲੱਗ ਗਿਆ ਵੀ ਸਾਡੀ ਗੱਡੀ ਦਾ ਕੋਈ ਪਟਾਕਾ ਪਿਆ ਸੀ ਹੌਸਲੇ ਵਾਸਤੇ ਵੀ ਭਾਈ ਨੇ ਕਿਤੇ ਨਾ ਜਲਦੀ ਜੋ ਛਾਲ ਨਾ ਮਾਰ ਦੇਣ। ਕਿਸੇ ਕਹਿੰਦੇ ਉਹ ਨਾਲ ਦੀ ਗੱਡੀ ਦਾ ਕੋਈ ਮਸਲਾ ਦੂਰ ਜਾ ਕੇ ਰੋਕੀ ਤੇ ਭਾਜੀ ਉਹ ਕੱਪ ਵੀ ਨਹੀਂ ਹੁੰਦਾ ਚੱਕੇ ਦਾ ਉਹ ਨਿਕਲ ਗਿਆ। ਅੱਛਾ ਹੁਣ ਨਾ ਗੱਲ ਕੀ ਹੈ, ਹੁਣ ਨਿਕਲ ਗਿਆ ਹੁਣ ਉਹਦੇ ਵਿੱਚ ਹਾਂ ਅਲਾਇਰਮ ਨਿਕਲ ਗਿਆ। ਹਿੰਮਤ ਦਾ ਸਫ਼ਰ ਕੋਈ ਅਲਾਰਮ ਨਹੀਂ, ਉੱਪਰ ਜਿਹੜਾ ਪਲਾਸਟਿਕ ਲੱਗਾ ਹੁੰਦਾ ਕੱਪ ਵੀ ਉਹ ਨਿਕਲ ਗਿਆ ਭਾਜੀ। ਚਲੋ 250 ਦਾ ਆਉਂਦਾ ਵਾ ਅੱਗੇ ਥੋੜਾ ਜਾਣੇ ਭਾਈ ਉਹਨੂੰ ਸਿਗਨਲ ਲਾ ਕੇ ਬੈਠੇ ਤੇ ਅਸੀਂ ਗੱਲਾਂ ਬਾਤਾਂ ਕਰਦੇ। ਇਹ ਗੱਡੀ ਇੰਨੀ ਕਰਕੇ ਹਲਕਾ ਹੀ ਮੋੜੀ ਕੜ 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 ਮੈਂ ਕਿਹਾ ਪਤਾ ਨਹੀਂ ਟਰਨ ਹੀ ਏਡਾ ਲੈਂਦੀ ਆ ਭਾਈ। ਥੋੜਾ ਜਿਹਾ ਅੱਗੇ ਜਾ ਕੇ ਰੇਸ ਦੇਣ ਫਿਰ ਕੜ 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 ਸਾਈਡ ਤੇ ਲਾਈ। ਕੀ ਖੁੱਲਿਆ ਸੀ ਜੀ ਉਹਦਾ? ਉਹ ਅੱਗੋਂ ਸ਼ੀਟ ਜੀ। ਅੱਗੋਂ ਜਿਹੜੀ ਸ਼ੀਟ ਨਹੀਂ, ਹੁਣ ਬੇਸਿਕ ਹੋਇਆ ਪਤਾ ਕੀ ਹੈ, ਹਾਂ ਮਹਿੰਗੀ ਲੈ ਲਈ। ਮਹਿੰਗੀ ਨਹੀਂ ਲੈ ਲਈ। ਗੱਡੀ ਜਦੋਂ ਨਵੀਂ ਲਈਏ ਨਾ, ਨਵੀਂ ਗੱਡੀ ਲਈਏ ਤੇ ਉਹਦੀਆਂ ਉਹ ਕਸਾਈਆਂ ਕਸੂਈਆਂ ਹੁੰਦੀਆਂ ਨੇ, ਕਿਉਂਕਿ ਇਹ ਲਾਈਫ 'ਚ ਪਹਿਲੇ ਦਿਨ ਲੌਂਗ ਰੂਟ ਤੇ ਗਈ ਹੈ। ਕਿਉਂਕਿ ਇੱਥੋਂ ਘਰ ਜਾਂਦੀ ਹੈ ਤੇ ਘਰੋਂ ਦਫ਼ਤਰ ਆਉਂਦੀ ਹੈ। ਪਹਿਲੇ ਦਿਨ ਲੌਂਗ ਰੂਟ ਤੇ ਗਈ ਹੈ, ਉਹਦੀਆਂ ਕਸਾਈਆਂ ਕਸੂਈਆਂ ਦਾ ਮਸਲਾ ਸੀਗਾ, ਹੋਰ ਇਹ ਉਹ ਸਾਰੇ ਮਸਲੇ ਉਹ ਨਹੀਂ। ਇਹ ਹੁਣ ਦੁਬਾਰਾ ਯਾਨੀ ਕਿ ਇਹਦੀ ਸਰਵਿਸ ਵਗੈਰਾ ਹੋਣੀ, ਉਹ ਨਹੀਂ ਕਰਾਈ। ਮੈਂ ਚੈੱਕ ਕੀਤੀ ਕਿਉਂਕਿ ਇਹਨਾਂ ਨੇ ਵੀ ਤਿਆਰ ਕਰਾ ਕੇ ਖਿਲਾਰਤੀ, ਇੰਨੀ ਚਲਾਈ ਤੇ ਹੈ ਨਹੀਂ ਤੇ ਉਹ ਤਾਂ ਕਰਕੇ। ਅੱਛਾ ਯਾਰ ਗੱਲ ਯਾਰ ਨਹੀਂ ਮਜ਼ਾ ਪਤਾ ਕਿੱਥੇ ਆਇਆ ਵਾ? ਇੱਕ ਜਗ੍ਹਾ ਅਸੀਂ ਰੁਕੇ ਆ, ਭਾਣ ਕਹਿੰਦੇ ਕੁਝ ਖਾ ਪੀ ਲਿਆ। ਉੱਥੇ ਰੋਕੇ ਨਾ ਭਾਈ ਨੇ ਇੰਝ ਕਰਕੇ ਗੱਡੀ ਸਟਾਰਟ ਕਰਕੇ ਪਿੱਛੇ ਕੀਤੀ, ਬੈਕ ਕੈਮਰਾ ਚੱਲਦਾ ਨਾ, ਬੈਕ ਕੈਮਰੇ 'ਚ ਬੱਕਰਾ ਹੁੰਦਿਆ। ਤੈਨੂੰ ਪਤਾ ਲੱਗਾ ਤੂੰ ਬੈਕ ਕੈਮਰਾ ਬੱਕਰੇ ਦੇ ਮੂੰਹ 'ਚ ਜਾਣ ਡਿਆ। ਮੈਂ ਕਿਹਾ ਭਾਈ ਨੇ ਫਿਲਮ ਲਾਈ ਆ। ਬਾਅਦ 'ਚ ਪਤਾ ਲੱਗਾ ਪਿੱਛੋਂ ਕੈਮਰਾ ਬੱਕਰਾ ਖਾਣ ਡਿਆ। ਉਹ ਅਸੀਂ ਭਰਾਵਾ ਉਤਰੇ ਤੇ ਬੱਕਰਾ ਅੱਧਾ ਖਾ ਗਿਆ। ਉਹ ਬੈਕ ਕੈਮਰਾ ਉਹਨੇ ਲਾ ਕੇ ਨਾ ਅੱਧਾ ਕੈਮਰਾ ਖਾ ਗਿਆ ਵਾ। ਸ਼ਰਾਬ ਮਿੱਠੇ ਨੇ ਨਸਾਇਆ, ਉਹ ਫਿਰ ਦੁਬਾਰਾ ਅਸੀਂ ਉਹ ਨਹੀਂ ਹੁਣ ਅੱਧਾ ਉਹਦਾ ਲੈਂਸ ਖਾਦਾ ਗਿਆ ਵਾ, ਅੱਧਾ ਹੀ ਆ। ਹੁਣ ਅੱਧੀ ਸੜਕ ਆਉਂਦੀ ਸੀਗੀ, ਅੱਧਾ ਐ ਸੀ ਪਾਣੀ ਆਉਣ ਡਿਆ। ਪਿੱਛੋਂ ਬੈਗ ਨਾ ਕਰ ਲਈ ਨਾ ਯਕੀਨ ਉਹ ਬੱਕਰਾ ਖਾ ਗਿਆ। ਸੜਕਾਰ ਅੱਧਾ ਭੀੜ ਆ ਰਿਹਾ ਬੱਕਰਾ। ਹੁਣ ਦੇਖੋ ਨਾ, ਜਿਨ੍ਹਾਂ ਨੇ ਗੱਡੀਆਂ ਰੱਖੀਆਂ ਤੇ ਜਾਣ ਡਿਆ ਤੇ ਅੱਧੀ ਸੜਕ ਆ ਰਹੀ। ਹਮੇਸ਼ਾ ਕੈਮਰਾ ਜਦੋਂ ਗੱਡੀ ਰਿਵਰਸ ਕਰੀਏ ਉਦੋਂ ਹੀ ਚੱਲਦਾ ਵਾ। ਹਾਂਜੀ ਤੁਸੀਂ ਰਿਵਰਸ ਕੀਤੀ ਸੀ? ਅੱਛਾ ਰਿਵਰਸ ਕੀਤੀ ਉਦੋਂ ਬੱਕਰਾ ਆ ਰਿਹਾ। ਮੇਰੀ ਗੱਲ ਜਿਹੜੀ ਨਾ ਕਿ ਜ਼ਿੰਦਗੀ ਦੇ ਵਿੱਚ ਮੈਂ ਤੁਹਾਨੂੰ ਇਹ ਕਹਿ ਰਿਹਾ ਵਾਂ ਕਿ ਮੈਂ ਕਮੈਂਟ ਜਿਹੜਾ ਪੜਿਆ ਕਿ ਪਿਛਲੇ ਹਫਤੇ ਭਾਇਨ ਦਾ ਨਾ, ਹੁਣ ਭਾਇਨ ਉੱਥੇ ਗੱਡੀ ਖੜੀ ਕਰਦੇ ਆ ਰੋਡ ਤੇ, ਸਾਰੇ ਪੱਤੇ ਉੱਪਰ ਦਰਖਤ ਵਾ, ਦਰਖਤ ਦੇ ਛਾਂ ਥੱਲੇ ਅਸੀਂ ਫੇਰ ਬੈਠੇ। ਮੈਂ ਤੇ ਦਾਣਾ ਸੀਗਾ ਨਾਲ, ਪਤਾ ਨਹੀਂ ਕਾਲਮ ਸੀ ਨਾਲ ਆਵਾਜ਼ ਸੀਗਾ, ਅਸੀਂ ਜਾਣ ਨੇ ਪਤਾ ਫਲਾਣ ਜਗ੍ਹਾ। ਫੇਰ ਭਾਈ ਨੇ ਕਰਕੇ ਕੈਮਰਾ ਪਿੱਛੇ ਨੂੰ ਕੀਤਾ ਤੇ ਕੈਮਰਾ ਬਲਰ ਪਹਾੜ ਜੇ ਆਉਣ, ਪਹਿਲੇ ਚਿੱਟਾ ਜਿਹਾ ਪਹਾੜ, ਫਿਰ ਹਰਾ ਜਿਹਾ ਪਹਾੜ। ਬਾਅਦ ਚ ਪਤਾ ਲੱਗਾ ਉਹ ਪੱਤਿਆਂ ਥੱਲੇ ਕਰਾਇਆ ਸੀ, ਕੈਮਰੇ ਕੇ ਬੈਠਾ ਹੀ ਹੋਈ ਸੀ। ਉਹ ਮੈਂ ਕਿਹਾ ਯਾਰ ਉਹ ਉਤਰੇ ਦੇਖੇ ਤੇ ਭਾਈ ਹਲਕੇ ਚੱਲ ਇੱਕ ਹੋਰ ਗੱਡੀ ਨਹੀਂ ਸੀ ਪਿੱਛੇ ਕਰ ਮਾਸ਼ਾਅੱਲਾ ਵੱਡੇ ਲੋਕ ਆ, ਆਜ ਦੀ ਸਾਦਗੀ ਆ। ਉਹ ਮੈਂ ਕਿਹਾ ਫਿਰ ਕਿੱਦਾਂ ਸਾਫ਼ ਕਰੀ ਟਿਸ਼ੂ ਲੱਭਾ ਜਾਣੀ ਕਰਕੇ ਪੱਲਾ ਫੋਲਡ ਕਰਕੇ ਨਿਆਂ ਕਰਕੇ ਚਲੋ ਬੈਠੋ ਵਿੱਚ। ਅੱਛਾ ਯਾਰ ਬੇਟੇ ਜਿਹੜਾ ਕੁਐਸਚਨ ਕੀਤਾ, ਯਾਨੀ ਕਿ ਤੂੰ ਇਸ ਮਹੀਨੇ 'ਚ ਸਭ ਤੋਂ ਮੁਸ਼ਕਿਲ ਕੰਮ ਤੇਰਾ ਇਹੀ ਹੈ ਇਹਦੇ ਨਾਲ ਆਣਾ। ਮੁਸ਼ਕਿਲ ਕੰਮ ਪਤਾ ਕੀ ਸੀਗਾ? ਇਹਦੇ ਜਸ ਸ਼ੁਗਲ ਸੀਗਾ, ਭਰਾ ਵਾ ਛੋਟਾ। ਮੈਂ ਕਹਿ ਰਿਹਾ ਹਾਂ ਕਿ ਹਰ ਮਹੀਨੇ ਕੋਈ ਨਾ ਕੋਈ ਮੁਸ਼ਕਿਲ ਕੰਮ ਕਰਨਾ। ਇਸ ਮਹੀਨੇ ਸਭ ਤੋਂ ਮੁਸ਼ਕਿਲ ਕੰਮ ਕਿਹੜਾ ਸੀ ਤੇਰਾ? ਯਾਰ ਮੁਸ਼ਕਿਲ ਕੰਮ ਵੀ ਸੀਗਾ ਉਹ ਤੇ ਖੁਸ਼ੀ ਵਾਲਾ ਵੀ। ਮੈਂ ਤੁਹਾਨੂੰ ਮੁਸ਼ਕਿਲ ਕੰਮ ਕਿਹੜਾ ਸੀ? ਉਹ ਬਸ ਨਾ ਥੋੜੇ ਕਿ ਦਿਨ ਹੀ ਇਨਸ਼ਾਅੱਲਾ ਮੈਂ ਅੱਲਾਹ ਪਾਕ ਤੇਰੀ ਜ਼ਿੰਦਗੀ ਕਰੇਗੀ, ਚਵਲਾ ਮਾਰ ਹੋ ਗਿਆ ਯਾਰ ਗੱਲ ਔਖੇ ਸਾਹਮਣੇ ਮੈਂ ਗੱਲ ਕਰਨ ਡਿਆ। ਚੱਲ ਦੱਸ। ਉਹ ਅਨਕਰੀਬ ਮੌਤ ਚਲੋ ਲੈਦਾ ਚੈਪਟਰ ਵੀ ਸਰਪ੍ਰਾਈਜ਼ ਦੇਣਾ। ਮੁਸ਼ਕਿਲ ਕੰਮ ਭਾਜੀ ਪੜਾ ਕਿਹੜਾ ਸੀਗਾ ਜਿਹੜਾ ਤੂੰ ਇਸ ਮਹੀਨੇ 'ਚ ਕੀਤਾ ਹੈ? ਯਾਰ ਇਹ ਹਰ ਮਹੀਨੇ ਕਹਿੰਦੇ ਯਾਰ ਬੜੀ ਖੂਬਸੂਰਤ ਯਾਨੀ ਕਿ ਗੱਲ ਆਈ ਏ ਕਿ ਹਰ ਮਹੀਨੇ ਕੋਈ ਮੁਸ਼ਕਿਲ ਕੰਮ ਕਰਨਾ ਚਾਹੀਦਾ ਲਾਜ਼ਮੀ। ਇਹ ਮੁਸ਼ਕਲਾਂ ਦੇ ਖਿਲਾੜੀ ਆ, ਘਰ ਹੀ ਮੁਸ਼ਕਲ ਕੰਮ ਰਹੇ। ਵਾਹ 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 ਯਾਰ ਆ ਕੇ ਆ ਰਹੇ ਕੰਮ ਤੇ। ਮੁਸ਼ਕਿਲ ਕੰਮ ਦਿਲ ਤੇ ਤਾੜੀਆਂ ਇਹ ਤਾੜੀਆਂ ਦੀ ਗੱਲ। ਅੱਛਾ ਕਾਲੂ ਤੂੰ ਇਸ ਮਹੀਨੇ 'ਚ ਸਭ ਤੋਂ ਮੁਸ਼ਕਿਲ ਕੰਮ ਕਿਹੜਾ ਕੀਤਾ ਹੋਣਾ? ਮੈਂ ਤਾਂ ਇਹਦਾ ਗਰੀਬਾਂ ਫੜਨਾ ਜੀ ਮੁਸ਼ਕਿਲ ਕੰਮ ਆ। ਇਹ ਮੁਸ਼ਕਿਲ ਕੰਮ ਨਹੀਂ ਹੈ। ਮੇਰੀ ਸੁਣ ਗੱਲ, ਪੂਰੇ ਮਹੱਲੇ ਚੋਂ ਦੋ ਚਿੰਦਾ ਬੰਦੇ ਰਹਿ ਗਏ ਜਿਹਨੇ ਗਿਰਬਾਨੀ ਫੜਿਆ। ਉਹ ਤੇ ਉਹਨੇ ਇੱਥੇ ਹੱਥ ਜਿਹਾ ਪਵਾਇਆ ਹੋਇਆ। ਮੁਸ਼ਕਿਲ ਕੰਮ ਭਾਜੀ ਇਹ ਆ ਕਹਿੰਦਾ ਤੇ ਗਰੀਪਾਂ ਲਾਈਆਂ ਹੋਈਆਂ। ਉਹਨੇ ਤੇ ਮੁੱਠ ਜੀ ਬਣਵਾਈ ਆ ਵੀ ਜਿਹੜਾ ਮਰਜ਼ੀ ਗਿਰਬਾਨੀ। ਬਹੁਤੇ ਮਹਿਮਾਨ ਇੱਕ ਖਸੂਸੀ ਆ ਕੇ ਜਿਵੇਂ ਹੱਥ ਫੜ ਕੇ ਨਹੀਂ ਪੀਤਾ ਕੱਢਦੇ, ਏਦਾਂ ਗਿਰੇ ਬਾਹਰ ਨੂੰ ਪਏ ਹੁੰਦੇ ਲੋਕੀ। ਇਹਦੇ ਤਾਏ ਨੇ ਸੱਚੀ ਮੁੱਚੀ ਇੱਥੇ ਮੁੱਠ ਲਵਾਈ ਉਹਨੂੰ ਜਿਹੜਾ ਪੜਿਆ ਤੂੰ ਪੜ ਜਿੱਦਾਂ ਦਾ ਤੇਰਾ ਤਾਇਆ ਵਾ ਤਾਂ ਕਿਸੇ ਨੇ ਫੜਿਆ ਸਿਰ ਤੂੰ ਹੱਥ ਰੱਖਣਾ ਉੱਤੇ ਜਾ ਕੇ। ਤੇ ਇਹਦਾ ਤਾਇਆ ਗਿਰੇ ਬਾਹਰ ਚੋਂ ਨਿਕਲ ਕੇ ਆਪ ਚੱਲ ਜਾਂਦਾ, ਲੋਕਾਂ ਨੇ ਫੜਿਆ ਹੁੰਦਾ। ਮੁਸ਼ਕਿਲ ਕੰਮ ਭਾਜੀ ਇਹ ਆ ਕਿ ਮੈਂ ਇੱਕ ਸਟੈਪ ਚੱਕਣ ਲੱਗਾ ਮੈਂ ਆਪਣਾ ਕਾਰੋਬਾਰ। ਇੱਕ step? ਇਹ ਸਟੈਪ ਚੁੱਕੀ ਪਹਿਲੇ। ਓਏ ਉੱਥੋਂ ਸਟੈਪ ਤੂੰ ਚੱਕਿਆ ਵਾ ਉੱਥੋਂ। ਉਹ ਸਟੈਪ ਜਿਹੜਾ ਤੇਰਾ ਸੀਗਾ ਉਹ ਲੱਖ ਲਾਂ ਦੱਸਦਾ ਸੀ। ਅੱਛਾ, ਲਓ ਸਟੈਪ ਇਹ ਬਿਜ਼ਨਸ ਸ਼ੁਰੂ ਕਰਨ ਲੱਗਾ ਵਾਂ ਅਲਹਮਦੁਲਿਲਾ। ਅੱਲਾਹ ਪਾਕ ਸਾਈਡ ਬਿਜ਼ਨਸ ਮਿੱਠਾ ਜੀ ਵੱਡੇ नहीं, नाम मुश्किल तो कोई नहीं। उन्होंने जो सवाल पूछे आप को सबाक से हट के बात ना करो। हैं ਉਹ ਯਾਰ ਇਸ ਮਹੀਨੇ ਜਿਹੜਾ
ਇਹ ਭਾਈ ਤੁਹਾਨੂੰ ਦੱਸਾਂ ਨਹੀਂ ਮੈਂ ਸਟੈਂਡ ਲਿਆ ਨਾ ਇਸ ਮਹੀਨੇ ਠਹਿਰ ਤੇ ਯਾਰ ਸਟੈਂਡ ਲਿਆ ਨਾ ਇਸ ਮਹੀਨੇ ਚ ਇੱਕ ਫੈਸਲਾ ਹੁੰਦਾ ਨਾ ਇੱਕ ਡੈਜ਼ਿਗਨੇਸ਼ਨ ਹੁੰਦਾ ਬੰਦੇ ਦਾ ਡਿਸੀਜਨ ਹੁੰਦਾ ਠੀਕ ਆ ਉਹ ਮੈਂ ਲਿਆ ਹੋਇਆ ਵੱਲਾ ਖੈਰ ਕਰਿਆ ਨੇ ਯਾਰ ਪਿਛਲੇ ਮਹੀਨੇ ਕਿਹੜਾ ਮੁਸ਼ਕਲ ਕੰਮ ਤੂੰ ਕੀਤਾ ਵਾ ਪਿਛਲੇ ਮਹੀਨੇ ਆਹੋ 50 ਰੁਪਏ ਦਿੱਤੇ ਸੀ ਛੋਟੇ ਬੱਚੇ ਨੂੰ ਨਹੀਂ ਮੁਸ਼ਕਲ ਕੰਮ ਜਿਹੜੇ ਨੇ ਭੰਨ ਵੈਸਲ ਬੜੇ ਕੀਤੇ ਆ यार मेरे को एक यानी कि कमेंट आया है कि महीने में कम से कम एक बार कोई मुश्किल काम करो ਭਰਾਵਾ ਸਾਡਾ ਹਰ ਕੰਮ ਹੀ ਮੁਸ਼ਕਲ ਵਾ ਆਹ ਤੁਹਾਡੇ ਲਗਾ ਯਾਰ ਦੋਸਤ ਕਹਿ ਦਵੇ ਯਾਰ ਮਿੱਠੇ ਪਾਵੇ ਖਾਣੇ ਆ ਚਲੋ ਅਸੀਂ ਤਾਂ ਖਵਾ ਲਾਂਗੇ ਉਹਨੂੰ ਕਹਿ ਕੇ ਦੇਖੋ ਉਹ ਤਾਂ ਮੁਸ਼ਕਲ ਕੰਮ ਹੀ ਆ ਮੈਂ ਜ਼ਿੰਦਗੀ 'ਚ ਜਿਹੜਾ ਮੇਰਾ ਇਸੇ ਮਹੀਨੇ ਦਾ ਨਹੀਂ ਨਹੀਂ ਤੇਰਾ ਤੇ ਮੁਸ਼ਕਲਾਂ ਲਈ ਨਹੀਂ ਇਹਦਾ ਬਾਕੀ ਹਰ ਕਦਮ ਤੇਰਾ ਭਾਈ ਤੇਰਾ ਮੁਸ਼ਕਲ ਹੀ ਹੈ ਕਦਮ ਤੇ ਕਿਉਂਕਿ ਮੁਸ਼ਕਲ ਆ। ਮੋਟਰਸਾਈਕਲ ਹੈ ਨਹੀਂ ਹਾਂ ਪੈਦਲ ਆਣਾ ਕਦੀ ਮਿੱਠੇ ਨਾਲ ਇਹ ਤੋਂ ਵੱਡੀ ਕਿਹੜੀ ਮੁਸ਼ਕਲ हाँ ਮੇਰਾ ਜ਼ਿੰਦਗੀ ਦਾ ਸਭ ਤੋਂ ਵੱਡਾ ਮੁਸ਼ਕਲ ਕੰਮ ਹੈ ਜਿਹੜਾ ਮੈਂ ਪਿਛਲੇ ਮਹੀਨੇ 'ਚ ਕਰਕੇ ਹਟਿਆ ਉਹ ਇਹ ਕੰਮ ਸੀਗਾ ਕਿ ਮੇਰੇ ਛੋਟੇ ਭਰਾ ਦਾ ਵਲੀਮਾ ਉਹਦੇ ਹਾਮੀ ਮੈਂ ਭੱਲੇ ਕੇ ਮੈਂ ਕਰਾਉਂ ਬਸ ਫੇ ਠੀਕ ਆ ਵਲੀਮਾ ਨਹੀਂ ਹੋਣਾ हो गया ਨਹੀਂ ਹਲੇ ਹੋਣਾ ਹੋਏਗਾ ਹੋਏਗਾ बस ठीक है अल्लाह खैर ਵਲੀਮੇ करेगा ਦੀ कोई टेंशन ਭਰਾ ਦੇ ਵਲੀਮੇ ਦੀ ਹਾਮੀ ਇਹਨੇ ਭਰੀ ਆ ਭਰਾ ਤੇ 200 ਬੰਦਾ ਐਵੇਂ ਲੋਕਾਂ ਨੂੰ ਕੋਈ ਨਾ 20 ਤਾਂ ਜੀ। ਵਲੀਮੇ ਦੇ 20 ਕੀ ਹੋ ਜਾਣੇ ਆ अच्छा ਨੈਕਸਟ ਕੁਐਸਚਨ ठीक है ना क्वेश्चन नहीं है बड़ा खूबसूरत कमेंट आया है कितना सफर रह गया है कि बजाय कितना सफर तय किया है ये सोच के खुशी मनाए खूबसूरत गल ਵੱਡੀ ਗੱਲ बुराई का जवाब अच्छाई से दें दिन में शौरी तौर पे कम से कम 15 मिनट खामोश रहें ਇਹ ਮਿੱਠਾ ਨਹੀਂ ਕਰ ਸਕਦਾ ਭਾਈ ਇਹ ਪੱਕੀ ਗੱਲ ਮਿੱਠਾ ਜੀ ਇਹ ਤੇਰੇ ਵਾਸਤੇ ਸਵਾਲ ਹੈ ਹੀ ਨਹੀਂਗਾ ਤੂੰ ਇਸ ਸਵਾਲ दिहाड़ी ਚ ਨਿਕਲ ਜਾ च यार एक दिन च कम से कम 15 मिनट खामोश ਮੈਂ रहना। ਜ਼ਿਆਦਾ ਇਹ ਭਾਈ ਉਹ ਨਾ 15 ਮਿੰਟਾਂ 'ਚ ਵੀ ਗਈ ਜਾਂਦਾ ਵਾ ਪਰ ਆ ਜਾਵਾਂ ਚੁੱਪਾਂ ਨਹੀਂ ਲੱਗੇ ਮੈਂ ਸੌਣਾ ਵਾ ਨਾ 5-6 ਘੰਟੇ ਸੌਣਾ ਚੁੱਪ ਹੀ ਰਹਿਣਾ ਵਾ ਵੀ ਉਹਦੇ 'ਚ ਕਿਹੜਾ ਵੀ ਮੈਂ ਗੁਫ਼ਤਗੂ ਕਰਦਾ ਹੁੰਦਾ नहीं ਕੁਝ नहीं ਵੀ ਕਿੰਨੀਆਂ ਗੱਲਾਂ ਓਏ ਕਰ ਲੈ ਜੋ ਨਹੀਂ ਕੀਤਾ ਯਾਰ ਇਦਾਂ ਦਾ ਬੱਚਾ ਇੰਜ ਕਰਕੇ ਕੋਈ ਬੰਦਾ ਮੋਟਰਸਾਈਕਲ ਘਰੋਂ ਕੱਢਦਾ ਹੋਵੇ ਇਦਾਂ ਦਾ ਮੁੰਡਾ ਵੀ ਫੇਰ ਕੋਈ ਨਿੱਕੀ ਪਿੱਛੇ ਹੋਣਾ ਬੇਟੇ ਹੈ ਨਾ ਦੇਖੀ ਇਦਾਂ ਦੇ ਨਿੱਕੀ ਅੱਛਾ ਯਾਰ ਮੈਂ ਨਾ ਤਕਰੀਬਨ ਸਵੇਰੇ ਜਦੋਂ ਮੈਂ ਉੱਠਿਆ ਵਾਂ ਨਹਾਇਆ ਵਾਂ ਨਹਾਉਣ ਤੋਂ ਬਾਅਦ ਜਦੋਂ ਮੇਰੇ ਕੋਲ ਨਾਸ਼ਤਾ ਆਇਆ ਮੈਂ ਚੁੱਪ ਕਰਕੇ ਨਾਸ਼ਤਾ ਕੀਤਾ ਲੇਕਿਨ ਨਹੀਂ ਇਹ ਨਹੀਂ ਇਸ ਤੋਂ ਹਟ ਕੇ 15 ਮਿੰਟ ਖਾਮੋਸ਼ ਰਹਿਣਾ ਹੈ। ਯਾਨੀ 15 ਮਿੰਟ ਆਪਣੇ ਆਪ ਨੂੰ ਦੇਣੇ 15 ਮਿੰਟ ਨਹੀਂ 15 ਮਿੰਟ ਆਪਣੇ ਆਪ ਨੂੰ ਦੇਣੇ ਆਪਣੇ ਆਪ ਨੂੰ ਤੁਸੀਂ ਰੋਜ਼ਾਨਾ 2 ਘੰਟੇ ਦੇਣੇ ਨੇ ਅੱਛਾ ਆਪਣੀ ਜ਼ਾਤ ਵਾਸਤੇ ਉਹਦੇ ਵਿੱਚ ਐਕਸਰਸਾਈਜ਼ ਕਰਨੀ ਹੈ ਤੁਸੀਂ ਆਪਣਾ ਖਿਆਲ ਰੱਖਣਾ ਆਪਣੇ ਆਪ ਨੂੰ ਮੇਨਟੇਨ ਰੱਖਣਾ ਲੇਕਿਨ ਉਹਦੇ ਵਿੱਚ 15 ਮਿੰਟ ਖਾਮੋਸ਼ ਵੀ ਰਹਿਣਾ ਭਾਈ ਮਿੱਠਾ ਉਹਨਾਂ 15 ਮਿੰਟਾਂ 'ਚ ਵੀ ਇਹੀ ਕਹੀ ਜਾਂਦਾ ਵਾ ਚੰਗਾ ਸਿਆਪਾ ਚੁੱਪ ਰਹਿਣਾ ਪੈਣਾ 15 ਮਿੰਟ ਖਾਮੋਸ਼ ਰਿਹਾ ਹਾਂ ਤੇ ਇੰਜ ਹੋਇਆ ਮੈਂ ਕਿਹਾ ਕੀ ਹੋਇਆ ਕਹਿੰਦਾ ਇੱਥੇ ਤੱਕ ਤੇ ਲਫ਼ਜ਼ ਆ ਗਏ ਯਾਰ ਖਾਮੋਸ਼ ਰਹਿ ਕੇ ਤੇ ਫਿਰ ਉਹ ਮੂੰਹ ਤੇ ਹੱਥ ਰੱਖੋ ਯਾਰ 15 ਆਹ ਨਿਕਲਿਆ ਹੁਣ 15 ਮਿੰਟ ਖਮੋਜ ਰਿਹਾ ਤੇ ਅੰਦਰ ਹੁਣ ਕਾਂਦ ਲੱਗ ਕੇ ਲਫ਼ਜ਼ ਖਲੋਤੇ 15 ਮਿੰਟ ਖਮੋਸ਼ ਰਿਹਾ ਤੇ ਇੰਜ ਕਰੀ ਜਾਂਦਾ 15 ਮਿੰਟ ਖਾਮੋਸ਼ ਹੋਇਆ ਤੇ ਅੰਦਰ ਲਫ਼ਜ਼ ਕਹਿੰਦੇ ਤਿਆਰ ਰਹੋ 15 ਮਿੰਟ ਖਮੋਸ਼ ਰਿਹਾ ਤੇ ਅਗਰ ਇੰਜ ਕਰਕੇ ਖਲੋਤਾ ਹੈ ਅਗੇਨ 15 ਮਿੰਟ ਖਮੋਜ ਰਿਹਾ ਭਾਈ ਮਿੱਠਾ ਤੇ ਉਨੀ ਦੇਰ ਉਹਨਾਂ ਅੰਦਰ ਲਫ਼ਜ਼ਾਂ ਦਾ ਲੈਸਨ ਚੱਲਣ ਡਿਆ ਨੌਜਵਾਨੋ अभी कुछ देर बाद हम पे जिम्मेदारी पड़ने वाली है ਇਨਕਲਾਬ ਆਏਗਾ 15 ਮਿੰਟ ਚੁੱਪ ਰਿਹਾ ਤੇ ਲਫ਼ਜ਼ ਤਰਤੀਬ ਲਾ ਰਹੇ ਆਪਣੀ ਲੋ ਜੀ ਸਭ ਤੋਂ ਅੱਗੇ ਖਲੋਤਾ ਯਾਰ 15 ਮਿੰਟ ਖਮੋਜ ਰਿਹਾ ਤੇ ਅੰਦਰ ਲੇਕਿਨ ਐ ਖਲੋਤਾ ਹੈ ਇਹਦੇ ਅੰਦਰ 3-4 ਲਫ਼ਜ਼ ਆਰਾਮ ਨਾਲ ਪਏ ਆ ਚੁਨਾਚੇ ਅਗਰ 15 ਮਿੰਟ ਖਮੋਸ਼ ਰਿਹਾ ਤੇ ਐਡਾ ਪਾਗਲ ਇੰਜ ਕਰਕੇ ਖਲੋਤਾ ਯਾਰ ਇਦਾਂ ਦੇ ਬੰਦੇ ਨਾ ਐ ਸੋਹਣੀ ਰੋਟੀ ਖਾ ਕੇ ਨਾ ਪਹਿਲੇ ਯਾਰ 15 ਮਿੰਟ ਚੁੱਪ ਰਿਹਾ ਵਾ ਅੱਛੀ ਗਲਤੀ 15 ਮਿੰਟ ਚੁੱਪ ਰਿਹਾ ਵਾ ਉਸ ਤੋਂ ਬਾਅਦ 15 ਸਾਲ ਬਾਅਦ 15 ਸਕਿੰਟ ਨਹੀਂ ਚੁੱਪ ਰਿਹਾ ਯਾਰ 15 ਮਿੰਟ ਖਮੋਸ਼ ਰਿਹਾ ਲਫ਼ਜ਼ ਇੰਜ ਕਹਿੰਦੇ ਚੂ 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 ਦੇ ਯਾਰ 15 ਮਿੰਟ ਖਮੋਜ ਰਿਹਾ 15 ਮਿੰਟਾਂ ਬਾਅਦ ਬੋਲੇ ਯਾਰ ਇਦਾਂ ਦਾ ਬੰਦਾ ਨਾ ਉੱਚੀ ਜੀ ਪੈਂਟ ਪਾ ਕੇ ਡਰੈਸ ਤੇ ਲੰਡੇ ਦਾ ਕੋਟ ਪਾ ਕੇ ਨਾ ਬੈਂਕ 'ਚ ਵੜਦੇ ਸੀ ਕਹੂਗਾ ਸ਼ਹਾਬੁਦੀਨ ਸਦੀਕੀ ਸਾਹਿਬ का ਦੇਖੇ ਤੇ ਕਈ ਵਾਰ ਕਿਸੇ ਨੂੰ ਵੀ ਗੱਲ ਕਰਦੇ 15 ਮਿੰਟ ਖਾਮੋਸ਼ ਰਹੇ ਤੇ ਅੰਦਰ ਜਿਹੜੇ ਲਫ਼ਜ਼ ਨਾ ਉਹ ਵਿੱਚ ਗੋਲ ਗੋਲ ਵੀ ਲਫ਼ਜ਼ ਕਿੰਨੇ ਮੈਂ ਕਿਹਾ ਯਾਰ ਆਹ ਲਫ਼ਜ਼ ਕਿਹੜੇ ਕਹਿੰਦਾ ਅਸੀਂ ਲਫ਼ਜ਼ ਨਹੀਂ ਅਸੀਂ ਸਿਰਫ ਰਿਐਕਸ਼ਨ ਤੇ ਮਸਤ ਇੱਕ ਦਿਨ ਭਾਈ ਬਹੁਤਾ ਬੋਲ ਗਿਆ ਹਾਂ ਤੇ ਫਿਰ ਰਾਤ ਨੂੰ ਮੂੰਹ 'ਚ ਕਿਤਾਬ ਛੱਡਦੇ ਲਫ਼ਜ਼ ਪੂਰੇ ਕਰ ਯਾਰ ਬੜੀ ਖੂਬਸੂਰਤ ਯਾਰ ਗੱਲ ਲਿਖੀ ਉਹਨੇ
ਇਹਨੇ लिखी ਤੁਸੀਂ ਐਵੇਂ कि बड़े महीने में कम से कम एक बार मुश्किल काम करें, कितना सफर रह गया है की बजाय कितना सफर तय किया है ये सोच के खुश हो जाए, और कम से कम दिन में 15 मिनट खामोश रहे, अपनी जिंदगी के अहम लोगों के साथ वक्त गुजारें, अपनी ताकत। ਕਾਲੂ ਨੇ ਇਹ ਗੱਲ ਸੁਣੀ ਤੇ ਸਿੱਧਾ ਨੋਸ਼ੀ ਕੋਲ ਚਲੇ ਗਏ ਕਹਿੰਦਾ ਚੱਲ ਮੈਂ ਕਰ ਦੂੰ। अच्छा, खुद पे तनकीद करने से परहेज करें। That's very beautiful। ਕਾਲੂ ਨੂੰ ਕਿਹਾ ਆਪਣੇ ਅਹਿਮ ਲੋਕਾਂ ਨਾਲ ਵਕਤ ਬਿਤਾ, ਤੇ ਆਪਣੇ ਅੱਬੇ ਨੂੰ ਕਹਿੰਦਾ ਚਲੋ ਫਿਰ ਮੈਂ ਆਇਆ ਤੇਰਾ ਘਰੋਂ ਉੱਠ ਕੇ ਬਾਹਰ ਨਿਕਲ ਗਿਆ। ਇੱਕ ਕੁੱਤਰ ਕਹਿੰਦਾ ਅਹਿਮ ਵਕਤ ਗੁਜ਼ਾਰੀਏ ਯਾਰ ਕੁੱਤਿਆਂ ਦੀ ਆਵਾਜ਼ ਮਿੱਠੇ ਨੂੰ ਕਿਸੇ ਨੇ ਕਿਹਾ ਅਹਿਮ ਬੰਦਿਆਂ ਨਾਲ ਵਕਤ ਬਿਤਾ, ਤੇ ਸਾਈਂ ਸੁਫਿਆਨ ਨੂੰ ਕਹਿੰਦਾ ਆਇਆ ਯਾਰ ਫੋਨ ਕੀਤਾ ਮੈਨੂੰ ਤੇ ਪਿੱਛੇ ਆਵਾਜ਼ ਆਣੀ ਆ ਮੈਂ ਕਿਤੇ ਕਹਿੰਦਾ ਵਕਤ ਗੁਜ਼ਾਰਨਾ अच्छा, खुद पर तनकीद करने से परहेज करें। खुद पे तनकीद यानी कि ਆਪਣੇ ਆਪ ਨੂੰ ਕੋਸੀ ਜਾਣਾ। ਆਪਣੇ ਆਪ ਨੂੰ ਕਈ ਕੋਸ਼ਿਸ਼ ਓਏ, ਕਰਦੇ ਓਏ, ਕਿ ਜਦੋਂ ਦਾ ਮੈਂ ਤੇਰੀ ਜ਼ਿੰਦਗੀ ਚ ਆਇਆ ਤੂੰ ਮੇਰੀ ਬੇੜੇ ਕਰੂ, ਨਹੀਂ ਸਹੀ ਗੱਲ। ਆ ਜਿਹੜੇ ਤੂੰ ਹਰ ਟਾਈਮ ਕਰਦਾ ਨਹੀਂ, ਮੈਂ ਹੀ ਕੁੱਤਾ ਮੈਂ ਹੀ ਕੁੱਤਾ। ਨਹੀਂ ਜਿਹੜਾ ਕਹਿੰਦੇ ਹੁੰਦੇ ਨਾ ਵੀ 5 ਫੈਸਲੇ ਹੋ ਗਏ ਮੈਂ ਚਵਲਾ ਮੈਂ ਤੁਹਾਡੇ ਵੜ ਜਾਵਾਂ ਆਹ ਅੱਛਾ ਅੱਛਾ ਯਾਰ ਭਾਈ ਮਿੱਠੇ ਵਰਗਾ ਭਾਈ ਭਾਈ ਹਾਂ ਨਾ ਮਸਤ ਨਾ ਚੱਲ। ਨਾ ਕਰ ਯਾਰ, ਸੁਣਨਾ ਸ਼ਾਇਦ ਤੁਹਾਨੂੰ ਪਤਾ ਝੂਠ ਇਦਾਂ ਨਹੀਂ ਕਹੀਦਾ ਹੁੰਦਾ ਬੰਦਿਆਂ 'ਚ ਬਹਿ ਕੇ। ਭਾਈ ਮਿੱਠੇ ਵਰਗਾ ਭਾਈ ਮਹਿੰਦੀ ਵਾਲੇ ਦਿਨ ਰਾਤ 2:30 ਵਜੇ ਵਿਆਹ ਵਾਲਿਆਂ ਦੇ ਘਰ ਦੇ ਬੂਹੇ ਅੱਗੇ ਖਲੋ ਕੇ ਕਹਿਣ ਦਾ, ਉਹ ਨਹੀਂ ਮਸਲਾ ਤੇ ਉਹਨਾਂ ਨੇ ਕੀਤਾ ਸੀ, ਸਾਨੂੰ ਕਾਹਤੋਂ ਬਿਸਕਲ ਡਾਇਆ ਤੁਹਾਨੂੰ ਕਦੋਂ ਮਿਸ ਕਰਨ ਦੇ ਯਾਰ ਇਦਾਂ ਦਾ ਖੁਸਰਾ ਨਾ ਮਹਿੰਦੀ ਤੇ ਨੱਚਦਾ ਵਾ ਨਾ, ਘੁੰਮਣ ਵਾਲਾ ਸਟੈਪ ਕਰਕੇ ਆਪਣੀ ਜੁੱਤੀ ਖਾਲੇ ਸੁੱਟ ਲੈਂਦਾ। ਕਾਲੂ ਨੂੰ ਕਿਸੇ ਨੇ ਕਿਹਾ ਆਪਣੇ ਆਪ ਤੇ ਤਨਕੀਦ ਨਹੀਂ ਕਰਨੀ, ਤੇ ਕਹਿੰਦਾ ਹੋ ਜਾਏ ਤੂੰ ਯਾਰ ਭਾਈ ਆ ਮੇਰੀ ਤਸਵੀਰ ਖਿਚਾ ਦੇ, ਬਹੁਤ ਅੱਛੀਆਂ ਗੱਲਾਂ ਨੇ ਸੀਰੀਅਸ ਮੈਂ ਤੈਨੂੰ ਸੈਂਡ ਕਰ ਦਿੰਦਾ, ਸੈਂਡ ਕਰ ਨੰਬਰ ਸਕਰੀਨਸ਼ਾਟ ਲਿਆ ਉਹ ਤੇਰਾ ਦਿਨ ਨਹੀਂ ਥੱਲੇ ਖਿਚਾ ਹੈਗਾ ਦਿਓ ਉਹ ਮੈਂ ਸਕਰੀਨਸ਼ਾਟ ਲਿਆ, ਮੈਂ ਤੈਨੂੰ ਸੈਂਡ ਕਰ ਦਿੰਦਾ। ਸ਼ਹਿਰ 'ਚ ਉਹਨੂੰ ਸੈਂਡ ਅੱਛਾ। ਕਰਨਾ ਆਪਸ਼ਨ ਹੀ ਨਹੀਂ ਹੈ। और हालात की बजाय हल पे तवज्जो दे। ਕਿ ਹੱਲ ਕਰੋ ਗੱਲ ਨੂੰ। ਤਾੜੀ ਵਾਲੀ ਗੱਲ ਹੈ। मैं क्या नहीं कर सकता, ਹੈ ਕੀ ਕਰ ਆਪਣੇ ਸਕਦੇ ਪਿੱਛੇ ਲੱਗ ਤੇ ਗੁਰਕ ਨਹੀਂ ਸਕਦਾ ਇੱਥੇ ਕਰਕੇ ਦਰਮਿਆਨ ਚ। मैं क्या नहीं कर सकता की बजाय मैं क्या कर सकता हूँ, इस पे गौर करें। इधर थोड़ी सी वो आ गई बात, मैं क्या नहीं कर सकता कि बजाय ये सोचे मैं क्या क्या कर आया हूँ। नहीं नहीं ਨਹੀਂ ਨਹੀਂ ਉਹ ਜਾਓ ਓਏ नहीं 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 ਮੈਂ ਕਹਿ ਰਿਹਾ ना 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 ਓਏ ਵਜ਼ਨ ਸੇਠੀ आहो, ਸ਼ਹਿਰ 'ਚ मैं क्या नहीं कर सकता, ऐ ना सोचो, ऐ सोचो कि मैं कर सकदा। ਵਾਹ 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 ਵਾਹ। ਜ਼ਿੰਦਗੀ ਦੇ ਵਿੱਚ ਕੋਈ ਕੰਮ ਮੁਸ਼ਕਲ ਨਹੀਂ ਹੈਗਾ, ਨਾਮੁਮਕਿਨ ਜ਼ਰੂਰ ਹੈ। नामुमकिन नहीं ਉਹੀ ਆ, ਮੁਸ਼ਕਿਲ ਜ਼ਰੂਰ ਹੈ। मुश्किल नहीं होता, काम ਨੂੰ आसान करो, क्योंकि मेहनती शख्स के आगे पहाड़ कंकर होता है, और जो दूसरा ਹੁੰਦਾ ਜਿਹੜਾ ਉਹਦੇ ਅੱਗੇ ਕੰਕਰ ਵੀ ਕੰਕਰ ਵੀ ਪਹਾੜ ਬਣਾ ਦਿੰਦਾ। ਫੈਸਲ ਭਾਈ ਫੈਸਲ ਵਾਲ ਕਟਾਣਗੇ ਤੇ ਉਹ ਪਹਿਲੇ ਨਾਪ ਲਿਖਣ ਡਿਆ ਸਿਰ ਦਾ ਘਰ। 30 ਘਰ ਕਰੰਟ ਵਾਲੀਆਂ ਤਾਰਾਂ ਛਿਲ ਘਰ ਆਪਣੇ ਨਾ ਕਰੰਟ ਵਾਲੀਆਂ ਤਾਰਾਂ ਛਿੱਲਣ ਦਿਆ ਫੈਸਲ ਭਾਈ। ਮੈਂ ਕਿਹਾ ਆ ਗਈ, ਕਹਿੰਦਾ ਮੈਂ ਅੱਬੇ ਵਾਸਤੇ ਕੰਮ ਆਸਾਨ ਕਰ ਲਿਆ। ਯਾਰ ਪਰ ਫੈਸਲ ਸ਼ੇਪ ਕਰਾਉਣਗੇ ਇਹਨਾਂ ਨੇ ਢੇਡੀ ਜਿਹੜਾ ਅੱਗੇ ਸੀਗਾ ਥੋੜੀ ਸਾਬਰ ਰੌਲੀ ਕਾਲਜ ਨਹੀਂ ਉਹ ਢੇਡ ਤੇ ਰੱਖੀ ਹੋਈ ਹੈ, ਇੱਥੋਂ ਜਾ ਕਰਕੇ ਗੱਲ ਸ਼ੇਅਰ ਕਰਾਉਣਗੇ ਭਾਈ ਫੈਸਲ ਬੇਸਨ ਢਾਤਾ ਉਹਨਾਂ ਦਾ ਐਡੀ ਕੁਰਸੀ ਤੇ ਬੈਠਣ ਲੱਗਿਆ ਅੱਗੋਂ ਬੇਸਨ ਚ ਵੱਜ ਗਈ। ਭਾਈ ਫੈਸਲ ਸ਼ੇਅਰ ਕਰਾਉਣਗੇ ਤੇ ਬੰਦਾ ਕਹਿੰਦਾ ਇੰਤੇ ਛੱਡਣਾ ਸੀ। ਯਾਰ ਸ਼ੇਪ ਕਰਾਉਣਗੇ ਨਹੀਂ ਕਰ ਕੁਰਸੀ 'ਤੇ ਬੈਠੇ ਢੇਡ ਅੱਗੇ ਕੀਤਾ, ਉਹਦਾ ਕਿਤੇ ਬਲਬ ਖਰਾਬ ਹੋ ਗਿਆ, ਉਹਨੂੰ ਸ਼ੀਰ ਨੂੰ ਕਹਾ ਬਲਬ ਸੈੱਟ ਕਰ, ਉਹਨਾਂ ਦੇ ਢੇਡ ਤੇ ਚੜ ਕੇ ਬਲਬ ਸਹੀ ਕਰ। और जिंदगी में हमेशा जहनी तौर पर मुश्किल के लिए तैयार रहे। ਭਾਈ ਮਿੱਠੇ ਤੇਰੇ ਵਾਸਤੇ ਨਹੀਂ ਗੱਲ ਹੈਗੀ। ਭਾਈ ਮਿੱਠੇਰ ਦਾ ਲੜਾਈ ਬਾਜ਼ ਬੰਦਾ ਵਿਆਹ ਤੇ ਹਰ ਸ਼ਾਇਦ ਦੀ ਤਾਰੀਫ ਕਰੀ ਜਾਊਗਾ ਵਾ। ਯਾਰ ਚੌਲ ਵੀ ਚੰਗੇ ਸੀਗੇ, ਮੁਰਗਾ ਵੀ ਸਹੀ ਪਕਾਇਆ ਸੀ, ਪਾ ਖੀਰ 'ਚ ਮਿੱਠਾ ਘੱਟ ਸੀ। ਕੋਈ ਨਾ ਕੋਈ ਚਵਲ। अच्छा यार, आखिरी गल है वे कि जिंदगी में जहनी तौर पर तकलीफ के लिए तैयार रहे। ਓਏ ਮਤਲਬ ਕਿ ਕੀ ਹੁਣ ਮੈਂ ਇਹ ਦੇਖ ਗੱਲ ਰੱਖਾਂ ਸਾਨੂੰ ਤੇ ਤਿੰਨਾਂ ਨੂੰ ਸਮਝਾਓ। ਹਾਂ ਹਾਂ ਯਾਰ ਮੈਨੂੰ ਵੀ ਸਮਝਾ ਨਹੀਂ ਨਹੀਂ, ਨਹੀਂ ਉਹ ਨਹੀਂ। ਤੂੰ ਤਾਂ ਤਕਲੀਫ ਤੇ ਹਲੇ ਬੱਚਾ ਵਾ। ਉਹ ਤੂੰ ਤੇ ਜਿੱਦਣ ਤਕਲੀਫ ਨਾ ਤੈਨੂੰ ਕੋਈ ਆਵੇ ਤੂੰ ਬੋਰ ਹੋਣ ਡਿਆ ਹੁੰਦਾ ਤੂੰ ਤੇ ਆਹੋ ਤੇਰੇ ਕੋ ਥੱਪੜ ਨਾ ਮਾਰੇ, ਕੋ ਤੇਰੇ ਕੋ ਚਾਂਡ ਨਾ ਮਾਰੇ, ਤੂੰ ਤੇ ਕਹਿੰਦਾ ਆ ਤਕਲੀਫ ਮੁਝੇ ਮਾਰ। ਹਾਂ यार आओ कि कई कई लोग बड़ा बड़ा सोचते हैं कि हमेशा पॉजिटिव सोचो, अच्छा सोचो। ਵਾਹ ਵਾਹ। यानी कि यह भी गल कई कहते लो जी बत्ती गई, ऐ कबू बत्ती आ गई है।
ਕਈ ਗੱਲਾਂ ਹੋਈਆਂ ਹੁੰਦੀਆਂ ਵਾ ਤੁਹਾਨੂੰ ਕਿਹੜੀ ਗੱਲ ਦਾ ਯਾਨੀ ਯਾਰ ਨਹੀਂ ਸਹੀ ਗੱਲ ਹੈ ਨਾ ਕਿ ਤੁਸੀਂ ਇਹ ਸੋਚਦੇ ਹੋ ਯਾਰ ਘੰਟੇ ਬਾਅਦ ਬੱਤੀ ਜਾ ਰਹੀ ਹੈ, ਤੁਸੀਂ ਇਹ ਵੀ ਤਾਂ ਕਹਿ ਸਕਦੇ ਹੋ ਘੰਟੇ ਬਾਅਦ ਆ ਰਹੀ ਆ, ਕਿ ਪੋਜ਼ਿਟਿਵ ਸੋਚੋ। ਬਸ ਫੈਸਲ ਭਾਈ ਮੈਂ ਗੱਲ ਕਰਨ ਲੱਗਾ ਯਾਨੀ ਕਈ ਗੱਲਾਂ ਐਸੀਆਂ ਹੁੰਦੀਆਂ ਵਾ ਜਿਹੜੀਆਂ ਹੋਈਆਂ ਤੇ ਬੰਦਾ ਕਰ ਰਿਹਾ ਹੁੰਦਾ। ਬਾਜੀ ਇੱਕ ਬੰਦਾ ਰੋਟੀ ਖਾਣ ਦਾ ਪਿੱਛੇ ਰੋਟੀ ਖਾ ਰਿਹਾ ਬਈ ਅਗਰ ਰੋਟੀ ਖਾ ਯਾਰ ਇਹ ਮੈਂ ਪਹਿਲੇ ਵੀ ਟੀਟਾਂ 'ਚ ਕਿਹਾ ਸੀ ਕਿ ਫੈਸਲਾਬਾਦੀ ਮਾਜ਼ਰਤ ਫੈਸਲਾਬਾਦੀ ਅਸੀਂ ਤੁਸੀਂ ਸਾਰੇ ਦਿਨ ਦੇ ਵਿੱਚ ਪੌਣਾ ਦਿਨ ਅਸੀਂ ਉਹ ਗੱਲਾਂ ਕਰਦੇ ਜਿਹੜੇ ਆਮ ਸੀ ਕੀਤੀਆਂ ਹੁੰਦੀਆਂ। ਹੁਣ ਇਹਨੇ ਮੈਨੂੰ ਆ ਕੇ ਕਹਿਣਾ ਨਾ ਯਾਰ ਹਬਸ ਬਹੁਤ ਹੋਇਆ, ਗਰਮੀ ਬੜੀ ਆ, ਤੇ ਮੈਂ ਵੀ ਅੱਗੇ ਜਾ ਕੇ ਨਾ ਇਹਨੂੰ ਕਹਿ ਦੇਣਾ ਤਾਂ ਉਹ ਅੱਜ ਧੁੱਪ ਬਹੁਤ ਆ ਗਰਮੀ, ਉਹ ਸਾਰੀਆਂ ਮਿਲਦੀਆਂ ਜੁਲਦੀਆਂ ਗੱਲਾਂ ਅਸੀਂ ਕਰੀ ਜਾਂਦੇ ਤੇ ਪਤਾ ਹੁੰਦਾ ਵਾ ਇਹ ਹਮੇਸ਼ਾ ਜਾ ਕਹਿੰਦਾ ਲੋਡਾ ਪੈ ਗਿਆ, ਲੁੱਗੀ ਪੈ ਗਈ। ਲੁੱਗੀ ਕੀ ਹੁੰਦਾ ਵਾ ਇਹ ਤਾਂ ਯਾਰ ਬਲੱਡ ਘਟਦਾ ਹੋਵੇ ਨਾ ਬੰਦਾ ਪਰੇਸ਼ਾਨ ਹੋਵੇ, ਬੰਦਾ ਡਿਗਣ ਤੇ ਉਹ ਜਿਹੜਾ ਕਹਿੰਦਾ ਘੁੰਮ ਕੇ ਡਿਗਣਾ ਬੇਹੋਸ਼ੀ ਟੈਪ, ਉਹ ਹਿਸਾਬ ਕਿਤਾਬ ਸਕਾ ਭਰਾ ਭਾਈ ਮਿੱਠੇ ਦਾ ਉਹਦੇ ਦਿਨ ਰੱਖਣੇ ਆ ਤੇ ਉਹ ਪਰੋਣੇ ਆਪਸ ਚ ਕਹਿਣ ਦੇ ਆ ਮਿੱਠਾ ਜਾਂਦਾ ਤੇ ਕਰਦੇ ਸਟਾਪ ਕਰ ਕਾਲੂ ਰੈਸਲਿੰਗ ਚ ਲੱਗ ਗਿਆ ਭਾਈ। ਓਏ ਦੂਸਰੇ ਰੈਸਲਰ ਨੇ ਮਾੜਾ ਜਿਹਾ ਹੁੱਕਾ ਮਾਰਿਆ ਤੇ ਬਾਹਰ ਨਿਕਲ ਕੇ ਇੱਕ ਬਾਬੇ ਜੀ ਨੂੰ ਜਾ ਕੇ ਕਹਿੰਦਾ ਮੈਂ ਤੇਰੇ ਹਵਾਲੇ। ਯਾਰ ਬੱਚੇ ਨੇ ਖਿਲਾਉਣਾ ਹੈਗਾ ਨਾ, ਬੱਚੇ ਨੂੰ ਫੂਕ ਭਰਦੇ ਆ ਤੋਂ ਬਾਹਰ ਹੁੰਦਾ, ਪਰ ਫੈਸਲ ਖਰਾਟਾ ਲੈਣਾ ਤੇ ਜ਼ਬਾਨ ਉਦਾਂ ਹੀ ਬਾਹਰ ਆਉਂਦੀ, ਉਹਦਾ ਜ਼ਬਾਨ ਬਾਹਰ ਰੇਸਲਰ ਨੇ ਇਹਨੂੰ ਕੁੱਟਿਆ ਤੇ ਆਪਣੀ ਪੁੱਫੀ ਨੂੰ ਮੈਸੇਜ ਕਰਦਾ, ਗਾਲਾਂ ਵਾਲੇ ਮੈਸੇਜ ਕਰ ਲਿਆ ਉਹਨੇ ਬੋਏ ਤੇ ਮੈਸੇਜ ਕੱਲੇ ਤਾਂ ਬੁਲਾਉਂਦੇ ਆ। ਉਹਨੇ ਮੁੱਕਾ ਮਾਰਿਆ ਬਾਕਸਰ ਨੇ ਤੇ ਸਾਰਾ ਜਵਾੜਾ ਵਿੰਗਾ ਹੋ ਗਿਆ ਤੇ ਉੱਥੇ ਥਾਣੇ ਬੈਠਾ ਯਾ ਨੋਨੀ ਹੁਣਾਂ ਚਿੜੀ ਵਾਲਾ ਕਲਾਕ ਲਾਇਆ ਘਰ, ਜਿਹੜੀ ਚਿੜੀ ਬਾਹਰ ਉਹਦੇ ਸਾਲ ਸੈਲੀ ਨੂੰ ਪੁਆ ਤੇ ਚਿੜੀ ਬਾਹਰ ਕਹਿੰਦੀ ਭੁੱਖੇ ਮਰਨ ਦੇ ਆ, ਭੁੱਖੇ ਮਰਨ ਦੇ। ਯਾਰ ਭਾਈ ਮਿੱਠੇ ਦੀ ਚਿੜੀ ਆ ਕੇ ਬਲ ਕੇ ਕੰਜੂਸ ਨਾਜ਼ਰੀਨ, ਸਭ ਤੋਂ ਆਖਰ ਤੇ ਮੈਂ ਇੱਕ ਗੱਲ ਕਰਨੀ ਚਾਹਾਂਗਾ ਕਿ ਆਪਣੀ ਗ੍ਰਿਫਤ ਮਜ਼ਬੂਤ ਰੱਖੋ, ਤੇ ਦੂਸਰੇ ਨੰਬਰ ਤੇ ਅਕਸਰ ਮੈਂ ਉਸਤਾਦਾਂ ਨਾਲ ਵੀ ਲਾਡ ਦੇ ਨਾਲ, ਆਪਣੇ ਅੰਮੀ ਅੱਬੂ ਨਾਲ, ਭੈਣ ਭਰਾਵਾਂ ਨਾਲ, ਉਹ ਸਾਰਿਆਂ ਦੇ ਨਾਲ ਨਾ ਲਾਡਾਂ ਨਾਲ ਹੀ ਰਹਿਣਾ, ਬੱਚਾ ਬਣ ਕੇ ਰਹਿਣਾ। ਛੋਟੇ ਰਹੋਗੇ ਨਾ ਤੇ ਹਰ ਚੀਜ਼ ਮਿਲੇਗੀ। ਜਦੋਂ ਤੁਸੀਂ ਵੱਡੇ ਹੋ ਜਾਓਗੇ ਨਾ, ਜਦੋਂ ਬੱਚਾ ਕਹਿੰਦੇ ਵੱਡਾ ਹੋ ਜਾਂਦਾ, ਮਾਂ ਵੀ ਗੋਦ ਤੋਂ ਉਤਾਰ ਦਿੰਦੀ ਹੈ ਉਹਨੂੰ, ਤੇ ਇਸ ਤੋਂ ਬੱਚੇ ਬਣ ਕੇ ਰਹੋ, ਸਭ ਕੁਝ ਰਹੋ। ਯਾਰ ਇਦਾਂ ਦੇ ਖੁਸਰੇ ਨਾਲ ਲਾਲਾ ਕੁੱਟਣ ਡਿਆ ਨਾ, ਪੁੱਛਣਾ ਕੀ ਆ ਆ ਚਵਲ ਘੁੰਮਣ ਵਾਲਾ ਸਟੈਪ ਕਰਕੇ ਮੇਰੇ ਬੇਦੇ ਹਾਲਤ ਮਾਰੀ ਜਾਂਦੇ। ਫੈਸਲ ਭਾਈ ਇੱਕ ਰਿਕੁਐਸਟ ਹੈ ਛੋਟੀ ਜੀ, ਮੈਂ ਕਹਿਣਾ ਚਾਹ ਰਿਹਾ ਹਾਂ ਕਿ ਅਸੀਂ ਜਿਹੜਾ ਤੁਹਾਡੀ ਰਿਸਪੈਕਟ ਜਿਹੜੀ ਹੁੰਦੀ ਆ ਸਾਡੇ ਇਹਨਾਂ ਭਰਾਵਾਂ ਨੂੰ ਇਹ ਦੱਸਣਾ ਕਿ ਮੈਂ ਅਗਰ ਕਾਮੇਡੀ ਕਰ ਰਹੀ ਹਾਂ, ਕੱਲੂ ਤੁਹਾਡੇ ਨਾਲ ਕੋਈ ਗੱਲ ਕਰਦਾ ਵਾ ਜਾਂ ਫੈਸਲ ਭਾਈ ਦੇ ਨਾਲ ਕੋਈ ਵੀ ਬੰਦਾ ਗੱਲ ਕਰਦਾ ਜਾਂ ਮੈਂ ਭਾਈ ਮਿੱਠੇ ਨੂੰ ਜੁਗਦਾ ਮਾਰਦਾ ਜਾਂ ਉਹ ਭਾਈ ਮਿੱਠਾ, ਇਹ ਸਿਰਫ ਇੱਕ ਸਕ੍ਰਿਪਟ ਦੇ ਤਹਿਤ ਹੁੰਦਾ। ਯਾਰ ਉਹੀ ਗੱਲ ਨਹੀਂ ਹੁਣ ਫਸਿਆ ਬੈਠਾ ਨਾ, ਤੈਨੂੰ ਤਾਂ ਕਹਿੰਦੇ ਹਟ ਜਾ ਗੱਲ ਆ ਨਹੀਂ ਹੈ। ਨਾਜ਼ਰੀਨ, ਸੱਚੀ ਮੁੱਚੀ ਮੈਂ ਦਿਲੋਂ ਕਵਾਂਗਾ ਕਿ ਮੈਂ ਤੁਹਾਡੇ ਨਾਲ ਅੱਗੇ ਗੱਲ ਬੜੀ ਵੱਡੀ ਕਰਤੀ ਕਿ ਮੈਂ ਹਮੇਸ਼ਾ ਛੋਟਾ ਬਣ ਕੇ ਰਿਹਾ ਵਾਂ, ਸਟੂਡੈਂਟ ਬਣ ਕੇ ਰਹੀਦਾ, ਕਿਉਂਕਿ ਸ਼ੋਅ ਤੋਂ ਪਹਿਲੇ ਜੋ ਵੀ ਕੁਛ ਹੈ ਕਰਦੇ ਨੇ ਮੇਰੇ ਨਾਲ ਜਾਂ ਜੋ ਵੀ ਕਾਲੂ, ਮੈਂ ਕਦੇ ਇੱਥੇ ਡਿਸਕਸ ਨਹੀਂ ਕਰਾਂਗਾ, ਕਿਉਂਕਿ ਮੇਰਾ ਇੱਕ ਜ਼ਰਫ ਹੈਗਾ, ਇੱਕ ਇਹਨਾਂ ਦਾ ਜ਼ਰਫ ਹੈਗਾ। ਹਾਂ ਵਾਲੀ ਗੱਲ ਹੋਰ ਗੱਲ ਵਾਲੀ ਮਰਜ਼ੀ ਕਰ ਲਓ, ਮੇਰਾ ਜਿਹੜਾ ਜ਼ਰਫ ਹੈ ਮੈਨੂੰ ਹਮੇਸ਼ਾ ਉਸਤਾਦ ਨੇ ਵੀ ਦੱਸਿਆ, ਸਾਰਿਆਂ ਨੇ ਦੱਸਿਆ ਕਿ ਨਾਮ ਮੈਂਸ਼ਨ ਕਰੀ ਕਿਉਂ ਕਹਿੰਦੇ ਅਦਬ ਦੇ ਵਿੱਚ ਮੈਂ ਤੁਹਾਨੂੰ ਕਹਿੰਦਾ ਨਾ ਮੈਂ ਤੁਹਾਨੂੰ ਕਹਿੰਦਾ ਨਾ ਸਾਡੇ ਨਾਲ ਕਰ ਲੋ ਉਹਨਾਂ ਦਾ ਅਦਬ ਕਰਿਆ ਕਰੋ। ਯਾਰ ਅੱਲਾ ਜਾਣਦਾ, ਨਹੀਂ ਯਾਰ ਸਾਡੀ ਸਾਰੀ ਟੀਮ ਖੁਦਾ ਜਾਣਦਾ, ਅੱਲਾਹ ਤਾਲਾ ਦੀ ਜ਼ਾਤ ਨਜ਼ਰੇ ਬਦ ਤੋਂ ਬਚਾਏ ਯਾਰ। ਸਪੈਸ਼ਲ ਤੌਰ ਤੇ ਮੇਰੇ ਉਸਤਾਦ ਜੀ ਲਈ ਵੀ ਦੁਆ ਕਰਨਾ, ਸਾਡੀ ਟੀਮ ਲਈ ਵੀ ਦੁਆ ਕਰਨਾ। ਮੈਂ ਅਕਸਰ, ਮੇਰਾ ਰੱਬ ਜਾਣਦਾ ਹੈ, ਸਾਡੇ ਦੇ ਵਿੱਚ ਇੰਨਾ ਪਿਆਰ ਮੁਹੱਬਤ ਇਤਫਾਕ ਦੇ ਨਹੀਂ ਰਹਿੰਦੇ ਆ ਯਾਰ ਅਸੀਂ, ਬਸ ਅੱਲਾ ਨਜ਼ਰੇ ਬਦ ਤੋਂ ਬਚਾਏ। ਜਦੋਂ ਸਾਨੂੰ ਨਜ਼ਰ ਲੱਗਦੀ ਹੈ ਨਾ, ਉਦੋਂ ਕੋਈ ਨਾ ਕੋਈ ਗੱਲਬਾਤ ਹੋ ਜਾਂਦੀ ਹੈ, ਲੇਕਿਨ ਇੰਨੀ ਕੁ ਹੁੰਦੀ ਹੈ ਗੱਲਬਾਤ ਕਿ ਉਹ ਫਿਰ ਕਬਰ ਹੋ ਜਾਂਦੀ ਹੈ, ਫਿਰ ਯਾਨੀ ਕਿ ਮਿੱਠਾ ਕਰ ਗਿਆ ਮੈਂ। ਲੇਕਿਨ ਅਕਸਰ ਇੱਕ ਇਹ ਨਹੀਂ ਕਰਦੇ, ਮੈਂ ਕਰਦਾ ਵਾਂ ਇਹਨਾਂ ਦੇ ਨਾਲ, ਸੱਚੀ ਮੁੱਚੀ ਦੀ ਗੱਲ ਹੈ। ਮੈਂ ਮਿੱਠੇ ਨੂੰ ਵੀ ਬੋਲ ਪੈਂਦਾ, ਉਹਨੂੰ ਦਾਨਿਸ਼ ਨੂੰ ਵੀ ਬੋਲ ਪੈਂਦਾ। ਪਿਛਲੇ ਦਿਨਾਂ ਦੇ ਵਿੱਚ ਇੱਕ ਅਫਵਾਹ ਉੱਡੀ ਕਿ ਫੈਸਲ ਜਦੋਂ ਵੀ ਸ਼ੋਅ ਕਰਦਾ, ਪਿਛਲੇ ਦਿਨਾਂ 'ਚ ਇੱਕ ਅਫਵਾਹ ਉੱਡੀ ਕਿ ਫੈਸਲ ਭਾਈ ਜਦੋਂ ਵੀ ਸ਼ੋਅ ਕਰਦੇ ਮਿੱਠੇ ਨੂੰ ਅੱਗੇ ਰੱਖ ਕੇ ਮਿੱਠੇ ਨੂੰ ਵੀ ਮਾਰਦੇ ਨੇ, ਦਾਨਿਸ਼ ਨੂੰ, ਉਹਨੂੰ ਅਬਾਸ ਨੂੰ ਵੀ ਮਾਰਦੇ, ਨੋਨੀ ਨੂੰ ਵੀ ਮਾਰਦੇ, ਇਹਨੂੰ ਵੀ ਮਾਰਦੇ। ਜਿਸ ਦਿਨ ਜਦੋਂ ਦਾਨਿਸ਼ ਨੂੰ ਮਾਰਨਗੇ ਉਦੋਂ ਵੇਖਾਂਗੇ, ਹਟ ਜਾਣਗੇ। ਮੈਂ ਕੱਲ ਦਾ ਸ਼ੋਅ ਕੀਤਾ, ਮੈਂ ਦਾਨਿਸ਼ ਨੂੰ ਰੱਖਿਆ ਸਾਹਮਣੇ, ਮੈਂ ਕਿਹਾ ਜੀ ਦਾਨਿਸ਼ ਸਾਹਿਬ ਤੁਸੀਂ ਸਾਹਮਣੇ ਆਏ ਹੋ ਤੇ ਕਾਲੂ ਇਹ ਕਰਨਾ, ਮੈਂ ਫਿਰ ਉਹਨੂੰ ਲਾਫੇ ਕਰਾਏ ਤੇ ਅੱਲਾ ਜਾਣਦਾ ਉਹ ਵੀ ਮੇਰੇ ਅੱਗੇ ਨਹੀਂ ਬੋਲਿਆ। ਤੁਹਾਡੇ ਨਾਲ ਬਣੀ ਉਹ ਯਾਰ ਕੋਈ ਵੀ ਨਹੀਂ ਬੋਲਦਾ, ਸਾਰਾ ਇੱਕ ਸਕ੍ਰਿਪਟ ਦਾ ਹਿੱਸਾ ਹੁੰਦਾ। ਬਲਕਿ ਮੈਂ ਘਬਰਾ ਗਿਆ, ਇੱਥੇ ਅਸੀਂ ਸ਼ੋਅ ਕਰਨ ਨੇ, ਇੱਥੇ ਬੈਠਾ ਕਾਲੂ ਐਂਕਰ ਬਣਿਆ ਤੇ ਉਹ ਮੈਨੂੰ ਕਹਿੰਦੇ ਜੀ ਮਾਈਮ ਕੀ ਹੁੰਦਾ ਤੇ ਫਲਾਣਾ ਕੀ ਹੁੰਦਾ ਇਹ। ਮੈਂ ਕਿਹਾ ਯਾਰ ਇੱਧਰ ਨਾ ਆਓ ਨਾ ਤੁਸੀਂ, ਮੈਂ ਕਿਹਾ ਸ਼ੋਅ ਕਰੋ ਸਿੱਧਾ।
ਤੇ ਅਬਾਸ ਕਹਿੰਦਾ ਮੈਂ ਤੈਨੂੰ ਦੱਸਣਾ ਮਾਇਮ ਕੀ ਹੁੰਦਾ। ਮੈਂ ਵੇਖੋ ਨਾ ਕਾਲੂ ਨੂੰ ਕਹਿੰਦਾ ਥੱਪੜ ਮਾਰਾਂਗਾ ਇਹ ਉਹ, ਉਹਨੇ ਕਾਲੂ ਦੇ ਥੱਪੜ ਮਾਰਿਆ ਜੈਨੂਨ ਮਾਰਤਾ ਫਿਰ ਬਹੁਤ ਤੇ ਕਾਲੂ ਇੱਥੇ ਡਿੱਗਿਆ। ਤੇ ਮੈਂ ਕਾਲੂ ਨੂੰ ਸੱਚੀ ਮੁੱਚੀ ਮੈਂ ਮੁਹੱਬਤ ਕਰਦਾ ਵਾਂ, ਪਿਆਰ ਕਰਦਾ ਵਾਂ ਸਾਰਿਆਂ ਭਰਾਵਾਂ ਨੂੰ। ਕਾਲੂ ਦੀ ਹਿੰਮਤ ਨੂੰ ਦਾ ਬੜੀ ਗੱਲ ਹੈ। ਕਿ ਕਾਲੂ ਨੇ ਚੁੱਪ ਕਰਕੇ ਸ਼ੋਅ ਕੀਤਾ ਤੇ ਬਾਅਦ ਚੋਂ ਉੱਤੇ ਬਿਠਾਇਆ ਹੋਇਆ ਉਹ ਭਾਈ ਉਹਦੇ ਲਈ ਚਾਹ ਬਣਾ ਕੇ ਲਿਆ ਰਿਹਾ, ਨਾਲ ਉਹਨੇ ਸ਼ਵਾਰਮਾ ਮੰਗਾਇਆ ਬਾਸ ਨੇ, ਕੋਈ 8 ਓਵਰ ਦੀ ਵੱਜ ਗਈ ਆ ਰਹੀ ਹੈ ਉਹ, ਠੀਕ ਹੈ। ਤੇ ਇਹ ਬੜੀ ਖੂਬਸੂਰਤ ਗੱਲ ਹੈ ਕਿ ਕੋਈ ਕਰ ਦੇਵੇ ਨਾ ਤੇ ਉਸੇ ਟਾਈਮ ਹੀ ਉਹਦੇ ਲਈ ਚਾਹ ਵੀ ਬਣਦੀ ਹੈ, ਸਾਰਾ ਕੁਝ ਸ਼ਵਾਰਮਾ ਵੀ ਬਣਦਾ। ਹੁਣ ਕਾਲੂ ਕਹਿੰਦਾ ਜੀ ਇੱਕ ਅੱਧੀ ਹੋਰ ਮਾਰ ਲੈ, ਕੱਲ ਮੈਂ ਫੇਰ ਸ਼ਵਾਰਮਾ ਖਾਣਾ। ਤੂੰ ਮਾਇਮ ਮੇਰੇ ਨਾਲ ਕਰਦਾ ਰਿਹਾ ਕਰ। ਮੈਂ ਯਾਰ ਕਹਿੰਦਾ ਕਿੰਨਾ ਪਿਆਰ ਹੋਏਗਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਜਾਂਦੇ ਜਾਂਦੇ। ਹਲੇ ਉਸਤਾਦ ਜੀ ਨੇ ਨਾ ਉਹ ਰੱਖਿਆ ਕੜਾਈ ਰੱਖੀ, ਹਲੇ ਸ਼ੋਅ ਸ਼ੁਰੂ ਹੋਣਾ ਵਾ ਭਗਵਾਈ ਵਾਲਾ, ਉਹ ਵਲੌਗ ਬਣਾਉਣਾ ਜਿਹੜਾ। ਹਲੇ ਏਦਾਂ ਕਰਕੇ ਅੱਗ ਬਾਲੀ ਹੈ ਤੇ ਕਾਲੂ ਕਰਦਾ ਉਸਤਾਦ ਜੀ ਹਾਂਜੀ ਤੇ ਦਰਾਲ ਥੱਲੇ ਉਹ ਮੈਂ ਠੀਕ ਤੇ ਉਸਤਾਦ ਜੀ ਭਲਾ ਕੀ ਕਹਿੰਦੇ ਅਭੀ ਹੋਸ਼ ਹੋ ਗਿਆ ਨੂੰ ਅੰਦਰ ਲੈ ਜਾਓ। ਹਾਂ ਉਹਦਾ ਗਿਰ ਗਿਆ ਸੀ। ਐ ਤੂੰ ਛੱਡ, ਤੂੰ ਅੱਲਾ ਮਾਫ ਕਰੇ ਐਕਟ ਦੀ ਗੱਲ ਕਰਨ ਡਿਆ ਨਾ, ਮੈਂ ਇੱਕ ਐਕਟ ਕੀਤਾ ਹੈ। ਇੱਥੇ ਸ਼ੋਅ ਪਤਾ ਨਹੀਂ ਕਿਹੜਾ ਸੀਗਾ, ਕਿਹੜਾ ਹੈਗਾ ਐਕਟ ਕਿਹੜਾ ਸੀ ਦੱਸੋ ਅਸੀਂ ਮੈਂ ਦੱਸ ਤੁਹਾਨੂੰ ਦੱਸਣਾ। ਉਸਤਾਦ ਨੇ ਨਾ ਮੇਰੇ ਪੈਪ ਮਾਰੇ ਆ, ਓਏ ਆਹੋ ਮੇਰੇ ਪੈਪ ਮਾਰੇ ਆ ਤੇ ਮੇਰੇ ਹੱਥ ਪੈਰ ਪੁੱਠੇ ਤੇ ਮੈਂ ਮੂੰਹ ਚੋਂ ਝੱਗ ਵੀ ਕੱਢੀ। ਟੀਮ ਦਾ ਸ਼ੋਅ ਸੀ, ਟੀਮ ਦਾ ਸ਼ੋਅ ਇੱਥੇ ਕੀਤਾ। ਮੂੰਹ ਚੋਂ ਝੱਗ ਕੱਢੀ। ਓਏ ਉਦੋਂ ਹਿੱਲ ਗਏ ਰੰਗ ਤੇ ਪੀਲੇ ਹੋ ਗਏ। ਇਹ ਸਾਰੇ ਉਹ ਉਸਤਾਦ ਜੀ ਨਾਲ ਕਹਿੰਦੇ ਓਏ ਚੁੱਪ 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 ਕਰੋ ਕੋਈ ਜੀ ਉੱਠ। ਤੇ ਮੈਂ ਉੱਠ ਕੇ ਖਲੋ ਗਿਆ ਝੂਟਾ। ਵਾਹ ਵਾਹ ਇੱਥੇ ਸ਼ੋਅ ਕੀਤਾ ਸੀ ਬੜਾ ਪੁਰਾਣਾ। ਯਾਰ ਇਦਾਂ ਦੇ ਬੰਦੇ ਨਾ ਸਟੇਟ ਲਾਈਫ ਬਿਲਡਿੰਗ ਜਾ ਕੇ ਨਾ ਇੰਸ਼ੋਰੈਂਸ ਵਾਲੇ ਕੰਪਨੀ ਜਾ ਕੇ ਮੇਰੀ ਮਾਂ ਕੀ ਕਸਮ ਹੈ ਮੇਰੀ ਪਾਲਿਸੀ ਬੰਦ ਕਰ ਦੋ। ਨਹੀਂ ਇਦਾਂ ਦੇ ਐਕਟ ਨਾ ਕਰੇ ਕਰੋ। ਅੱਲਾ ਮਾਫੀ ਦੇਵੇ। ਕੱਲ ਅੱਲਾ ਖੈਰ ਕਰੇ। ਕਿਸੇ ਨੇ ਕਹਣਾ ਕੋਈ ਨਹੀਂ ਐਕਟ 'ਚ ਹੀ ਆ। हर बंदा कहता है ना छोटा मुंह बड़ी बात, तो मीठा भला की कहता, छोटा फ्रूट बड़ी बात है भाई। ਨਾਜ਼ਰੀਨ ਆਪਣਾ ਖਿਆਲ ਰੱਖਣਾ, ਅਗਰ ਕੋਈ ਗਲਤ ਗੱਲ ਹੋ ਜਾਵੇ ਜਾਂ ਇਸ ਤਰ੍ਹਾਂ ਦਾ ਕੋਈ, ਤੇ ਦਿਲਦਾਰੀ ਨਹੀਂ, ਸਲਾਹ ਕਰਨਾ। हाँ सही गल। ਠੀਕ ਹੈ ਨਾ। ਤੇ ਸਾਡੀ ਸਲਾਹ ਕਰਿਆ ਕਰੋ, ਸਾਨੂੰ ਦੱਸਿਆ ਕਰੋ, ਅਸੀਂ ਜਿੱਥੋਂ ਜਿੱਥੋਂ ਰੋਂਗ ਹੁੰਦੇ ਆ ਇਹ ਉਹ ਇੱਕ ਦੂਸਰੇ ਦੀ ਸਲਾਹ ਕਰਨੀ। ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ। ਇੱਕ ਟਾਰਜਨ ਦੀ ਬਾਹ ਮਰੋੜ ਕੇ ਕਹੀ ਜਾਵੇ ਉਹ ਤੂੰ ਪੂਰੇ ਕੱਪੜੇ ਕਿਉਂ ਨਹੀਂ ਪਾਉਂਦਾ। किन्ने बड़ियां पेंसिल इत्थे जेब में ला के एक जगह ते अंगूठे ला दे। ਆਪਣਾ ਬਹੁਤ ਬਹੁਤ ਖਿਆਲ ਰੱਖਣਾ ਤੇ ਸਾਡੀ ਟੀਮ ਲਈ ਸਾਰਿਆਂ ਲਈ ਦੁਆ ਕਰਨਾ। ਅੱਲਾਹ ਪਾਕ ਸਭ ਨੂੰ ਖੁਸ਼ ਰੱਖੇ। ਥੈਂਕ ਯੂ ਸੋ ਮਚ। ਫੇਰ ਮੁਲਾਕਾਤ ਹੋਈ। ਚੰਗਾ ਵੀ ਬ੍ਰਦਰ ਅੱਲਾਹ ਏਦਾਂ ਆਵੇ ਅੱਛਾ ਮੈਂ ਲਵ ਯੂ ਖੁਸ਼ ਰਹੋ।